ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ, ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 15 ਤਰੀਕ ਆ ਤੇ ਦਿਨ ਸ਼ਨੀਚਰਵਾਰ ਆ। ਤੁਹਾਡੇ ਲਈ ਜੋ ਅਪਡੇਟ ਇਮੀਗ੍ਰੇਸ਼ਨ ਵਾਲਾ ਪ੍ਰੋਗਰਾਮ ਆ ਉਹ ਲੈ ਕੇ ਹਾਜ਼ਰ ਹੋਏ ਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਾਡੇ ਨਾਲ ਅਟਾਰਨੀ ਜੇ ਤਿਰਕੀਆਣਾ ਜੀ ਜੁੜੇ ਹੋਏ ਆ। ਜੇ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤਾਂ ਜੀ ਸੋ ਸਰੋਤਿਓ, ਅੱਜ ਆਪਾਂ ਜਿਹੜੀਆਂ ਕਾਲਸ ਆ ਉਹ ਲਵਾਂਗੇ। ਥੋੜੇ ਜਿਹੇ ਕੁਐਸਚਨ ਡਿਸਕਸ ਕਰਾਂਗੇ, ਉਹ ਤੋਂ ਬਾਅਦ ਫਿਰ ਆਪਾਂ ਜਿੰਨੀਆਂ ਵੀ ਕਾਲਸ ਆ ਤੁਹਾਡੀਆਂ ਮੈਕਸੀਮਮ, ਕਿਉਂਕਿ ਸਵੇਰ ਦੀਆਂ 6 ਵਜੇ ਦੀਆਂ ਕਾਲਾਂ ਆਉਣੀਆਂ ਸ਼ੁਰੂ ਹੋਈਆਂ ਆ। ਕਿਉਂਕਿ ਹਾਂਜੀ, ਈਸਟ ਕੋਸਟ ਵੱਲ ਕਈਆਂ ਨੂੰ ਟਾਈਮ ਨਹੀਂ ਪਤਾ ਲੱਗਦਾ। ਸੋ ਸਾਡਾ ਸਵੇਰ ਦਾ ਸਮਾਂ ਹੁੰਦਾ ਆ 9 ਤੋਂ ਲੈ ਕੇ ਪੌਣੇ 11 ਤਾਈਂ। ਅੱਜ ਥੋੜਾ ਜਿਹਾ ਲੇਟ ਹੋ ਗਿਆ ਤੇ ਬਾਹਰੋਂ ਵੀ ਬਹੁਤ ਸਵੇਰੇ ਇੱਕ ਇੰਡੀਆ ਤੋਂ, ਇਟਲੀ ਤੋਂ ਕਾਲ ਆਈ ਜਾਂਦੀ ਸੀ। ਸੋ ਆਪਾਂ ਕੁਝ ਕੁਐਸਚਨ ਜਿਹੜੇ ਆ ਕੀ ਕੁਝ ਵਾਪਰਿਆ ਪਿਛਲੇ ਹੀ ਹਫਤੇ ਦੇ ਵਿੱਚ ਇਮੀਗ੍ਰੇਸ਼ਨ ਨੂੰ ਰਿਲੇਟਡ, ਉਹ ਡਿਸਕਸ ਕਰਾਂਗੇ। ਉਹ ਤੋਂ ਬਾਅਦ ਫਿਰ ਆਪਾਂ ਕਾਲ ਲਵਾਂਗੇ। ਤੇ ਕੋਰਟ ਰੂਮ ਦੇ ਵਿੱਚ ਜੀ ਕਿਹੜੇ ਜਿਹੜੇ ਇਸ਼ੂਜ਼ ਆ ਲੇਟੈਸਟ ਇਸ ਟਾਈਮ ਚੱਲ ਰਹੇ? ਅੱਜ ਦਾ ਪ੍ਰੋਗਰਾਮ ਥੋੜਾ ਧਿਆਨ ਨਾਲ ਸੁਣਿਓ, ਜਿਹਨਾਂ ਦੇ ਵੀ ਸਾਲਮ ਸੋਲਮ ਵਾਲੇ ਕੇਸ ਆ। ਤੇ ਇਹਦਾ ਕੋਈ ਹੁਣ ਕੋਈ ਕਿੱਦਾਂ ਨਹੀਂ ਕਿ ਕੋਈ ਇੱਕ ਪੁਆਇੰਟਰ ਆ ਜਾਂ ਕੁਛ ਆ। ਇਹ ਹੁਣ ਰੂਟੀਨ ਦੇ ਵਿੱਚ ਜਿੱਦਾਂ ਕਹਿ ਲਓ ਮੁੱਦੇ ਇਕੱਠੇ ਜ਼ਿਆਦਾ ਹੋ ਜਾਂਦੇ ਆ। ਸਾਨੂੰ ਵੀ ਪ੍ਰੈਕਟਿਸ 'ਚ ਜਦੋਂ ਲੋਕਾਂ ਨੂੰ ਦੇਖੀਦਾ ਕੀ ਪ੍ਰੋਬਲਮ ਆਉਂਦੀਆਂ, ਤੇ ਉਹੀ ਕੋਰਟ ਰੂਮ ਦਾ ਫਿਰ ਸਾਰਾ ਜਿਹੜਾ ਨਿਚੋੜ ਆ ਤੁਹਾਨੂੰ ਕੱਢ ਕੇ ਦੱਸ ਦੇਈਦਾ ਵਾ ਹਰੇਕ 3-4 ਮਹੀਨੇ। ਤੇ ਉਹੀ ਚੀਜ਼ ਆ ਕਿ ਕੋਰਟ ਦੇ ਵਿੱਚ ਨਾ ਹੁਣ ਮੇਨ ਇਸ਼ੂ ਜਿਹੜੇ ਇਸ ਵੇਲੇ ਆ ਰਹੇ ਆ ਉਹ ਇਹ ਆ ਕਿ ਕੱਲ ਇੱਕ ਕੇਸ ਸੀਗਾ, ਉਹਦੇ ਵਿੱਚ ਉਹਨਾਂ ਨੇ ਸਰਕਾਰੀ ਵਕੀਲ ਨੇ RKK ਦੀ ਫਾਈਲਿੰਗ ਕੀਤੀ, ਮੈਟਰ ਆਫ RKK ਦੀ। ਇਹਨਾਂ ਦੇ ਕੇਸ ਜਿਹੜੇ ਆ ਉਹ ਫਰਾਡ ਆ, ਸਾਰਿਆਂ ਦਾ ਜਿਹੜਾ ਫੈਕਟ ਪੈਟਰਨ ਆ ਉਹ ਸੇਮ ਆ। ਤੇ 40-50 ਉਹ ਆਪਣੇ ਵੱਲੋਂ ਜਿਹੜੀਆਂ ਕਹਾਣੀਆਂ ਸੀਗੀਆਂ ਉਹ ਲੈ ਕੇ ਆਇਆ ਸੀਗਾ ਦੂਜੇ ਉਹਦੀਆਂ। ਅੱਛਾ ਜੀ। 8-9 ਤੇ ਜੱਜ ਨੇ ਜਿੱਦਾਂ ਐਡਮਿਟ ਕਰ ਲਈਆਂ, ਕੁਛ ਉਹਨੇ ਨਹੀਂ ਕੀਤੀਆਂ। ਤੇ ਉਹ ਕਹਿੰਦਾ ਇਹਨੂੰ ਮੈਂ ਬਾਕੀ ਨੂੰ ਐਵੀਡੈਂਸ ਮਾਰ ਕਰ ਦੇਣਾ। ਚੰਗੇ ਜੱਜ ਦੀ ਗੱਲ ਜਿਹੜੀ ਮੈਂ ਉਹ ਕਰ ਰਿਹਾ ਜੀ। ਤੇ ਉਹਨਾਂ ਨੇ ਕਾਫੀ ਜਿਹੜੀ ਇਨਫੋਰਮੇਸ਼ਨ ਸੀਗੀ ਇਕੱਠੀ ਕੀਤੀ ਹੋਈ ਹੈ ਕਿ ਲੋਕਾਂ ਦੇ ਜਿਹੜੇ ਫੈਕਟ ਪੈਟਰਨ ਆ ਸੇਮ ਆ। ਮੈਂ ਫਲਾਣੇ ਪਿੰਡ ਪੈਦਾ ਹੋਇਆ, ਇੱਥੇ ਤੇ ਉਹਦਾ ਇਦਾਂ ਕਿ ਆਪਣੇ ਆਪਣੇ ਹੁਣ ਜਿੱਦਾਂ ਕੇਸ ਵੱਲ ਵੀ ਝਾਂਤੀ ਮਾਰੇ ਵੀ ਕਿੱਦਾਂ ਕਈਆਂ ਨੇ ਟਰਾਂਸਲੇਟਰ ਦੀ ਹੈਲਪ ਲਈ ਹੁੰਦੀ ਆ। ਟਰਾਂਸਲੇਟਰਾਂ ਨੇ ਅੱਗੋਂ ਗਾਂ ਇੰਡੀਆ ਦੀਆਂ ਬੰਦੇ ਰੱਖੇ ਹੁੰਦੇ ਆ। ਤੇ ਕੀ ਆ ਸਾਰਿਆਂ ਦੀ ਹੁਣ ਆਪਣਾ ਜੇ ਤੁਸੀਂ ਕੇਸ ਪੜ੍ਹੋ ਕਈਆਂ ਦੇ ਵਿੱਚ, ਹੁਣ ਕਿੱਦਾਂ ਕਿ ਪਹਿਲਾਂ ਮੈਂ ਫਲਾਨੀ ਜਗ੍ਹਾ ਪੈਦਾ ਹੋਇਆ, ਆ ਮੇਰੇ ਘਰ ਦੇ ਆ ਮੇਰੇ ਭੈਣ ਭਰਾ ਵਾ। ਫਿਰ ਅੱਗੇ ਲਿਖਿਆ ਜੀ ਉਹਨਾਂ ਨੇ ਕਿ ਮੈਂ ਇੰਨੀ ਤਰੀਕ ਨੂੰ ਅਪ੍ਰੈਲ ਵਾਲੇ ਦਿਨ, ਵਿਸਾਖੀ ਵਾਲੇ ਦਿਨ, ਜਾਂ ਇੰਨੀ ਤਰੀਕ ਨੂੰ ਮੈਂ ਸਪੀਚ ਹੁੰਦਾ ਸੀ ਜਾਂ ਇੱਥੇ ਕੈਂਪ ਲੱਗਾ ਸੀ, ਮੈਂ ਬੜਾ ਪ੍ਰਭਾਵਿਤ ਹੋਇਆ, ਮੈਂ ਮਾਰਵਾੜੀ ਜੁਆਇਨ ਕਰ ਲਈ। ਫਿਰ ਜੀ ਅਗਲੇ ਮੈਂ ਕੰਮ ਕਰਨ ਲੱਗ ਪਿਆ, ਗਤੀਵਿਧੀਆਂ ਕਰਨ ਲੱਗ ਪਿਆ। ਗਤੀਵਿਧੀਆਂ ਲਿਖੀਆਂ ਸਾਰੀਆਂ ਉਹੀ ਬਲੱਡ ਡੋਨੇਸ਼ਨ, ਚਿਹਰਾ, ਗਰੀਬ ਕੁੜੀਆਂ ਦੇ ਵਿਆਹ, ਫਲਾਨਾ ਢਿਮਕਣਾ। ਫਿਰ ਉਸ ਤੋਂ ਬਾਅਦ ਜੀ ਮੈਂ ਪੋਸਟਰ ਲਾਉਂਦਾ ਸੀ, ਮੇਰੇ ਅਟੈਕ ਹੋ ਗਿਆ ਤੇ ਰਾਹਗੀਰਾਂ ਨੇ ਮੈਨੂੰ ਬਚਾ ਲਿਆ। ਤੇ ਜੀ ਉਸ ਤੋਂ ਬਾਅਦ ਮੈਂ ਥੋੜਾ ਜਿਹੀ ਦੇਰ ਲੁਕ ਰਿਹਾ, ਪੁਲਿਸ ਨੇ ਮੇਰੀ ਮਦਦ ਨਹੀਂ ਕੀਤੀ। ਫਿਰ ਜੀ ਮੈਂ ਦੂਜਾ ਮੇਰੇ 'ਤੇ ਹਮਲਾ ਹੋ ਗਿਆ, ਉਦੋਂ ਵੀ ਮੈਂ ਇੱਦਾਂ ਕਹਿੰਦਾ ਸੀ, ਉਹ ਕਹਿੰਦੇ ਤੈਨੂੰ ਪਹਿਲਾਂ ਵੀ ਕਿਹਾ ਸੀਗਾ, ਅੱਜ ਦੇ ਤੈਨੂੰ ਛੱਡਣਾ ਨਹੀਂ। ਤੇ ਫਿਰ ਦੂਜੀ ਵਾਰੀ ਵੀ ਮੇਰੇ ਨਾਲ ਇੱਦਾਂ ਹੀ ਹੋਇਆ, ਫਿਰ ਮੈਨੂੰ ਰਾਹਗੀਰਾਂ ਨੇ ਬਚਾ ਲਿਆ। ਤੇ ਫਿਰ ਮੇਰੇ ਘਰਦਿਆਂ ਨੇ ਕਿਹਾ ਕਿ ਤੂੰ ਸੇਫ ਨਹੀਂ ਹੈ ਇੱਥੇ, ਤੈਨੂੰ ਰਿਸ਼ਤੇਦਾਰ ਦੇ ਭੇਜ ਦਿੰਦੇ ਆ। ਤੇ ਰਿਸ਼ਤੇਦਾਰ ਦੇ ਮੈਂ ਰੁਕਿਆ, ਫਿਰ ਵੀ ਮੈਨੂੰ ਲੱਭਦੇ ਰਹੇ। ਫਿਰ ਮੈਂ ਅਮਰੀਕਾ ਆ ਗਿਆ। ਹੈ ਨਾ, ਸਾਰਿਆਂ ਦਾ ਜਿਹੜਾ ਹੈਗਾ ਜੀ ਕਾਪੀ ਪੇਸਟ ਸਾਰਾ ਸੇਮ ਚੀਜ਼, ਪ੍ਰੈਡਿਕਟੇਬਲ, ਮਤਲਬ ਸਾਰਿਆਂ ਦਾ ਜਿਹੜਾ ਹੋਏਗਾ। ਹੁਣ ਜਿਹੜੇ ਜੱਜ ਵੀ ਆ ਉਹ ਵੀ ਆ, ਉਹਨਾਂ ਨੇ ਹੁਣ ਨਾ ਆਹੀ ਚੀਜ਼ ਦੀ RKK ਦੀ ਜਿਹੜੀ ਫਾਈਲਿੰਗ ਆ ਉਹ ਕੀਤੀ ਹੈਗੀ, ਇਹ ਫਰਾਡ ਆ ਜੀ। ਤੇ ਹੁਣ ਉਹ ਜਿਹੜਾ ਸੀਗਾ ਪਹਿਲਾਂ ਪੋਰਟਲੈਂਡ ਕੋਰਟ ਸੀਗਾ ਉੱਥੇ, ਹੁਣ ਉਹ ਸੈਨ ਫਰਾਂਸਿਸਕੋ ਕੋਰਟ ਦੇ ਵਿੱਚ ਵੀ ਆਉਣਾ ਸ਼ੁਰੂ ਹੋ ਗਿਆ। ਤੇ ਇਹਦਾ ਰੀਜ਼ਨ ਹੁਣ ਇਹੀ ਹੈ ਕਿ ਜਦੋਂ ਤੁਸੀਂ ਵਿੱਚ ਵਿਚੋਲੇ, ਟਰਾਂਸਲੇਟਰ, ਇੰਟਰਪ੍ਰੇਟਰਾਂ ਦੀ ਲੈਣੀ ਹੈਲਪ, ਤਾਂ ਉਹਨਾਂ ਨੇ ਤੁਹਾਨੂੰ ਜਿਹੜਾ ਹੈਗਾ ਹੈਲਪ ਤੁਹਾਡੀ ਘੱਟ ਆ, ਨੁਕਸਾਨ ਤੁਹਾਡਾ ਜਿਹੜਾ ਜ਼ਿਆਦਾ ਵਾ ਜੀ। ਸੋ ਹੁਣ ਇਹ ਜਿਹੜੀ ਡਾਇਰੈਕਸ਼ਨ ਉੱਧਰ ਨੂੰ ਜਾ ਰਹੀ ਹੈ ਕਿ ਜਿਹੜੀ ਬੰਦੇ ਦੀ ਹੱਡ ਬੀਤੀ, ਜਿਹੜੇ ਬੰਦੇ ਦੇ ਨਾਲ ਆਪ ਵਿਚਰੀ ਆ, ਉਹਨੂੰ ਜਦੋਂ ਬੰਦਾ ਲਿਖਦਾ, ਉਹ ਤੁਹਾਨੂੰ ਜਦੋਂ ਉਹਦੇ ਬਿਆਨ ਬੰਦਾ ਪੜ੍ਹਦਾ ਕਿ ਕਿਹੜੇ ਬੰਦੇ ਨੇ ਆਪ ਲਿਖਿਆ, ਤੁਹਾਨੂੰ ਪੜ੍ਹ ਕੇ ਪਤਾ ਚੱਲ ਜਾਂਦਾ ਸਾਫ਼ ਕੀ ਹੈ। ਹੁਣ ਇੱਦਾਂ ਕੀ ਹੈ ਕਿ ਸਾਰੇ, ਹੁਣ ਤੁਹਾਨੂੰ ਮੈਂ ਦੱਸਦਾ, ਬਾਕੀ ਆਪਣਾ ਦੇਖੋ ਕਿੱਦਾਂ ਤੁਸੀਂ, ਮਤਲਬ ਕਿ 80-90% ਜਿਹੜੇ ਸੁਣਨ ਵਾਲੇ ਐਗਰੀ ਕਰੋਗੇ ਮੇਰੇ ਨਾਲ ਕਿ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਆਹ ਫੈਕਟ ਪੈਟਰਨ ਹੈਗਾ RKK ਦਾ ਜਿਹੜਾ ਲੇ ਡਾਊਨ ਕੀਤਾ, ਇਹ ਤੁਹਾਡੇ ਕੇਸ ਦਾ ਵੀ ਸੇਮ ਜਿਹੜਾ ਫੈਕਟ ਪੈਟਰਨ ਹੋਊਗਾ। ਤੇ ਜੇ ਇਦਾਂ ਦਾ ਹੈਗਾ ਉਹਦੀ ਫਿਰ ਹੁਣ ਹੈਗਾ ਉਹਦੇ ਵਿੱਚ ਅੱਗੇ ਕਿ
ਮੈਂ ਅਮਰੀਕਾ ਆ ਗਿਆ, ਅਮਰੀਕਾ ਆ ਕੇ ਮੈਂ ਗਤੀਵਿਧੀਆਂ ਕੀਤੀਆਂ ਜੀ, ਇੱਥੋਂ ਮੈਂ ਆਹ ਕੀਤਾ, ਉਹ ਕੀਤਾ, ਸਪੋਰਟ ਭੇਜੀ, ਕਿਸਾਨੀ ਅੰਦੋਲਨ ਦੀ ਮਦਦ ਕੀਤੀ। ਫਿਰ ਮੇਰੇ ਘਰਦਿਆਂ ਨੇ ਵੀ ਬੜੀ ਪਾਰਟੀਸਪੇਸ਼ਨ ਕੀਤੀ, ਉਹਨਾਂ ਨੂੰ ਵੀ ਫਿਰ ਉੱਥੇ ਹੋਰ ਲੱਭਣਾ ਸ਼ੁਰੂ ਕਰਤਾ। ਹੁਣ ਜਿਹੜੀ ਨਵੀਂ ਮੇਨ ਪਾਰਟੀ ਆ ਉਹ ਵੀ ਲੱਭਣੀ ਸ਼ੁਰੂ ਕਰ ਲਈ, ਉਹ ਮੈਨੂੰ ਇੱਦਾਂ ਸਮਝਦੇ ਉੱਦਾਂ ਸਮਝਦੇ ਆ, ਪਰ ਮੈਂ ਬੜਾ ਵੱਧ ਚੜ੍ਹ ਕੇ ਪਾਰਟੀਸਪੇਟ ਕਰਦਾ ਅਮਰੀਕਾ 'ਚ ਵੀ, ਉੱਥੇ ਵੀ ਅਜੇ ਵੀ ਮੈਨੂੰ ਲੱਭਦੇ ਆ। ਅਤੇ ਹੁਣ ਤੇ ਜੀ ਮੈਂ ਦੂਜੇ ਸਟੇਟ 'ਚ ਜਾ ਨਹੀਂ ਸਕਦਾ, ਉੱਥੇ ਮੈਂ ਆਪਣੇ ਹੱਕਾਂ ਦੀ ਮੰਗ ਕਰ ਨਹੀਂ ਸਕਦਾ। ਸਾਰਾ ਜਿਹੜਾ ਨਿਚੋੜ ਹੈ ਕੇਸ ਦਾ ਆਰਟੀਕੇ ਦਾ ਉਹ ਇਹ ਆ। ਸੋ ਇਹਦੇ ਵਿੱਚ ਹੁਣ ਪ੍ਰੋਬਲਮ ਆ ਰਹੀਆਂ। ਜੱਜ ਵੀ ਹੁਣ ਇੱਦਾਂ ਕਿ ਤੁਸੀਂ ਦੇਖੋ ਕਿ ਕਿੰਨੇ ਉਹਨਾਂ ਦੇ ਕੇਸ ਆਏ, ਇੱਕ ਤੋਂ ਬਾਅਦ ਵੀ ਕਈ ਵਾਰੀ ਬੈਕ ਟੂ ਬੈਕ ਹੀ ਅਗਲੇ ਨੇ 4 ਕੇਸ ਦਿੰਦੇ ਸੁਣਨੇ ਰਹੇ। ਬਿਲਕੁਲ। ਸੋ ਆਹ ਚੀਜ਼ ਆ। ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਹੈਗੇ, ਪਲੀਜ਼ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਦਾ ਕੇਸ ਅਪਲਾਈ ਕੀਤਾ ਆ ਜਾਂ ਅਪਲਾਈ ਕਰਨਾ ਆ, ਇਹਨਾਂ ਦੇ ਬਹੁਤ ਹੀ ਧਿਆਨ ਜੋ ਗੱਲਾਂ ਹੈਗੀਆਂ ਸੁਣਨ ਵਾਲੀਆਂ, ਕਿਉਂਕਿ ਕੀ ਹੁੰਦਾ ਕਾਹਲੀ ਕਾਹਲੀ 'ਚ ਤੁਸੀਂ ਉਹਨਾਂ ਵਕੀਲਾਂ ਦੇ ਕੋਲ ਵੀ ਚੱਲ ਜਾਂਦੇ ਜਿਹੜੇ ਸਟੋਰੀਆਂ ਬਣਾਉਂਦੇ, ਜਾਂ ਜਿਨ੍ਹਾਂ ਨੇ ਬੰਦੇ ਰੱਖੇ ਹੋ ਆ ਅੱਗੇ ਉਹ ਸਟੋਰੀਆਂ ਬਣਾਈ ਜਾਂਦੇ ਆ, ਹਨਾ। ਸੋ ਗੱਲ ਕੀ ਆ ਵੀ ਇੱਕ ਦਿਨ ਜੀ ਮੈਨੂੰ ਇੱਕ ਬੰਦਾ ਮਿਲਿਆ, ਉਹ ਕਹਿੰਦਾ ਵੀ ਮੈਂ ਕਿਸੇ ਨਾਲ ਟਰਾਂਸਲੇਸ਼ਨ ਕਰਨ ਗਿਆ ਸੀ, ਤੇ ਉਹ ਜੱਜ ਨੇ ਉਹ ਜਦੋਂ ਡਿਸਕਸ ਕਰ ਰਿਹਾ ਸੀ ਨਾ ਵੀ ਹਾਂਜੀ ਕਿੱਦਾਂ ਹੋਇਆ ਜੀ, ਮੈਨੂੰ ਮੂੰਹਦਾ ਲੰਮਾ ਪਾ ਲਿਆ, ਤੇ ਕਹਿੰਦਾ ਫਿਰ ਗਾਹਾਂ ਜੱਜ ਬੋਲ ਪਿਆ ਵੀ ਤੇਰੇ ਜੀ ਉਹਨੀ ਲੱਤਾਂ ਦੇ ਉੱਤੇ ਘੋਟਣਾ ਰੱਖਿਆ ਹੋਣਾ, ਘੋਟਣੇ ਤੇ ਪੁਲਿਸ ਵਾਲੇ ਚੜੇ ਹੋਣੇ ਆ। ਕਹਿੰਦਾ ਉਹ ਹਾਂਜੀ ਹਾਂਜੀ ਕਰੀ ਜਾਵੇ। ਸੋ ਜੱਜ ਨੂੰ ਪਤਾ ਸੀ ਵੀ ਸਟੋਰੀ ਏਦਾਂ ਇਹ ਬਣਦੀ ਜਾਂਦੀ ਆ ਸਾਰਿਆਂ ਦੀ, ਹਨਾ ਜੀ। ਹਾਂਜੀ, ਉਹਨਾਂ ਨੇ ਹੁਣ ਕੀ ਹੈ ਕਿ ਜਿਹੜੇ ਇੱਕ ਗੱਲ ਦੇਖਿਓ, ਜਿਹੜਾ ਹੁਣ ਟਰਾਂਸਲੇਟਰ ਇੰਟਰਪ੍ਰੀਟਰ ਸਪੈਸ਼ਲੀ ਜਿਹੜਾ ਤੁਹਾਡੇ ਨਾਲ ਬਹਿ ਕੇ ਨਹੀਂ ਇੱਥੋਂ ਦੀ ਕੰਮ ਕਰਦਾ ਪਿਆ, ਬਹਿ ਕੇ ਨਹੀਂ ਜਿਹੜੇ ਤੁਹਾਡੀ ਬਿਆਨ ਮੂੰਹ ਜਵਾਨੀ ਨਹੀਂ ਸੁਣਨ ਆ, ਅੱਗੇ ਉਹਨੇ ਆਊਟਸੋਰਸ ਕੰਮ ਕੀਤਾ ਵਾ ਕਿਸੇ ਨੂੰ, ਹਨਾ। ਹੁਣ ਪ੍ਰੋਬਲਮ ਕੀ ਹੈ ਕਿ ਜਿਹੜਾ ਹੁਣ ਬੰਦਾ ਜੇ ਵਿੱਚੋਂ ਦੀ ਆਪਣਾ ਹੀ ਸਮਾਨ ਪਾਈ ਜਾ ਰਿਹਾ ਵਾ ਕਿ 84 'ਚ ਇੱਦਾਂ ਹੋਇਆ ਸੀ, ਇੱਦਾਂ ਹੋਏ, ਉਹ ਹੁਣ ਬੰਦੇ ਨੇ ਜੇ 100 ਜਣਿਆਂ ਦੀ ਟਰਾਂਸਲੇਸ਼ਨ ਕਰਨੀ, ਉਹ 84 ਦਾ ਜਿਹੜਾ ਹਾਦਸਾ ਉਹ ਸਾਰਿਆਂ ਦਾ ਉਹਦਾ ਲਾਈਨਾਂ ਲੂਈਨਾਂ ਸੇਮ ਹੋਣੀਆਂ, ਕੋਈ ਬੰਦੇ ਦੀ ਇੰਨੀ ਸਕਿੱਲ ਹੁੰਦਾ ਉਹ ਤਾਂ। ਜੇ ਤਾਂ ਟਰਾਂਸਲੇਸ਼ਨ ਇੰਟਰਪ੍ਰੀਟਰ ਇੱਦਾਂ ਹੁੰਦੀ ਹੈ ਕਿ ਤੁਸੀਂ ਮੂੰਹੋਂ ਬੋਲਿਆ ਆਪਣੀ, ਉਹਨੇ ਲਿਖਤਾ, ਉਹ ਚੀਜ਼ ਯੂਨੀਕ ਆਣੀ ਹੈ। ਉਹ ਭਾਵੇਂ ਮਾੜਾ ਬਿਆਨ ਵੀ ਹੋਵੇ, ਜਿੱਦਾਂ ਉਹਨੂੰ ਤੁਸੀਂ, ਉਹ ਤੁਹਾਡਾ ਸਹੀ ਬਿਆਨ ਹੈਗਾ, ਉਹਦੇ ਵਿੱਚ ਜਦੋਂ ਤੁਸੀਂ ਟਰਾਂਸਲੇਟਰ ਇੰਟਰਪ੍ਰੀਟਰ ਨੇ ਆਪਣਾ ਹੀ ਜਿਹੜਾ 84 ਦੇ ਵਿੱਚ ਕੀ ਹੋਇਆ, ਕਾਲੇ ਕਾਨੂੰਨ ਕੀ ਆ, ਉਹ ਜਿਹੜਾ ਨਰੇਟਿਵ ਜਿਹੜਾ ਹੈਗਾ ਨਾ, ਉਹਦੀਆਂ ਵੀ ਉਹ ਲਾਈਨਾਂ ਜਿਹੜੀਆਂ ਕੋਡ ਕੱਢ ਲੈਂਦਾ ਕਿ ਇਹ ਸਾਰਿਆਂ ਦੀਆਂ ਸੇਮ ਆ, ਇਹ ਝੂਠ ਬੋਲਦੇ ਆ, ਹਨਾ। ਸੋ ਕਈ ਜਿਹੜੇ ਤੁਹਾਡੇ ਆਪਣੇ ਆ ਨਾ, ਜਿਹੜੀ ਤੁਹਾਡੇ ਨਾਲ ਆਪਣੇ ਨਾਲ ਜਿੰਨੀ ਕੁ ਬੀਤੀ ਆ, ਉਨੇ ਕੁ ਤੱਕ ਜਿਹੜੇ ਆਪਣੇ ਬਿਆਨ ਆ ਉਹ ਸੀਮਿਤ ਰੱਖੋ, ਆਪਣੇ ਮੂੰਹੋਂ ਨੂੰ ਟਰਾਂਸਲੇਟ ਕਰਕੇ ਦੱਸੋ। ਨਹੀਂ ਤਾਂ ਕੋਈ ਤੁਹਾਨੂੰ ਲੱਗਦਾ ਕਿ ਫਾਇਦਾ ਹੋਣਾ। ਹੁਣ ਇੱਦਾਂ ਕਿ ਇਹ ਤੁਸੀਂ ਲਾ ਲਓ ਕਿ ਅੱਜ ਦੇ ਕੇਸ 2025-26 'ਚ ਸੁਣਿਆ, ਜੇ ਤੁਹਾਨੂੰ ਅੱਜ ਮੈਂ ਗੱਲ ਕਹਿ ਰਿਹਾ ਕਿ ਇਹ ਆਰਟੀਕੇ ਦੀ ਹੋਣ, ਤੇ ਤੁਸੀਂ ਲਾ ਲਓ ਕਿ ਜਦੋਂ ਉਹਨਾਂ ਦੇ ਕੋਲ ਹੋਰ ਇਹ ਜਿਹੜੇ ਕੇਸ ਇਕੱਠੇ ਹੋ ਜਾਣੇ ਆ, ਹੁਣ ਜਾਂ ਤਾਂ ਇੱਦਾਂ ਬੰਦਾ ਕਹੇ ਯਾਰ ਮੈਂ ਨਹੀਂ ਸੁਣਨਾ, ਬਾਕੀਆਂ ਨੇ ਜੇ ਚੇਂਜ ਕਰਨੀ ਕਰ ਲਵੇ, ਮੈਂ ਇਸ ਹਿਸਾਬ ਨਾਲ ਚੱਲਣਾ। ਹੁਣ ਇੱਦਾਂ ਕਿ ਜੇ ਸਾਰਿਆਂ ਦੀ ਸੋਚ ਉਹ ਆ, ਤੇ ਇਹਦਾ ਹੁਣ ਆਰਟੀਕੇ ਵਾਲਾ ਸੈਨ ਫਰਾਂਸਿਸਕੋ 'ਚ ਵੀ ਜਿਹੜਾ ਮਸਲਾ ਵਾ ਪੈਣਾ ਸ਼ੁਰੂ ਹੋ ਗਿਆ ਜੀ। ਤੇ ਇਹ ਫਿਰ ਜਿਹੜੀ ਡੈਕਲੇਰੇਸ਼ਨਸ ਆ, ਇਹਨਾਂ ਦੀਆਂ ਕੀ ਕੀ ਪ੍ਰੋਬਲਮਸ ਆ ਰਹੀਆਂ? ਡੈਕਲੇਰੇਸ਼ਨ ਦੀ ਜੀ ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈ ਕਿ ਭਾਈ ਜਿਹੜੀ ਤੁਹਾਡੇ ਨਾਲ ਆਪ ਹੱਡ ਬੀਤੀ ਆ, ਆਪ ਆਪਣੀ ਦੱਸੋ, ਕਿਹੜੇ ਪਿੰਡ 'ਚ ਸੀਗਾ, ਕਦੋਂ ਗੁਰਦੁਆਰੇ ਜਾਣਾ ਸ਼ੁਰੂ ਕੀਤਾ, ਕਦੋਂ ਮੈਂ ਕਲਾਸ ਪਾਸ ਕੀਤੀ, ਕਦੋਂ ਮੈਂ ਖੇਤੀਬਾੜੀ ਦੇ ਕੰਮਾਂ 'ਚ ਹੱਥ ਵਟਾਇਆ, ਕਿੱਥੇ ਤੁਹਾਡਾ ਪਿੰਡ ਲੋਕੇਟਡ ਆ, ਕਿਹੜੇ ਤੁਹਾਡੇ ਹਲਕੇ ਦੇ ਉਮੀਦਵਾਰ ਆ। ਉਹ ਆਪਣੀ ਜਿਹੜੀ ਕੇਸ ਆ ਉਹਨੂੰ ਭਰਾਓ ਇਸ ਹਿਸਾਬ ਨਾਲ ਪ੍ਰਜੈਂਟ ਕਰੋ ਕਿ ਜਿਹੜਾ ਅਸਲੀ ਹਰੇਕ ਚੀਜ਼ ਜਿਹੜੀ ਤੁਹਾਡੀ ਇੰਟਰਨੈਟ ਦੇ ਉੱਤੇ ਮੈਚ ਹੋਵੇਗੀ। ਜੇ ਤੁਸੀਂ ਕਿਸੇ ਦਾ ਨਾਂ ਵੀ ਲੈਂਦੇ ਆ, ਹਰੇਕ ਚੀਜ਼ ਜਿਹੜੀ ਤੁਹਾਡੀ ਜਿਹੜੀ ਉਹ ਅਥੈਂਟੀਕੇਟ ਹੋਵੇ, ਕਿ ਹਰੇਕ ਬੰਦੇ ਦਾ ਜਿਹੜਾ ਅਲੱਗ-ਅਲੱਗ ਹੋਵੇ। ਜਦੋਂ ਤੁਸੀਂ ਕਹਿੰਦੇ ਕਿ ਆਹ ਸਾਲ ਮੈਂ ਗ੍ਰੈਜੂਏਟ ਹੋਇਆ, ਉਹਦਾ ਤੁਹਾਡੇ ਕੋਲ ਸਕੂਲ ਦਾ ਸਰਟੀਫਿਕੇਟ ਹੋਵੇ। ਤੁਸੀਂ ਕਹਿੰਦੇ ਆ ਕਿ ਫਲਾਣੇ ਬੰਦੇ ਨਾਲ ਮੇਰਾ ਪੋਲੀਟੀਕਲ ਪੰਗਾ ਵਾ, ਉਹ ਬੰਦੇ ਦੀ ਉਹਨਾਂ ਸਾਲਾਂ ਦੇ ਵਿੱਚ ਉਮੀਦਵਾਰ ਹੋਵੇ, ਚੋਣਵਾਰ ਹੋਵੇ, ਕੋਈ ਅਥੈਂਟਿਸਿਟੀ ਤਾਂ ਉਹਦੇ ਵਿੱਚ ਹੋਵੇ। ਫਿਰ ਤੁਹਾਡੇ ਹੁਣ ਮੈਂ ਐਗਜ਼ਾਮਪਲ ਆ ਗਿਆ ਨਾ, ਉਹ ਜੇ ਕੋਈ ਕਹਿੰਦਾ ਕਿ 2 ਵਾਰੀ ਹਮਲਾ ਹੋਇਆ ਤੇ ਹੁਣ ਇੱਕ ਲੈਟਰ ਉਹਦਾ ਬੰਦੇ ਦੀ 2019 ਦੀ, ਇੱਕ ਉਹਦੀ 2017 ਦੀ, ਤੇ ਬੰਦਾ ਦਫ਼ਤਰ 'ਚ ਹੀ ਬੈਠਾ, ਉਹਨੂੰ ਮੈਂ ਪੁੱਛਾਂ ਕਿ ਤੇਰੀ 19 ਦੀ ਗੱਲ ਹੀ ਹੈ, ਕਹਿੰਦਾ 19 'ਚ ਮੇਰੀ ਇੱਕ ਵਾਰੀ ਤਰੀਕ ਪਈ ਸੀਗੀ ਨਾ, ਤੇ ਤਾਂ ਕਰਕੇ ਮੈਂ 19 'ਚ ਬਣਾਈ ਸੀਗੀ ਲੈਟਰ। ਤੇ ਮੈਂ ਕਿਹਾ ਫਿਰ ਦੂਜੇ ਵਾਲੇ ਦੀ 17 'ਚ ਕਿਉਂ ਆ? 17 ਦਾ ਉਹਨੂੰ ਜਵਾਬ ਨਾ ਪਤਾ ਲੱਗੇ ਕਿ 17 'ਚ ਕਿਉਂ ਬਣੀ ਹੈ, ਕੋਈ ਮਤਲਬ ਜਵਾਬ ਨਹੀਂ। ਹੁਣ ਜੱਜ ਵੀ ਇਹਦਾ ਪੁੱਛਦਾ ਕਿ ਆਹ ਵਾਲੀ ਲੈਟਰ ਤੂੰ 17 'ਚ ਕੀ ਬਣਾਈ? 17 'ਚ ਤਾਂ ਨਾ ਤੇਰੀ ਤਰੀਕ ਸੀਗੀ, ਨਾ ਤੇਰਾ ਹਮਲਾ ਜਿਹੜਾ ਤੇਰਾ ਇਲਾਜ ਤੇਰਾ ਹੋਇਆ 2014 ਦੇ ਵਿੱਚ, 17 ਦੇ ਵਿੱਚ ਲੈਟਰ ਬਣਨ ਦਾ ਕੀ ਮਤਲਬ ਹੈਗਾ? ਸਿੰਪਲ ਜਿਹਾ ਸਵਾਲ ਹੈ ਕਿ ਕਿਉਂ ਬਣੀ ਹੈ, ਆਪਣੀ ਹਾਜ਼ਰ ਜਵਾਬੀ ਹੈ ਬੰਦੇ ਦੀ, 17 'ਚ ਕਿਉਂ ਬਣਾਈ ਹੈ। ਹੁਣ ਬੰਦਾ ਕਈ ਵਾਰੀ ਜਵਾਬ ਹੀ ਨਹੀਂ ਦੇ ਸਕਦਾ ਕਿ 17 'ਚ ਮੇਰੇ ਕੋਲ ਲੈਟਰ ਕਿਉਂ ਆਈ ਹੈ, ਹਨਾ। ਸੋ ਇੱਦਾਂ ਦੇ ਜਿਹੜੇ ਦਸਤਾਵੇਜ਼, ਡਾਕੂਮੈਂਟ ਜਿਹੜੇ ਬਣਦੇ ਆ, ਉਹਦੇ ਵਿੱਚ ਵੀ ਜਿਹੜੀ
ਐਕਚੁਅਲ ਡੇਟ ਆ ਜਦੋਂ ਤੁਸੀਂ ਬਣਾਏ ਆ, ਜੇ ਲੇਟੈਸਟ ਆ ਅੱਜ ਦੀ ਡੇਟ 'ਤੇ ਤੁਹਾਡੇ ਜੇ ਡਾਕੂਮੈਂਟ ਬਣੇ ਹੋ ਤੇ ਅੱਜ ਦੀ ਡੇਟ ਹੀ ਹੋਣੀ ਚਾਹੀਦੀ ਆ, ਨਕਲੀ ਡਾਕੂਮੈਂਟ ਨਹੀਂ ਕੋਈ ਲਾਉਣਾ। ਜਿਹੜੀ ਲੇਟੈਸਟ ਡੇਟ ਆ ਜਦੋਂ ਦੇ ਹੋਣੇ ਆ ਉਦੋਂ ਦੇ ਲਾਣੇ ਆ, ਕਿਉਂਕਿ ਤੁਸੀਂ ਆਪਣੇ ਵੱਲੋਂ ਲੋਕੀ ਕਈ ਵਾਰੀ ਕੀ ਆ ਕਿ ਛਾਰੀ ਮਾਰ ਲੈਂਦੇ ਕਿ ਚੱਲ ਮੈਂ ਬੈਕ ਡੇਟਡ ਹੋਵੇ ਕਿਤੇ ਮੇਰਾ ਕੇਸ ਦਾ ਫਾਇਦਾ ਹੋ ਜਾਣਾ, ਕੋਈ ਫਾਇਦਾ ਫੂਦਾ ਨਹੀਂ ਹੋਣਾ। ਉਹ ਤੁਹਾਡਾ ਨਕਲੀ ਡਾਕੂਮੈਂਟ ਜਿਹੜਾ ਉਹ 'ਚ ਤੁਹਾਨੂੰ ਸਰਕਾਰੀ ਵਕੀਲ ਆ, ਜੱਜ ਆ, ਉਹਨਾਂ ਦੀ ਲੀਗਲ ਪ੍ਰੋਫੈਸ਼ਨਲ ਦੀ ਟ੍ਰੇਨਿੰਗ ਇਸ ਹਿਸਾਬ ਦੀ ਆ। ਉਹ ਫਿਰ ਸਵਾਲ ਜਵਾਬ ਜੋ ਤੁਹਾਨੂੰ ਪੁੱਛਣੇ, ਲੋਕਾਂ ਨੇ ਹੁਣ ਪੜ੍ਹਿਆ ਹੀ ਨਹੀਂ ਆਪਣੀਆਂ ਲੈਟਰਾਂ ਸਾਈਨ ਕਦੋਂ ਹੋਈਆਂ ਕਿੱਦਾਂ ਹੋਈਆਂ, ਤੇ ਕੋਰਟ ਦੇ ਵਿੱਚ ਵੀ ਕਈ ਵਾਰੀ ਸਿੱਧਾ ਹੀ ਚੱਲ ਜਾਂਦੇ ਹੈ ਨਾ। ਹੁਣ ਆਪਣਾ ਸਾਡਾ ਪਹਿਲਾ ਸਵਾਲ ਇਹ ਹੁੰਦਾ ਕਿ ਭਾਈ ਤੂੰ ਆਪਣੀਆਂ ਮੈਡੀਕਲ ਲੈਟਰਾਂ ਪੜ੍ਹੀਆਂ, ਤੇ ਬੰਦਾ ਕਹਿੰਦਾ ਜੀ ਮੈਂ ਪੜ੍ਹੀਆਂ ਹੈ ਨਾ। ਉਹਦੇ ਪੜ੍ਹੀਆਂ ਦਾ ਮਤਲਬ ਇੱਦਾਂ ਕਿ ਉਹਦੇ 'ਚ ਡੇਟ ਕੋਮਾ ਬਿੰਦੀ ਜਿਹੜੀ ਵੀ ਪਈ ਆ ਹਰੇਕ ਚੀਜ਼ ਤੁਹਾਡੀ ਨਿਗਾਹ 'ਚ ਹੈਗੀ ਆ, ਕਿਉਂਕਿ ਕੱਲ ਨੂੰ ਜੇ ਤੁਹਾਡੇ ਕੋਲ ਪੁੱਛਿਆ ਜਾਵੇ ਉਹਨਾਂ ਨੇ ਤਾਂ ਹੁਣ ਜਾ ਕੇ ਤਾਂ ਡਾਕਟਰ ਤੇ ਕੋਲ ਉਹਨਾਂ ਨੇ ਤੁਹਾਡੇ ਕੋਲ ਸਵਾਲ ਜਵਾਬ ਰਾਹੀਂ ਵੈਰੀਫਾਈ ਕਰਨਾ ਕਿ ਬੰਦਾ ਸੱਚ ਬੋਲਦਾ ਕਿ ਝੂਠ ਬੋਲਦਾ। ਜੇ ਤੁਹਾਡੇ ਲੈਟਰਸ ਵਗੈਰਾ ਡਾਕੂਮੈਂਟਸ ਵਗੈਰਾ ਲੇਟੈਸਟ ਡੇਟ ਦੇ ਆ, ਜਿੱਦਾਂ ਹੁਣ ਮੰਨ ਲਓ ਕਿਸੇ ਦੀ 2023 ਤਰੀਕ ਆ, 23 ਦੇ ਵਿੱਚ ਉਹਦੇ ਕੋਲ ਡਾਕਟਰ ਦੀ ਲੈਟਰ ਆ, ਜੋ ਵੀ ਉਹਦਾ ਸੀਗਾ, ਫਿਰ ਉਹਨੇ ਕਹਿਣਾ ਕਿ 23 ਦੇ ਵਿੱਚ ਹੁਣ ਕਿੱਦਾਂ ਬਣਾਏ। ਉਹਨੇ ਕਹਿਣਾ ਮੇਰੀ ਹੁਣ ਜੋ ਵੀ ਸੀਗਾ ਨਾ ਕਿ ਉਹਨੇ ਜੱਜ ਨੇ ਪੁੱਛਣਾ ਕਿ ਕਿੱਦਾਂ ਤੇਰੇ ਕੋਲ ਪਹੁੰਚੇ, ਉਹਨੇ ਆਪਣਾ ਦੱਸਣਾ ਕਿ XYZ ਬੰਦੇ ਨੇ ਬਣਾ ਕੇ ਕਿੱਦਾਂ ਭੇਜੇ, ਡਾਕ ਰਾਹੀਂ ਭੇਜੇ, ਈਮੇਲ ਕੀਤੀ। ਫਿਰ ਮੇਨ ਮੁੱਦਾ ਉੱਠਦਾ ਕਿ ਜਿਹੜੇ ਬੰਦੇ ਨੇ ਲੈਟਰ ਬਣਾਈ ਹੈ ਡਾਕਟਰ ਨੇ, ਉਹਨੇ ਕਿਹੜੇ ਹਿਸਾਬ ਨਾਲ ਬਣਾਈ ਆ, ਉਹਦੇ ਕੋਲ ਰੈਕਡ ਹੈਗੇ ਕਿ ਨਹੀਂ ਹੈਗੇ। ਹੁਣ ਸਾਡਾ ਇੱਕ ਕੇਸ ਸੀਗਾ, ਉਹਦੇ ਵਿੱਚ ਜੱਜ ਨੇ ਕਿਹਾ ਸੀ, ਕਹਿੰਦਾ ਕੇਸ ਕਹਿੰਦਾ ਪਾਸ ਆ ਬੰਦੇ ਦਾ, ਪਰ ਕਹਿੰਦਾ ਜਿਹੜਾ ਡਾਕਟਰ ਦੇ ਰੈਕਡ ਦੀ ਕਹਿੰਦਾ ਕਾਪੀ ਆ, ਉਹਦੀ ਕਹਿੰਦਾ ਨੋਟਰੀ ਜਿਹੜੀ ਸਾਨੂੰ ਲੈ ਕੇ ਆ ਕੇ ਦਿਓ ਕਿ ਰੈਕਡ ਕਿੱਥੇ ਉਹਨੇ ਰੱਖੇ ਆ, ਕਿ ਉਹਨੂੰ ਕਿੱਦਾਂ ਪਤਾ ਐਡੀ ਡਿਟੇਲ ਦੇ ਨਾਲ। ਤੇ ਕਈ ਵਾਰੀ ਆਪਾਂ ਡਾਕਟਰ ਦੀ ਵੀ ਲੈਟਰ ਲਿਖਦਾ, ਉਹਨੇ ਵੀ ਲਿਖਿਆ ਇੱਥੇ ਹਮਲਾ ਹੋਇਆ ਸੀ, ਇੱਦਾਂ ਹੋਇਆ ਸੀ। ਉਹਨੇ ਕਹਿਣਾ, ਉਹਨੇ ਸਿੱਧੇ ਸਵਾਲ ਪੁੱਛਣਾ ਕਿ ਉਹਨੇ ਕਹਿਣਾ ਡਾਕਟਰ ਨੂੰ ਕਿੱਦਾਂ ਪਤਾ 10 ਸਾਲਾਂ ਬਾਅਦ ਕਿ ਭਾਈ ਤੇਰੇ ਉੱਤੇ ਹਮਲਾ ਹੋਇਆ ਸੀਗਾ। ਡਾਕਟਰ ਦਾ ਤਾਂ ਹੁਣ ਕੰਮ ਕੋ ਹਜ਼ਾਰਾਂ ਪੇਸ਼ੈਂਟ ਜਾਂਦੇ ਆ ਜੀ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਹਰੇਕ ਚੀਜ਼ ਉਹਨਾਂ ਨੇ ਦੇਖਣੀ ਕਿ ਅਥੈਂਟਿਕ ਜਰਨਲ ਆ, ਬਿਜ਼ਨਸ ਜਿੱਦਾਂ ਚੱਲਦਾ ਉੱਥੇ ਡਾਕਟਰਾਂ ਦਾ, ਕਿ ਉਹਦੇ ਹਿਸਾਬ ਨਾਲ ਇਹਦੇ ਆਏ ਆ ਕਿ ਇਹਦੀ ਸਪੈਸ਼ਲ ਹੈ ਨਾ। ਸੋ ਸੇਮ ਚੀਜ਼ ਉਹਨੇ ਇੱਕ ਦਾ ਸੀਗਾ ਕਿ ਉਹਨੂੰ ਪੁੱਛੇ ਕਿ ਰਾਹਗੀਰਾਂ ਦੇ ਜਿਹੜੇ ਐਫੀਡੇਵਿਟ ਆ ਕਿ ਜਿਨ੍ਹਾਂ ਨੇ ਰਾਹਗੀਰਾਂ ਨੇ ਬਚਾਇਆ, ਉਹਨਾਂ ਦੇ ਜਿਹੜੀ ਮੇਨ ਚੀਜ਼ ਆ ਕਿੱਦਾਂ। ਇਹਦੇ ਵਿੱਚ ਆਪਾਂ ਕਈ ਵਾਰੀ ਦੇਖਿਆ ਮਸਲੇ ਬੜੇ ਜ਼ਿਆਦਾ ਉੱਠਦੇ ਆ ਕਿ ਤੈਨੂੰ ਘਰੇ ਲੈ ਕੇ ਗਏ ਸੀ ਕਿ ਡਾਕਟਰ ਦੇ ਲੈ ਕੇ ਗਏ ਸੀਗੇ। ਉਹ ਟਰਾਂਸਲੇਟਰ ਇੰਟਰਪ੍ਰੇਟਰਾਂ ਤੋਂ ਵਿੱਚ ਪਵਾਏ ਆ, ਇੱਕ ਰਾਹਗੀਰ ਘਰ ਛੱਡੀ ਜਾਂਦਾ ਉਹਨੂੰ, ਇੱਕ ਨੂੰ ਡਾਕਟਰ ਦੇ ਛੱਡੀ ਜਾਂਦਾ, ਇੱਕ ਕਹਿੰਦਾ ਤੇ ਮੈਂ ਬਾਪੂ ਨੂੰ ਫੋਨ ਕੀਤਾ ਸੀ, ਇੱਕ ਕਹਿੰਦਾ ਬਾਪੂ ਉੱਥੇ ਆ ਕੇ ਮਿਲਿਆ ਸੀਗਾ। ਤੇ ਜਿਹੜੇ ਉਹਦੇ ਬੰਦੇ ਦੇ ਬਿਆਨ ਆ ਉਹ ਬਾਰਡਰ ਤੇ ਕੁਝ ਹੋਰ ਕਹੀ ਜਾਂਦੇ ਆ, ਜਿਹੜਾ ਵਿੱਚ ਡਿਟੇਲ ਲਿਖੀ ਆ ਉਹ ਕੁਝ ਹੋਰ ਕਹੀ ਜਾਂਦੀ ਆ ਕਿ ਘਰ ਵਾਲਾ ਇਹ, ਤੇ ਜਿਹੜਾ ਬਾਪੂ ਦਾ ਐਫੀਡੇਵਿਟ ਹੈਗਾ ਉਹ ਕੁਝ ਹੋਰ ਕਹੀ ਜਾਂਦਾ ਕਿ ਮਤਲਬ ਸਿਰਫ ਇੰਨੀ ਗੱਲ ਤੇ ਇੱਕ ਬੰਦੇ ਨਾਲ ਮੇਲ ਕਿੱਥੇ ਹੋਇਆ ਹੈਗਾ ਕਿ ਜਦੋਂ ਮੁੰਡੇ ਨੂੰ ਫੱਟੜ ਦੇਖਿਆ ਉਹਦੇ ਨਾਲ ਕਦੋਂ ਹੋਇਆ ਸੀਗਾ ਨਾ। ਸੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਉਹਦੇ ਵਿੱਚ ਵੀ ਜਿਹੜਾ ਜੱਜ ਹੈਗਾ ਉਹ ਮੌਕਾ ਦਿੰਦਾ ਪੂਰਾ ਕਿ ਭਾਈ ਤੂੰ ਦੱਸ, ਤੁਰਨਾ ਐਕਚੁਅਲ 'ਚ ਦੱਸ ਤੂੰ ਕਿਉਂ ਇਹੀ ਬੰਦਾ ਦਾ ਇੱਦਾਂ, ਫਿਰ ਉਹ ਇੱਦਾਂ ਕਿ ਆਹ ਚੀਜ਼ ਇੱਦਾਂ ਕਿਉਂ ਆ, ਆਹ ਚੀਜ਼ ਇੱਦਾਂ ਕਿਉਂ ਆ, ਇਹਦਾ ਐਫੀਡੇਵਿਟ ਇੱਦਾਂ ਕਿਉਂ ਕਹਿੰਦਾ, ਉਹਦਾ ਐਫੀਡੇਵਿਟ ਇੱਦਾਂ ਕਿਉਂ ਕਹਿੰਦਾ ਹੈ ਨਾ। ਸੋ ਬੰਦੇ ਨੇ ਜਿਹੜੇ ਹਰੇਕ ਚੀਜ਼ ਆ ਜਿਹੜੀ ਤੁਹਾਡੇ ਡਾਕੂਮੈਂਟ 'ਤੇ ਗਲਤੀ ਆ ਉਹਦੀ ਵੀ ਜਿਹੜੀ ਸਫਾਈ ਤੁਸੀਂ ਦੇਣੀ ਆ ਕਿ ਕਿਉਂ ਇੱਦਾਂ ਦੀ ਗਲਤੀ ਆ, ਕਿ ਕਿਉਂ ਇਹ ਐਰਰ ਕਿਉਂ ਹੋਈ ਹੈ ਨਾ। ਉੱਤੇ ਵੀ ਜੱਜ ਜਿਹੜਾ ਤੁਹਾਨੂੰ ਕਈ ਵਾਰੀ ਮਾਫ ਕਰ ਦਿੰਦਾ ਜੇ ਤੁਹਾਡੀ ਟੈਕਨੀਕਲ ਮਿਸਟੇਕ ਆ ਜਾਂ ਕੁਛ ਉੱਦਾਂ ਦਾ ਹੈਗਾ ਹੈ ਨਾ ਜੀ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਕੋਰਟਾਂ ਦੇ ਵਿੱਚ ਡੈਕਲੇਰੇਸ਼ਨ ਦੇ ਵਿੱਚ ਇਹ ਜਿਹੜਾ ਹੈਗਾ ਇਹ ਕੰਮ ਜਿਹੜਾ ਜ਼ਿਆਦਾ ਜਿਹੜਾ ਡੈਕਲੇਰੇਸ਼ਨ ਦਾ ਜਿਹੜਾ ਤੁਹਾਡਾ ਹੈਗਾ ਆਪ ਉਹਨੂੰ ਪਹਿਲੇ ਦਿਨ ਤੋਂ ਹੀ ਜਿਹੜਾ ਉਹ ਲਿਖੋ, ਆਪਣੇ ਹੱਥੀਂ ਲਿਖੋ ਉਹਨੂੰ, ਫਿਰ ਟਰਾਂਸਲੇਟ ਟਰੂਸਲੇਟ ਕਰਾਉਣੀ ਕਰਾਓ, ਵਿੱਚ ਮਿਡਲ ਮੈਨ ਨੂੰ ਨਾ ਪਵਾਓ। ਸੋ ਇਹ ਚੀਜ਼ ਆ ਜਿਹੜਾ ਹੁਣ ਐਂਡ ਆਫ ਦ ਡੇ ਤੁਹਾਡੀ ਤਰੀਕ ਆ। ਹੁਣ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਬਿਆਨ ਹੁਣ ਬੜੇ ਵਧੀਆ ਲਿਖੇ ਸਾਡੇ ਮੂਹਰੇ ਆ ਕੇ ਬੰਦਾ ਉਹਨਾਂ ਨੂੰ ਸਵਾਲ ਜਵਾਬ ਕਰੀਦਾ, ਸਵਾਲ ਜਵਾਬ ਕੁਛ ਹੈ ਹੀ ਨਹੀਂ ਹੈ ਨਾ। ਜੀ। ਤੇ ਕਾਲੇ ਕਾਨੂੰਨ ਕੀ ਆ, ਇੱਕ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨਾ ਵਿੱਚ ਕਈ ਵਾਰੀ ਹਾਸੇ ਮਜ਼ਾਕ ਚਲੋ ਦੱਸ ਦਈਦੀਆਂ ਕਿ ਇੱਦਾਂ ਹੋਇਆ ਇੱਦਾਂ ਹੋਇਆ। ਕਈ ਸਾਰੀਆਂ ਜਿਹੜੀਆਂ ਚੀਜ਼ਾਂ ਨਾ ਤੁਸੀਂ ਕਹਿਣਾ ਕਿ ਯਾਰ ਇਹ ਮੁੱਦੇ ਮਜ਼ਾਕ ਕਰਦੇ ਆ, ਐਕਚੁਅਲੀ ਦੇ ਵਿੱਚ ਹੁੰਦਾ ਬੰਦਾ ਦਾ ਇੱਕ ਦਾ ਸੀਗਾ ਕਿਸਾਨੀ ਮੁੱਦੇ ਦਾ ਨਾ ਕਿ ਸਾਰਾ ਕੇਸ ਉਹਦਾ ਸੀਗਾ ਜੀ। ਉਹਨੇ ਲਿਖਿਆ ਕਿ ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਉਹਨਾਂ ਨੇ ਉਹਦੇ ਖਿਲਾਫ ਜਿਹੜਾ ਪ੍ਰੋਟੈਸਟ ਸੀਗਾ ਸਾਰਿਆਂ ਨੂੰ। ਹੁਣ ਜਦੋਂ ਤੁਸੀਂ ਹੈਗਾ 80-90% ਲੋਕਾਂ ਨੂੰ ਪੁੱਛੋ ਕਿ ਜਿਹੜੇ 3 ਕਾਨੂੰਨ ਸੀਗੇ ਉਹ 3 ਕਾਨੂੰਨ ਸੀਗੇ ਕੀ, ਤਾਂ ਉਹ ਕਹਿੰਦਾ 3 ਕਾਨੂੰਨਾਂ ਦੇ ਨਾਂ ਨਹੀਂ ਪਤਾ। ਹੱਦ ਤੋਂ ਹੱਦ ਬੰਦਾ ਮੋਟੇ ਤੌਰ ਤੇ ਦੱਸ ਦੂਗਾ ਕਿ ਇੱਕ MSP ਦਾ ਸੀਗਾ, ਇੱਕ ਇੱਦਾਂ ਦਾ ਸੀਗਾ, ਪਰ ਕਾਲੇ ਕਾਨੂੰਨ ਦੇ ਜਿਹੜੇ ਪੂਰਾ ਫੁੱਲ ਨੇਮ ਕੀ ਸੀਗਾ, ਕਿਹੜਾ ਐਕਟ ਸੀਗਾ ਉਹ ਨਹੀਂ ਪਤਾ। ਹੁਣ ਜਿਹੜਾ ਯਾਰ ਕਿਸਾਨੀ ਦਾ ਕੇਸ ਆ ਉਹਨੂੰ ਆਪਣਾ ਪੂਰਾ ਬਿੱਲ ਦਾ ਨਾਂ ਨਹੀਂ ਪਤਾ ਹੈ ਨਾ। ਜੱਜ ਕਹੂਗਾ ਯਾਰ ਤੂੰ ਕਿੰਨਾ ਕੁ ਵੱਡਾ ਜਿਹੜਾ ਕ੍ਰਾਂਤੀਕਾਰੀ ਹੈਗਾ ਕਿ ਤੈਨੂੰ ਬਿੱਲਾਂ ਦੇ ਤੈਨੂੰ ਨਾਂ ਨਹੀਂ ਪਤਾ। ਵਾਪਸ ਤੂੰ ਹੈ ਨਾ ਕਿ ਲੋਕਾਂ ਨੂੰ ਤੂੰ ਕਹਿਣਾ ਕਿ ਮੈਂ 100 ਜਣਿਆਂ ਨੂੰ ਜੋੜਨਾ, 100 ਜਣਿਆਂ ਨੂੰ ਕਿੱਦਾਂ ਜੋੜੂੰਗਾ ਜੇ ਤੈਨੂੰ
ਇੰਨਾ ਹੀ ਨਹੀਂ ਤੂੰ ਬਾਦਰ ਕੀਤਾ ਕਿ ਜਿਹੜੇ ਕਰਕੇ ਤੂੰ ਪ੍ਰੋਟੈਸਟ ਕਰਦਾ ਤੈਨੂੰ ਬਿੱਲਾਂ ਦਾ ਨਾਂ ਨਹੀਂ ਪਤਾ। ਉਹ ਕਹਿੰਦਾ ਦੱਸੋ ਜੀ ਕੀ ਆ। ਮੈਂ ਕਿਹਾ ਮੈਂ ਕਿਉਂ ਦੱਸੂਗਾ ਭਾਈ, ਮੇਰਾ ਕੰਮ ਪੁੱਛਣਾ ਤੈਨੂੰ, ਹੈ ਨਾ। ਕਿੱਦਾਂ ਬੰਦਾ ਕਹਿੰਦਾ ਕਿ ਬਿੱਲਾਂ ਦੇ, ਕਹਿੰਦਾ ਮੈਂ ਜਾ ਕੇ, ਕਹਿੰਦਾ ਮੈਂ ਘਰਦਿਆਂ ਨੂੰ ਵੀ ਫੋਨ ਕੀਤਾ, ਉਹਨਾਂ ਨੂੰ ਵੀ ਨਹੀਂ ਕਹਿੰਦਾ ਪਤਾ ਲੱਗਾ। ਕਹਿੰਦਾ ਮੈਂ ਆਪਣੇ ਦੋਸਤਾਂ ਨੂੰ ਵੀ ਪੁੱਛਿਆ, ਕਹਿੰਦਾ ਉਹਨਾਂ ਨੂੰ ਵੀ ਨਹੀਂ ਕਹਿੰਦਾ ਪਤਾ, ਕਹਿੰਦਾ ਬਿੱਲਾਂ ਦੇ ਕਹਿੰਦਾ ਨਾਂ ਕੀ ਆ। ਤਾਂ ਮੈਂ ਕਿਹਾ ਇੱਦਾਂ ਕਿੱਦਾਂ। ਮੈਂ ਕਿਹਾ ਤੈਨੂੰ ਬਿੱਲਾਂ ਦੇ ਨਹੀਂ ਨਾਮ ਮਤਲਬ ਹੁਣ ਪਤਾ। ਸੋ ਇਹ ਚੀਜ਼ ਹੈ ਕਿ ਜਿਹੜੀ ਕੇਸ ਦੀ ਡਿਟੇਲ ਆ ਉਹ ਪਤਾ ਜਿਹੜੀ ਤੁਹਾਨੂੰ ਹੋਣੀ ਜ਼ਰੂਰੀ ਹੈ ਡਿਕਲੇਰੇਸ਼ਨ ਦੇ ਵਿੱਚ। ਇਸ ਲਈ ਆਪਣੀ ਆਪ ਲਿਖੋ, ਜਿੰਨਾ ਪਤਾ ਉਨਾ ਲਿਖੋ, ਨਹੀਂ ਜ਼ਿਆਦਾ ਜਿਹਦਾ ਕੁਝ ਲਿਖਣ ਦੀ ਲੋੜ ਨਹੀਂ, ਉਨਾ ਤੁਹਾਡੇ ਲਈ ਬੈਟਰ ਆ। ਕਿਉਂਕਿ ਜਿਹੜੀ ਚੀਜ਼ ਨਹੀਂ ਪਤਾ ਉਹਦੇ ਬਾਰੇ ਤੁਹਾਨੂੰ ਲਿਖਣ ਦਾ ਕੋਈ ਫਾਇਦਾ ਨਹੀਂ ਜੀ। ਸੋ ਬਿਲਕੁਲ ਪੰਜਾਬੀ ਰੇਡੀਓ USA ਨੂੰ ਸੁਣਿਆ ਜ਼ਰੂਰ ਕਰੋ, YouTube ਚੈਨਲ ਵੀ ਸਬਸਕ੍ਰਾਈਬ ਕਰ ਲਓ, ਕਿਉਂਕਿ ਸਵੇਰੇ ਸ਼ਾਮ ਜੋ ਖਬਰਾਂ ਆਉਂਦੀਆਂ ਕੀ ਕੁਝ ਵਾਪਰਦਾ ਦੁਨੀਆ 'ਚ ਪੰਜਾਬ 'ਚ, ਉਹ ਜੇ ਤੁਸੀਂ ਸੁਣਦੇ ਰਹੋ ਤਾਂ ਤੁਹਾਡਾ ਜਿਹੜਾ ਕੇਸ ਆ ਉਹਦੇ ਬਾਰੇ ਵੀ ਤੁਹਾਡੀ ਜਿਹੜੀ ਅਪਡੇਟ ਹੁੰਦੀ ਰਹੂਗੀ। ਤੇ ਜੀ ਇੱਕ ਅਗਲਾ ਮੇਰਾ ਕੁਐਸਚਨ ਇਹ ਆ ਵੀ ਕੋਰਟ ਇਹ ਵੀ ਪੁੱਛ ਸਕਦੀ ਆ ਵੀ ਜਿਹੜਾ ਤੁਹਾਡਾ ਡੈਕਲੇਰੇਸ਼ਨ ਹੈ ਇਹ ਤੁਸੀਂ ਤਿਆਰ ਕੀਤਾ ਜਾਂ ਕਿਸੇ ਹੋਰ ਨੇ ਤਿਆਰ ਕੀਤਾ ਜਾਂ ਕਿਸੇ ਨੇ ਪੈਸੇ ਲੈ ਕੇ ਤੁਹਾਡਾ ਤਿਆਰ ਕੀਤਾ? ਸੋ ਇੱਕ ਆ ਬੜੀ ਚੀਜ਼, ਸਭ ਤੋਂ ਪਹਿਲਾ ਸਵਾਲ ਹੀ ਉਹਨਾਂ ਦਾ ਹੁੰਦਾ ਕਿ ਤੇਰੇ ਬਿਆਨ ਜਿਹੜੇ ਕਿੱਦਾਂ ਤਿਆਰ ਹੋਏ ਆ। ਉੱਥੇ ਬੰਦਾ ਘਬਰ ਜਾਂਦਾ ਕਿੱਦਾਂ, ਹੈ ਨਾ। ਤੇ ਮੈਂ ਜਦੋਂ ਹੁਣ ਮੇਰੇ ਮੂਹਰੇ ਬੰਦਾ ਤਿਆਰੀ ਲਈ ਬੈਠਾ, ਮੇਰਾ ਵੀ ਪਹਿਲਾ ਸਵਾਲ ਇਹ ਹੈ ਕਿ ਤੇਰੇ ਬਿਆਨ ਕਿੱਦਾਂ ਤਿਆਰ ਹੋਏ ਆ। ਉਹਨੇ ਜੀ ਮੈਂ ਆਪ ਕੀਤੇ ਆ ਤਿਆਰ। ਮੈਂ ਕਿਹਾ ਤੂੰ ਹੁਣ ਆਪ ਭਰਾਵਾ ਲਿਖ ਥੋੜ੍ਹਾ ਸਕਦਾ ਵਾ, ਇੰਗਲਿਸ਼ ਦੇ ਵਿੱਚ ਥੋੜ੍ਹਾ ਤੂੰ ਟਾਈਪ ਕਰ ਦੇਣੇ ਆ। ਤੇਰੇ ਤੋਂ ਕੋਰਟ ਸਵਾਲ ਪੁੱਛ ਰਿਹਾ ਕਿ ਇਹ ਜਿਹੜੇ ਬਿਆਨ ਆ ਇਹ ਟਾਈਪ ਕਿੱਦਾਂ ਹੋਏ ਆ। ਉਹ ਕਈ ਵਾਰੀ ਬੰਦਾ ਕਹਿੰਦਾ ਮੈਂ ਲਿਖ ਕੇ ਜੀ ਦਿੱਤੇ ਸੀਗੇ, ਫਿਰ ਕੋਰਟ ਕਹੂਗਾ ਕਿ ਫਿਰ ਵਕੀਲ ਨੂੰ ਉਹਨੇ ਕਹਿਣਾ ਕਿ ਯਾਰ ਤੈਨੂੰ ਜੇ ਲਿਖ ਕੇ ਦਿੱਤੇ ਸੀ ਉਹਦੀ ਕਾਪੀ ਸਬਮਿਟ ਕਰਾ। ਫਿਰ ਤਾਂ ਤੂੰ ਇੰਟਰਪ੍ਰੈਟ ਕੀਤੇ ਆ, ਟਰਾਂਸਲੇਟ ਨਹੀਂ। ਇੰਟਰਪ੍ਰੈਟ ਤੇ ਟਰਾਂਸਲੇਟ 'ਚ ਫਰਕ ਹੋ ਗਿਆ ਕਿ ਟਰਾਂਸਲੇਟ ਕੀਤੇ ਕਿ ਇੰਟਰਪ੍ਰੈਟ ਕੀਤੇ ਆ, ਹੈ ਨਾ। ਤੇ ਜੀ ਉਹ ਕਹਿੰਦਾ ਉਹਦੀ ਕਾਪੀ ਨਹੀਂ ਆਈ, ਹੈ ਨਾ। ਤਾਂ ਉਹਨੂੰ ਮੈਂ ਕਿਹਾ ਇਹ ਨਹੀਂ ਕਿ, ਮੈਂ ਕਿਹਾ ਤੈਨੂੰ ਮੈਂ ਸਹੀ ਸਵਾਲ ਪੁੱਛਦਾ ਪਿਆ ਕਿ ਤੇਰੇ ਬਿਆਨ ਬਣੇ ਕਿੱਦਾਂ ਨਾ। ਪਹਿਲਾਂ ਫਿਰ 2-3 ਮਿੰਟ ਕਨਫਿਊਜ਼ ਰਹਿ ਗਏ। ਮੈਂ ਕਿਹਾ ਭਰਾਵਾ ਤੂੰ ਕੋਰਟ ਨੂੰ ਛੱਡ, ਅਸਲੀ 'ਚ ਦੱਸ ਕਿੱਦਾਂ ਹੋਇਆ ਵਾ, ਤੇਰੇ ਬਿਆਨ ਕਿੱਦਾਂ ਬਣਿਆ। ਉਹ ਕਹਿੰਦਾ ਕਿ ਬਿਆਨ ਮੇਰੇ ਮੈਂ ਆਇਆ ਸੀ, ਮੈਂ ਮੂੰਹ ਜਵਾਨੀ ਤੁਹਾਨੂੰ ਦੱਸਿਆ, ਫਿਰ ਤੁਸੀਂ ਟਾਈਪ ਕੀਤਾ। ਮੈਂ ਕਿਹਾ ਤੇਰੇ ਤੋਂ ਉਹੀ ਤਾਂ ਪੁੱਛਣ ਦੇ ਆ ਕਿ ਇਹ ਟਾਈਪ ਕਿਵੇਂ ਕੀਤੇ, ਉਹਨੂੰ ਸਿੱਧੇ ਦੱਸ ਕੇ ਕਿਹੜੇ ਮੈਥਡ ਨਾਲ ਜਿਹੜੇ ਬਿਆਨ ਜੱਜ ਇਹ ਪੁੱਛਣ ਦੀ ਕੋਸ਼ਿਸ਼ ਕਰਿਆ ਕਿ ਕਿਹਨੇ ਬਣਾਇਆ। ਕੋਈ ਤੈਨੂੰ ਕਹਾਣੀ ਨਹੀਂ, ਇਹ ਨਹੀਂ ਕਿ ਹਰੇਕ ਗੱਲ 'ਚ ਝੂਠ ਬੋਲਣਾ ਜਾਂ ਕੁਛ ਕਰਨਾ। ਤੈਨੂੰ ਸਿੱਧੇ ਸਵਾਲ ਆ ਕਿ ਬਿਆਨ ਤੇਰੇ ਕਿੱਦਾਂ ਤਿਆਰ ਹੋਏ ਆ। ਤੇ ਜੇ ਤੂੰ ਦੱਸਿਆ ਉਹਨੇ, ਫਿਰ ਉਹਨੇ ਜੱਜ ਨੇ ਅਗਲਾ ਸਵਾਲ ਪੁੱਛਣਾ ਕਿ ਯਾਰ ਤੇਰੇ ਵਕੀਲ ਨੇ ਕੁਛ ਆਪਣੇ ਵੱਲੋਂ ਤਾਂ ਨਹੀਂ ਐਡ ਕੀਤਾ, ਤੇਰੇ ਵਕੀਲ ਨੇ ਕੁਛ ਤੇਰੇ ਘਟਾਇਆ ਵਧਾਇਆ ਤਾਂ ਨਹੀਂ ਇਹਦੇ ਵਿੱਚੋਂ, ਤੂੰ ਕਿਸੇ ਤੀਜੇ ਬੰਦੇ ਨੂੰ, ਵਕੀਲ ਤੋਂ ਇਲਾਵਾ ਕਿਸੇ ਤੀਜੇ ਬੰਦੇ ਨੂੰ ਤਾਂ ਨਹੀਂ ਪੈਸੇ ਦਿੱਤੇ ਆਪਣੇ ਬਿਆਨ ਬਣਾ ਲਈ, ਹੈ ਨਾ। ਉਹਦਾ ਜਵਾਬ ਜੇ ਪੈਸੇ ਦਿੱਤੇ ਦਾ ਉਹਨਾਂ ਨੇ ਕਹਿਣਾ ਕੌਣ ਆ ਬੰਦਾ, ਉਹਦੀ ਉਹਨਾਂ ਨੇ ਇਨਫੋਰਮੇਸ਼ਨ ਲੈ ਲੈਣੀ, ਹੈ ਨਾ, ਕੌਣ। ਤੇ ਪਰ ਇਹ ਆ ਕਿ ਨਾਰਮਲੀ ਤੁਹਾਡਾ ਜਿਹੜਾ ਉਹ ਤੁਹਾਡਾ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਉਹਨੂੰ ਸਿੱਧੇ ਸਪਸ਼ਟ ਸ਼ਬਦਾਂ ਦੇ ਵਿੱਚ ਤੁਸੀਂ ਜਿਹੜਾ ਕਿ ਕਿੱਦਾਂ ਤੁਹਾਡੇ ਡਾਕੂਮੈਂਟ ਤਿਆਰ ਹੋਏ ਆ, ਤੁਹਾਡਾ ਜਵਾਬ ਪਹਿਲੇ ਸੈਕਿੰਡ 'ਚ ਨਿਕਲਣਾ ਚਾਹੀਦਾ। ਉਹ 'ਚ ਜੇ ਤੁਹਾਡੀ ਗੋਲਮੋਲ ਹੈਗੀ ਉੱਥੇ ਉਹਨੂੰ ਸ਼ੱਕ ਆ ਕਿ ਇਹ ਝੂਠ ਬੋਲਦਾ ਸ਼ਾਇਦ ਬੰਦਾ। ਫਿਰ ਉਹਦਾ ਜੀ ਤੇਰੇ ਜਿਹੜੇ ਐਫੀਡੈਵਿਟ ਆ ਕਿਹਨੇ ਤਿਆਰ ਕੀਤੇ ਆ ਜੀ, ਤੇ ਉਹਨੇ ਵੀ ਜੀ ਉੱਥੋਂ ਜੀ ਗਵਾਹਾਂ ਨੇ ਬਣਾਇਆ। ਉਹ ਕਹਿੰਦਾ ਲਿਖੇ ਕਿੰਨੇ ਆ, ਕਿੰਨੇ ਬਣਾਏ ਕਿੱਦਾਂ, ਤੇਰੇ ਕੋਲ ਪਹੁੰਚੇ ਕਿੱਦਾਂ, ਉਹਦਾ ਜਵਾਬ ਦੇ ਕਿ ਤੇਰੇ ਕੋਲ ਡਾਕ ਰਾਹੀਂ ਪਹੁੰਚੇ, ਮੇਲ ਰਾਹੀਂ ਪਹੁੰਚੇ। ਹੁਣ ਕਈ ਵਾਰੀ ਬੰਦਾ ਕਹਿੰਦਾ ਡਾਕ ਰਾਹੀਂ ਪਹੁੰਚੇ ਆ, ਉਹ ਕਹਿੰਦਾ ਪਰ ਇਹ ਤਾਂ ਆਵਲੀ ਤਰੀਕ ਨੂੰ ਬਣਿਆ, ਤੇਰੇ ਵਕੀਲ ਨੇ ਜਮ੍ਹਾਂ ਅਗਲੇ ਦਿਨ ਕਰਾਏ ਆ, ਪਰ ਡਾਕ ਨੂੰ ਤਾਂ 3-4 ਦਿਨ ਲੱਗਣੇ ਆ। ਸੋ ਜੇ ਤੁਹਾਡੇ ਕੋਲ ਕਈ ਵਾਰੀ ਥੱਲੇ ਕੈਮ ਸਕੈਨਰ ਲਿਖਿਆ ਹੁੰਦਾ, ਹੈ ਨਾ, ਉਹ ਕਹਿੰਦਾ ਤੂੰ ਕਹਿੰਦਾ ਡਾਕ ਨਾ ਪਹੁੰਚੇ, ਇੱਥੇ ਕੈਮ ਸਕੈਨਰ ਲਿਖਿਆ ਥੱਲੇ। ਸੋ ਜਿਹੜੀਆਂ ਛੋਟੀਆਂ ਜਿਹੜੀਆਂ ਚੀਜ਼ਾਂ, ਬਰੀਕੀਆਂ ਜਿਹੜੀਆਂ ਹੈਗੀਆਂ, ਜੋ ਹੋਇਆ ਨਾ ਉਹੀ ਦੱਸਣਾ ਵਾ ਕਿ ਜੇ ਤੁਹਾਨੂੰ ਡਾਕ ਰਾਹੀਂ ਪਹੁੰਚੇ ਡਾਕ ਰਾਹੀਂ, ਜੇ ਤੁਹਾਨੂੰ WhatsApp ਰਾਹੀਂ ਭੇਜੇ ਆ WhatsApp ਰਾਹੀਂ, ਜਿਹੜਾ ਵੀ ਤੁਹਾਡਾ ਤਰੀਕਾ, ਇਹਦੇ ਵਿੱਚ ਕੁਛ ਤੁਸੀਂ ਡਰਨਾ ਨਹੀਂ, ਇਹਨੂੰ ਆਰਾਮ ਨਾਲ ਦੱਸੋ ਉਹਨੂੰ ਕਿ ਭਾਈ ਮੇਰਾ ਮੈਥਡ ਇਹ ਸੀਗਾ। ਹੁਣ ਜੱਜ ਨੇ ਇਹ ਥੋੜ੍ਹਾ ਨਾ ਕਹਿਣਾ ਕਿ WhatsApp ਰਾਹੀਂ ਕਿਉਂ ਭੇਜੇ, ਉਹਦੇ ਰਾਹੀਂ ਕਿਉਂ ਭੇਜੇ। ਉਹ ਜੋ ਹੈਗਾ ਉਹਨੂੰ ਸਹੀ ਤਰੀਕੇ ਨਾਲ ਆਪਣੇ ਪਹਿਲਾਂ ਡਾਕੂਮੈਂਟ ਦੀ ਸਭ ਤੋਂ, ਫਿਰ ਉਹਨੇ ਪੁੱਛਣਾ ਕਿ ਜਿਹੜਾ ਇਹਦੇ ਵਿੱਚ ਬਿਆਨਾਂ ਦੇ ਵਿੱਚ ਹੈਗਾ ਤੇਰੇ ਵਕੀਲ ਨੇ ਸਾਰਾ ਤੈਨੂੰ ਪੜ੍ਹ ਕੇ ਸੁਣਾਤਾ। ਹੁਣ ਜਿਹੜੀ ਵਾਰਨਿੰਗ ਹੈ, ਜਦੋਂ ਬੰਦਾ ਜੱਜ ਨੇ ਇਹ ਕਹਿਣਾ ਕਿ ਕੱਲ ਨੂੰ ਬਹਾਨਾ ਨਾ ਲਾਵੇ ਕਿ ਮੈਨੂੰ ਪੜ੍ਹ ਕੇ ਨਹੀਂ ਸੁਣਾਇਆ ਸੀ, ਉਹਨੇ ਫਿਰ ਇੱਕ ਵਾਰੀ ਫਿਰ ਪੁੱਛਣਾ ਸ਼ੁਰੂ ਕਰਨ ਤੋਂ ਕੇਸ ਪਹਿਲਾਂ ਕਿ ਜੋ ਵੀ ਇਹਦੇ ਵਿੱਚ ਹੈਗਾ ਇਹਦੇ ਨਾਲ ਤੂੰ ਅਗਰੀ ਕਰਦਾ, ਇਹਦੇ ਵਿੱਚ ਕੋਈ ਅਮੈਂਡਮੈਂਟ ਕੋਈ ਐਡ ਕੁਛ ਨਹੀਂ ਕਰਨਾ, ਅੱਜ ਤੂੰ ਕੁਛ ਖਾਧਾ ਪੀਤਾ ਤਾਂ ਨਹੀਂ, ਅੱਜ ਤੂੰ ਕੋਈ ਮੈਡੀਕੇਸ਼ਨ ਤਾਂ ਨਹੀਂ ਹੈਗਾ, ਤੂੰ ਅੱਜ ਬਿਆਨ ਆਪਣੇ ਦੇ ਸਕਦਾ ਕਿ ਨਹੀਂ ਦੇ ਸਕਦਾ। ਸੋ ਜਦੋਂ ਇਹ ਸਾਰੀਆਂ ਚੀਜ਼ਾਂ ਜੱਜ ਨੇ ਜਦੋਂ ਹਾਂ ਕੰਸੈਂਟ ਲੈ ਲੈਣਾ, ਫਿਰ ਹੀ ਜੱਜ ਨੇ ਜਿਹੜਾ ਕੇਸ ਆ ਉਹ ਸ਼ੁਰੂ ਕਰਨਾ, ਕਿਉਂਕਿ ਕੱਲ ਨੂੰ ਬੰਦਾ ਕਹੂਗਾ ਕਿ ਮੈਨੂੰ ਤਾਂ ਪਤਾ ਨਹੀਂ ਸੀ, ਮੈਨੂੰ ਤਾਂ ਟਰਾਂਸਲੇਟ ਕੀਤਾ ਵੀ ਸੀ। ਸੋ ਇੰਨੇ ਕੁ ਤਾਂ ਕੋਰਟ ਜਿਹੜੇ ਸਮਝਦਾਰ ਹੈਗੇ ਆ, ਹੈ ਨਾ। ਫਿਰ ਜਿਹੜੀ ਦੂਜੀ ਚੀਜ਼ ਆਪਾਂ ਦੇਖੀ ਹੈ ਕਿ ਕਈ ਵਾਰੀ ਪਹਿਲੇ ਬਿਆਨ ਜਿਹੜੇ ਸਬਮਿਟ ਹੋਏ ਹੁੰਦੇ ਆ ਹੋਰ ਵਕੀਲਾਂ ਦੇ, ਉਹਦੇ ਵਿੱਚ ਉਹਨੇ ਪੁੱਛਣਾ ਕਿ
ਤੁਹਾਨੂੰ ਇਹ ਟਰਾਂਸਲੇਟ ਕਰਕੇ ਦੱਸਦੇ ਸੀਗੇ ਕਿ ਨਹੀਂ ਦੱਸੇ ਸੀਗੇ, ਸਮਝਾਤਾ ਸੀਗਾ ਕਿ ਨਹੀਂ ਸਮਝਾਤਾ, ਕਿ ਤੂੰ ਇਹਨਾਂ ਐਗਰੀ ਕਰਦਾ ਕਿ ਨਹੀਂ ਕਰਦਾ। ਉਹਦਾ ਬੰਦਾ ਜੇ ਕਵੇ ਕਿ ਨਹੀਂ ਮੈਨੂੰ ਤਾਂ ਪਤਾ ਨਹੀਂ ਇਹਦਾ ਕੀ ਲਿਖਿਆ ਇਹਦੇ ਵਿੱਚ, ਉਹਨੇ ਕਹਿਣਾ ਫਿਰ ਤੂੰ ਜਾ ਅਗਲੀ ਤਰੀਕ ਤੇ ਆ। ਉਹਦਾ ਪੁੱਛਣ ਦਾ ਮਤਲਬ ਹੈਗਾ ਕਿ ਤੈਨੂੰ ਜਦੋਂ ਬਣੇ ਸੀਗੇ, ਤੂੰ ਸਬਮਿਟ ਕਰਾਏ ਸੀ, ਉਦੋਂ ਤੇਰੇ ਪੁਰਾਣੇ ਵਕੀਲ ਨੇ ਤੈਨੂੰ ਟਰਾਂਸਲੇਟ ਕਰਕੇ ਦੱਸਦੇ ਸੀਗੇ। ਉਹਦਾ ਜਵਾਬ ਇੱਕ ਆ ਤੁਹਾਡਾ ਕਿ ਕੀਤੇ ਸੀਗੇ ਨਹੀਂ ਕੀਤੇ ਸੀਗੇ। ਜਿਹੜਾ ਦੂਜਾ ਜਵਾਬ ਇਹ ਹੈਗਾ ਕਿ ਤੇਰੇ ਨਵੇਂ ਵਕੀਲ ਨੇ ਤੇਰੇ ਪੁਰਾਣੇ ਬਿਆਨ ਜਿਹੜੇ ਸੀਗੇ ਤੈਨੂੰ ਪੜ੍ਹ ਕੇ ਸੁਣਾਏ ਕਿ ਨਹੀਂ ਸੁਣਾਏ। ਸੋ ਜੱਜ ਨੇ ਇਹ ਪੁੱਛਣਾ ਕਿ ਜਿਹੜੇ ਪੁਰਾਣੇ ਵਾਲੇ ਤੇਰੇ ਬਿਆਨ ਆ ਤੈਨੂੰ ਅੱਜ ਦੀ ਡੇਟ 'ਚ ਪਤਾ ਕਿ ਨਹੀਂ ਪਤਾ। ਜੇ ਤੂੰ ਕਹਿਣਾ ਮੈਨੂੰ ਨਹੀਂ ਪਤਾ, ਉਹਨੇ ਕਹਿਣਾ ਅੱਜ ਤੇਰਾ ਫਿਰ ਕੇਸ ਨਹੀਂ ਸੁਣਨਾ। ਉਹਦਾ ਕਹਿਣ ਦਾ ਮਤਲਬ, ਹੁਣ ਤੁਸੀਂ ਕਹਿਣਾ ਕਿ ਨਹੀਂ ਉਹਦੇ ਵਿੱਚ ਗਲਤ ਆ, ਉਹਦੇ ਵਿੱਚ ਗਲਤ ਆ, ਗਲਤ ਲਿਖਿਆ। ਉਹਨੇ ਕਹਿਣਾ ਤੈਨੂੰ ਕਿੱਦਾਂ ਪਤਾ ਗਲਤ ਲਿਖਿਆ ਜੇ ਤੈਨੂੰ ਟਰਾਂਸਲੇਟ ਕਰਕੇ ਨਹੀਂ ਸੁਣਾਇਆ। ਸੋ ਜੱਜ ਨੇ ਫਿਰ ਦੁਬਾਰਾ ਕਈ ਵਾਰੀ ਪੁੱਛ ਲੈਂਦੇ ਇੱਕ ਅੱਧੀ ਵਾਰੀ ਕਿ ਤੈਨੂੰ ਮੈਂ ਫੇਰ ਪੁੱਛਦਾ ਕਿ ਜਿਹੜੇ ਤੇਰੇ ਪੁਰਾਣੇ ਵਾਲੇ ਬਿਆਨ ਆ ਤੈਨੂੰ ਕਿਸੇ ਨੇ ਪੜ੍ਹ ਕੇ ਸੁਣਾਏ ਕਿ ਨਹੀਂ ਸੁਣਾਏ। ਸੋ ਉਹਦਾ ਤੁਹਾਡਾ ਜਿਹੜਾ ਜਵਾਬ ਆ ਉਹਨੂੰ ਦੱਸੋ ਕਿ ਜਦੋਂ ਬਣੇ ਸੀਗੇ ਉਦੋਂ ਸੁਣਾਏ ਕਿ ਨਹੀਂ ਸੁਣਾਏ। ਜੇ ਨਹੀਂ ਸੁਣਾਏ ਤਾਂ ਉਸ ਤੋਂ ਬਾਅਦ 'ਚ ਤੁਸੀਂ ਆਪ ਟਰਾਂਸਲੇਟ ਕਰਾਏ, ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਉਹ ਗਲਤ ਆ। ਫਿਰ ਕਈ ਵਾਰੀ ਪੁੱਛਦਾ ਕਿ ਤੂੰ ਵਕੀਲ ਬਦਲਿਆ ਕਿੱਦਾਂ, ਹੈ ਨਾ। ਤਾਂ ਬੰਦਾ ਹੁਣ ਕਹੀ ਜਾਵੇ ਮੈਨੂੰ ਮੇਰੇ ਬਿਆਨ ਗਲਤ ਸੀਗੇ, ਮੇਰੇ ਬਿਆਨ ਗਲਤ ਸੀਗੇ, ਪਰ ਉਹ ਕਹਿੰਦਾ ਕਿ ਤੂੰ ਤਾਂ ਹੁਣੇ ਕਿਹਾ ਕਿ ਮੇਰੇ ਨਵੇਂ ਵਾਲੇ ਵਕੀਲ ਨੇ ਮੈਨੂੰ ਪੜ੍ਹ ਕੇ ਸੁਣਾਏ ਆ, ਫਿਰ ਤੈਨੂੰ ਕਿੱਦਾਂ ਪਤਾ ਕਿ ਗਲਤ ਸੀਗੇ, ਹੈ ਨਾ। ਸੋ ਪਹਿਲਾਂ ਆਪਣੀ ਜਿਹੜੀ ਕਿਉਂ ਵਕੀਲ ਬਦਲਿਆ ਤੁਸੀਂ, ਕਿਹੜੇ ਮੌਕੇ 'ਤੇ ਤੁਹਾਨੂੰ ਪਤਾ ਲੱਗਾ ਕਿ ਬਿਆਨ ਗਲਤ ਸੀਗੇ, ਕਿੱਥੋਂ ਤੁਸੀਂ ਟਰਾਂਸਲੇਸ਼ਨ ਪ੍ਰੋਟੈਕਟ ਕਰਾਏ, ਹੈ ਨਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੀਆਂ ਕਾਮਨ ਸੈਂਸ ਵਾਲੀਆਂ ਜਿਹੜੀਆਂ ਚੀਜ਼ਾਂ ਵਾ, ਉਹਦਾ ਤੁਸੀਂ ਤੁਹਾਡਾ ਹਾਜ਼ਰ ਜਵਾਬੀ ਤੁਰੰਤ ਚਾਹੀਦੀ ਹੈ ਕਿ ਕਿੱਦਾਂ, ਕਿਉਂ, ਕਿਹਨੂੰ ਹਾਇਰ ਕੀਤਾ, ਕਦੋਂ ਹਾਇਰ ਕੀਤਾ, ਕਿਉਂ ਵਕੀਲ ਬਦਲਿਆ, ਕਿਹੜੇ ਮੌਕੇ 'ਤੇ ਤੁਹਾਨੂੰ ਪਤਾ ਲੱਗਾ ਕਿ ਬਿਆਨ ਗਲਤ ਆ। ਵਕੀਲ ਦੇ ਨਾਲ, ਪੁਰਾਣੇ ਦੇ ਨਾਲ ਤੁਹਾਡੇ ਕਿੰਨੀ ਵਾਰੀ ਮੁਲਾਕਾਤ ਹੋਈ, ਵਕੀਲ ਨੇ ਕਿੰਨਾ ਤੁਹਾਨੂੰ ਟਾਈਮ ਦਿੱਤਾ, ਪੈਰਾਲੀਗਲਾਂ ਨੇ ਕਿੰਨਾ ਟਾਈਮ ਦਿੱਤਾ। ਸੋ ਉਹ ਸਾਰਾ ਤੁਹਾਡਾ ਜਿਹੜਾ ਹੈਗਾ, ਜੇ ਤੁਹਾਡੇ ਕੋਲ ਪੁੱਛਿਆ ਜਾਵੇ ਤਾਂ ਤੁਹਾਡੇ ਕੋਲ ਸਾਰਾ ਜਵਾਬ ਹੋਣਾ ਚਾਹੀਦਾ ਕਿ ਕਿਉਂ ਤੁਸੀਂ ਵਕੀਲ ਬਦਲਿਆ। ਜੀ ਮੇਰਾ ਅਗਲਾ ਕੁਐਸਚਨ ਆ ਜੀ ਭਈ, ਕੋਰਟ ਦੇ ਵਿੱਚ ਜਿਹੜਾ ਡਮੀਨਰ ਆ ਤੁਹਾਡਾ ਜਿਹੜਾ ਵਿਵਹਾਰ ਆ ਜਾਂ ਤੁਹਾਡੀ ਕਿਸ ਤਰ੍ਹਾਂ ਤੁਸੀਂ ਪ੍ਰੈਜ਼ੈਂਟ ਕਰਦੇ ਆ, ਹਨਾ, ਉਹ ਕਿੰਨਾ ਕੁ ਅਫੈਕਟ ਕਰਦਾ ਹੈਗਾ। ਸੋ ਜਿਹੜਾ ਜੀ ਕੋਰਟ ਦਾ ਡਿਮੀਨਰ ਆ, ਇਹ ਬਹੁਤ ਵੱਡੀ ਜਿਹੜੀ ਚੀਜ਼ ਇਹ ਹੈਗੀ ਹੈ, ਹੈ ਨਾ। ਇਹਦੇ ਵਿੱਚ ਹੁਣ ਕਿਸੇ ਹੱਦ ਤੱਕ ਹੁਣ ਜਿਹੜਾ ਲਾਇਰ ਆ ਉਹ ਕਿਸੇ ਹੱਦ ਤੱਕ ਤੁਹਾਡੀ ਹੈਲਪ ਕਰ ਸਕਦਾ ਵਾ ਕੇਸ ਪ੍ਰੈਜ਼ੈਂਟ ਕਰਨ ਦੇ ਵਿੱਚ। ਜਿਹੜਾ ਤੁਹਾਡਾ ਡਿਮੀਨਰ ਆ, ਬੋਲ ਬਾਣੀ ਆ, ਤੁਹਾਡਾ ਕੌਨਫੀਡੈਂਸ ਲੈਵਲ ਹੈਗਾ, ਉਹਨੂੰ ਜਿਹੜਾ ਹੈਗਾ ਵਕੀਲ ਉਨੀ ਕੁ ਮਦਦ ਤੁਹਾਡੀ ਕਰ ਸਕਦਾ। ਉਹ ਤੁਹਾਡਾ ਆਪਣਾ ਜਿਹੜਾ ਬੰਦਾ, ਉਹਦਾ ਹੁਣ ਤੁਸੀਂ ਜਿਹੜੇ ਪ੍ਰੋਡਕਟ ਤਿਆਰ ਹੋਏ ਆ ਬਚਪਨ ਤੋਂ, ਹੈ ਨਾ, ਕਿ ਤੁਹਾਡਾ IQ ਕਿੰਨਾ, ਬੋਲਣ ਦਾ ਲਹਿਜਾ ਕੀ ਆ, ਅੱਖਾਂ 'ਚ ਅੱਖਾਂ ਪਾ ਕੇ ਗੱਲ ਤੁਸੀਂ ਕਰ ਸਕਦੇ ਆ, ਨਰਵਸ ਹੁੰਦੇ ਆ, ਬੋਲਬਾਣੀ ਤੁਹਾਡੀ ਕੀ ਹੈ ਨਾ, ਉਹਦੇ ਹਿਸਾਬ ਨਾਲ ਉਹ ਤਾਂ ਹੁਣ ਜੋ ਹੈ ਸੋ ਹੈ। ਹੁਣ ਕੀ ਆ, ਕਈ ਵਾਰੀ ਹੁਣ ਕੀ ਹੈ ਕਿ ਜੇ ਕਿਸੇ ਤੋਂ ਮੈਂ ਹੁਣ ਸੇਮ ਚੀਜ਼ ਹੈ, ਜੇ ਬੰਦੇ ਕੋਲ ਪੁੱਛਾਂ ਕਿ ਤੂੰ ਯਾਰ ਕਿਹੜੀਆਂ ਗਤੀਵਿਧੀਆਂ ਕਰਦਾ ਹੈਗਾ, ਕਈ ਵਾਰੀ ਦੇਖਿਆ ਕਿ ਬੰਦਾ ਬੜਾ ਅਟਕ ਕੇ ਉਹਨੇ ਜਵਾਬ ਦਿੱਤਾ, ਬੜਾ ਰੋਬੋਟਿਕ ਜਿਹਾ, ਜਿੱਦਾਂ ਇੱਦਾਂ ਲੱਗਦਾ ਰੱਟਾ ਲਾਇਆ ਹੁੰਦਾ ਕਿ ਮੈਂ ਬੈਨਰ ਲਾਉਣਾ ਸੀਗਾ ਅਤੇ ਮੈਂ ਪੋਸਟਰ ਲਾਉਣਾ ਸੀਗਾ ਅਤੇ ਮੈਂ ਵਿਆਹ ਕਰਦਾ ਹੈਗਾ ਗਰੀਬ ਕੁੜੀਆਂ ਦੇ, ਅਤੇ ਫਿਰ ਇਹਦੇ ਨਾਲ ਨਾਲ ਮੈਂ ਕੁਝ ਹੋਰ ਵੀ ਕੰਮ ਜਿਹੜੇ ਪਾਰਟੀ ਨੇ ਮੈਨੂੰ ਸਾਈਨ ਕੀਤੇ ਆ ਉਹ ਵੀ ਮੈਂ ਕਰਦਾ ਸੀਗਾ, ਜਿਵੇਂ ਕਿ। ਸੋ ਇਹ ਤਾਂ ਤੁਸੀਂ ਸਮਝ ਗਏ ਕਿ ਕਿੱਦਾਂ। ਮੈਂ ਕਿਹਾ ਹੁਣ ਉਹ ਰੱਟਾ ਹੁੰਦਾ ਕਿ ਜਿਹੜਾ ਬੰਦਾ ਜੋ ਉਹਨੇ ਲਿਖਿਆ ਉਹੀ ਬੋਲਦਾ। ਉਹਨੂੰ ਸੇਮ ਬੰਦੇ ਨੇ ਮੈਂ ਪੁੱਛਾਂਗੇ ਯਾਰ ਤੂੰ, ਕਈ ਵਾਰੀ ਉਹਨੂੰ ਮੈਂ ਕਿ ਉਹਨੂੰ ਸਮਝ ਨਹੀਂ ਆਉਂਦੀ, ਮੈਂ ਕਿਹਾ ਤੂੰ ਭਰਾਵਾ ਮੈਂ ਕੀ ਕਿੱਦਾਂ ਕਰ ਰਿਹਾ ਤੇਰਾ, ਤਾਂ ਮੈਂ ਕਿਹਾ ਇੱਦਾਂ ਲੱਗਦਾ ਕਿ ਬੰਦਾ ਰੱਟ ਕੇ ਆਇਆ ਜਾਂ ਨਕਲੀ ਆ। ਨਹੀਂ 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 ਜੀ ਮੇਰਾ ਕੇਸ ਅਸਲੀ ਆ। ਮੈਂ ਕਿਹਾ ਹੁਣ ਤੈਨੂੰ ਮੈਂ ਆਹੀ ਜਿਹੇ ਸਵਾਲ ਪੁੱਛਾਂ ਤੇ ਤੂੰ ਮੈਨੂੰ ਕੰਮ ਕੀ ਕਰਦਾ, ਉਹ ਕਹਿੰਦਾ ਮੈਂ ਟਰੱਕ ਦਾ ਕੰਮ ਕਰਦਾ। ਮੈਂ ਉਹਨੂੰ ਕਹਿਣਾ ਤੂੰ ਮੈਨੂੰ ਟਰੱਕ ਦਾ ਦੱਸ ਕੇ ਆਪਣੇ ਘਰੋਂ ਉੱਠਿਆ, ਤੈਨੂੰ ਲੋਡ ਮਿਲਿਆ, ਤੂੰ ਕੈਲੀਫੋਰਨੀਆ ਤੋਂ ਚੱਕਿਆ, ਨਿਊਯਾਰਕ ਲਾ ਕੇ ਆਇਆ। ਉਹਨੇ ਸਿੱਧੇ ਦੱਸਣਾ ਕਿ ਆਹੋ ਜੀ ਮੈਂ ਸਵੇਰੇ ਸਵੇਰੇ ਉੱਠਿਆ, ਮੈਂ ਕਾਫੀ ਪੀਤੀ, ਮੈਂ ਆਪਣੇ ਟੀਮ ਮੈਂਬਰ ਨੂੰ ਨਾਲ ਚੱਕਿਆ, ਸਾਨੂੰ ਡਿਸਪੈਚਰ ਨੇ ਲੋਡ ਦਿੱਤਾ ਸੀਗਾ, ਆਪਾਂ ਜੀ ਓਕਲੈਂਡ ਦੀ ਪੋਰਟ 'ਤੇ ਗਏ, ਫਿਰ ਆਪਾਂ ਪਹਿਲਾਂ ਤੇਲ ਪਵਾਇਆ, ਉਹਦੇ ਪੈਸੇ ਆਪਾਂ ਆਪ ਦਿੱਤੇ, ਫਿਰ ਆਪਾਂ ਲੋਡ ਚੱਕਿਆ, ਰਾਹ 'ਚ ਇੱਥੇ ਇੱਥੇ ਬ੍ਰੇਕ ਮਾਰੀ, ਨਿਊਯਾਰਕ ਜਾ ਕੇ ਲਾਤਾ। ਮੈਂ ਕਿਹਾ ਹੁਣ ਆ ਵੀ ਤਾਂ ਤੂੰ 30 ਸਕਿੰਟਾਂ 'ਚ ਪੂਰੇ ਉਹਦੀ ਜਵਾਬ ਦਿੱਤਾ ਵਾ, ਦੁਬਾਰਾ ਜਵਾਬ ਦੇ ਆਪਣਾ ਗਤੀਵਿਧੀਆਂ ਵਾਲਾ ਕਿੱਦਾਂ ਨਾ। ਉਹ ਹੁਣ ਕੀ ਹੈ ਕਿ ਜਿਹੜੀ ਤੁਹਾਡਾ ਫ੍ਰੀ ਫਲੋ ਹੈ ਨਾ, ਜਿਹੜੀ ਤੁਹਾਡੇ ਨਾਲ ਅਸਲੀ ਚੀਜ਼ ਹੋਈ ਹੁੰਦੀ ਹੈ, ਉਹਨੂੰ ਤੁਸੀਂ ਜਦੋਂ ਮਰਜ਼ੀ ਤੁਹਾਡੇ ਕੋਲ ਪੁੱਛਿਆ ਤੁਸੀਂ ਇੱਕ ਕੌਨਫੀਡੈਂਸ ਨਾਲ ਜਵਾਬ ਦੇਣਾ। ਸੋ ਹੁਣ ਜੱਜ ਜੋ ਇਹ ਚੀਜ਼ ਦੇਖਦੇ ਆ, ਉਹਨੇ ਕਹਿਣਾ ਤੇਰਾ ਜਨਮ ਕਿੱਥੇ ਹੋਇਆ, ਤੇਰਾ ਕਿੱਦਾਂ। ਕਈ ਵਾਰੀ ਤੁਹਾਡੇ ਕੋਲ ਬੜੇ ਬੇਸਿਕ ਜਿਹੇ ਸਵਾਲ ਪੁੱਛਦੇ, ਉਹ ਦੇਖਦੇ ਕਿ ਇਹ ਬੰਦੇ ਦਾ ਜਦੋਂ ਆਹ ਚੀਜ਼ ਪੁੱਛਦੇ ਤਾਂ ਲਹਿਜਾ ਹੋਰ ਆ। ਜਦੋਂ ਇਹ ਤੋਂ ਥੋੜਾ ਜਿਹਾ ਟੈਕਨੀਕਲ ਸਵਾਲ ਪੁੱਛ ਲਿਆ ਕਿ ਕਿੱਦਾਂ, ਤੁਹਾਡਾ ਨਾਲ ਹੀ ਲਹਿਜਾ ਚੇਂਜ ਹੋ ਜਾਣਾ। ਹੁਣ ਆਹੀ ਜਿਹੜਾ ਸੇਮ ਬੰਦਾ ਤੋਂ ਜਿਹੜਾ ਬੰਦੇ ਦਾ ਕੌਨਫੀਡੈਂਸ ਨਹੀਂ ਹੈਗਾ ਆਪਣੇ ਕੇਸ ਦੇ ਬਾਰੇ, ਜਦੋਂ ਤੋਂ ਆਹ ਜਿਹੜਾ ਬੇਸਿਕ ਸਵਾਲ ਮੈਂ ਪੁੱਛਿਆ ਕਿ ਤੂੰ ਯਾਰ ਲੋਡ ਕਿੱਦਾਂ ਲਾਇਆ, ਉਹਨੇ ਫਟਾਫਟ ਜਿਹੜਾ ਉਹਦਾ ਲਹਿਜਾ ਬੋਲਣ ਦਾ, ਫ੍ਰੀ ਫਲੋ ਦੇ ਵਿੱਚ ਜਿਹੜਾ ਬੋਲਣਾ,
ਸੋ ਉਹ ਜਿਹੜਾ ਤੁਹਾਨੂੰ ਕਹੀਦਾ ਕਿ ਭਾਈ ਰੱਟਾ ਲਾਇਆ ਤੋਤਾ ਬਣ ਕੇ ਬੰਦਾ ਬੋਲਦਾ, ਉਹ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿੱਦਾਂ ਉਹ ਕਹਿੰਦਾ ਕਿ ਇੱਕ ਲਿਖੀ ਦੇ ਵਿੱਚ ਹੈਗਾ, ਅਤੇ ਜਿਵੇਂ ਕਿ ਇਹ ਤਾਂ ਹੁਣ ਹੈਗਾ ਲਿਖਤੀ ਜਿਹੜਾ ਹੁੰਦਾ, ਉਹ ਲਿਖਤੀ ਵਾਲਾ ਨਹੀਂ ਭਰਾਵੋ, ਜਿਹੜਾ ਤੁਹਾਡੇ ਨਾਲ ਜਿਹੜੀ ਹੱਡ ਬੀਤੀ ਆ, ਤੁਹਾਡੇ ਜਿਹੜੇ ਬਿਆਨ, ਤੁਹਾਡੇ ਇਮੋਸ਼ਨ ਆ, ਉਹ ਸਾਹਮਣੇ ਆਉਣੇ ਚਾਹੀਦੇ ਆ। ਦੂਸਰੀ ਚੀਜ਼, ਹੁਣ ਕਈ ਵਾਰੀ ਵਿੱਚ ਐਡੇ ਵੱਡੇ ਵੱਡੇ ਹਾਦਸੇ ਹੋ ਜਾਂਦੇ ਕਿ ਮਾਂ ਬਾਪੂ ਵੀ ਕਿਸੇ ਦੀ ਡੈਥ ਹੋਈ ਜਾਂ ਕੁਛ ਹੋਇਆ ਹੈ ਨਾ, ਜੱਜ ਕਮੈਂਟ ਕਰਦੇ ਕਿ ਯਾਰ ਇਹਦੇ ਕੋਈ ਫਰਕ ਹੀ ਨਹੀਂ, ਇਹ ਤਾਂ ਇਦਾਂ ਕਿ ਇਹ ਕਹਿੰਦਾ ਮੈਂ ਪੋਸਟਰ ਲਾਉਂਦਾ ਸੀ, ਉਹ ਵੀ ਇਹਦਾ ਸੇਮ ਐਕਸਪ੍ਰੈਸ਼ਨ, ਤੇ ਇਹਦਾ ਹੁਣ ਬਾਪੂ ਦੀ ਮੌਤ ਹੋਈ, ਉਹਦਾ ਵੀ ਜਿਹੜਾ ਇਹਦਾ ਸੇਮ ਐਕਸਪ੍ਰੈਸ਼ਨ ਹੈ ਨਾ। ਸੋ ਕਈ ਵਾਰੀ ਉਹ ਜਿਹੜਾ ਜੱਜ ਸਵਾਲ ਕਈ ਵਾਰੀ ਪੁੱਛਦੇ, ਬੰਦਾ ਨਾ ਬੜੇ ਛੋਟੇ ਛੋਟੇ ਜਵਾਬ ਦਿੰਦਾ। ਜੱਜ ਕਹਿੰਦੇ ਕਿ ਯਾਰ ਇਹ ਬੰਦਾ ਆਪਣੇ ਕੇਸ ਆਪ ਹੀ ਨਹੀਂ ਇੰਟਰਸਟਿਡ ਹੈਗਾ। ਕਿਹਾ ਹੋਇਆ ਜੱਜ ਨੇ ਇਦਾਂ ਕਿ ਇਹ ਆਪਣੇ ਕੇਸ ਆਪ ਹੀ ਨਹੀਂ ਦਿਲਚਸਪੀ ਲੈਂਦਾ। ਦਿਲਚਸਪੀ ਲੈਂਦਾ ਦਾ ਮਤਲਬ ਇਹ ਹੈ ਕਿ ਐਂਡ ਆਫ ਦਾ ਡੇ ਤੁਹਾਡਾ ਕੇਸ ਆ, ਤੁਸੀਂ ਪ੍ਰੈਜ਼ੈਂਟ ਕਰਨਾ ਵਾ ਜੀ ਹੈ ਨਾ। ਕਿੱਥੇ ਉਹ ਕੀ ਸਵਾਲ ਪੁੱਛ ਰਿਹਾ, ਉਹਦੀ ਇੰਟੈਂਸਿਟੀ ਕੀ ਆ, ਉਹ ਤੁਸੀਂ ਬਿਆਨ ਕਰਨੀ ਆ। ਸੋ ਕਈ ਵਾਰੀ ਇਦਾਂ ਕਿ ਬੰਦਾ ਸ਼ੁਰੂ ਤਾਂ ਕਰਦਾ ਬੜੇ ਜੋਸ਼ ਨਾਲ, ਹੈ ਨਾ। ਇਹ ਆਪਾਂ ਹੁਣ ਐਥਲੀਟ ਥਰੂਟ ਵੀ ਕਈ ਵਾਰੀ ਦੇਖਦੇ ਹਾਂ ਨਾ, UFC ਦਾ ਵੀ ਇਵੈਂਟ ਚੱਲਦਾ, ਬੰਦਾ ਫਾਈਟਰ ਪਹਿਲੇ ਰਾਊਂਡ 'ਚ ਵਧੀਆ ਸ਼ੁਰੂ ਕਰਦਾ, ਐਂਡ ਦੇ ਵਿੱਚ ਉਹਦਾ ਐਡਰੇਨਾਲਿਨ ਡੰਪ ਵਗੈਰਾ ਹੋ ਜਾਂਦਾ, ਤੀਜੇ ਰਾਊਂਡ ਚੌਥੇ ਰਾਊਂਡ ਉਹ ਬੜਾ ਸਲੋ ਜਿਹਾ ਹੋ ਜਾਂਦਾ। ਕੋਰਟ ਰੂਮ ਦੇ ਵਿੱਚ ਵੀ ਇਦਾਂ ਹੀ ਜੀ, ਬੰਦਾ ਕਈ ਵਾਰੀ ਪਹਿਲਾਂ ਤਾਂ ਬੜੇ ਜੋਸ਼ ਨਾਲ 1-2 ਮਿੰਟ ਬੋਲ ਕੇ ਬਾਅਦ ਪਤਾ ਨਹੀਂ ਕਈ ਵਾਰੀ ਨਰਵਸ ਹੋ ਜਾਂਦਾ, ਕਿੱਦਾਂ એનર્ਜੀ ਜਿਹੜੀ ਆ ਉਹ ਡ੍ਰੌਪ ਹੋ ਜਾਂਦੀ ਹੈ। ਜੀ ਬਿਲਕੁਲ, ਇਹ ਤਾਂ ਜ਼ਰੂਰੀ ਆ ਵੀ ਕੋਰਟ 'ਚ ਪਹਿਲੀ ਗੱਲ ਤਾਂ ਇਹ ਹੈ ਵੀ ਡਰਨਾ ਨਹੀਂ ਚਾਹੀਦਾ। ਉਹ ਕੋਈ ਇੱਦਾਂ ਨਹੀਂ ਹੈ ਵੀ ਉਹਨਾਂ ਨੇ ਤੁਹਾਨੂੰ ਕੋਈ ਦਬਕੇ ਮਾਰਨੇ ਜਾਂ ਕੀ ਕਰਨਾ, ਉਹ ਵੀ ਤੁਹਾਡੇ ਵਰਗਾ ਹੀ ਪਰਸਨ ਆ ਜਿਹੜਾ ਜੱਜ ਆ, ਤੇ ਬੜੇ ਹੀ ਜੱਜ ਜਿਹੜੇ ਹੈਲਪਫੁਲ ਹੁੰਦੇ ਆ। ਮੈਂ ਤੁਹਾਨੂੰ ਦੱਸਦਾ, ਜੇ ਜੀ ਇਹ 27-28 ਸਾਲਾਂ ਦੀ ਗੱਲ ਆ, ਕੋਈ ਕਿਸੇ ਦਾ ਕੋਈ ਰਿਸ਼ਤੇਦਾਰ ਸੀ, ਮੈਂ ਟਰਾਂਸਲੇਸ਼ਨ ਕਰਨ ਮੈਨੂੰ ਲੈ ਗਿਆ ਉੱਥੇ ਕੋਰਟ ਦੇ ਵਿੱਚ, ਤੇ ਉਹ ਮੈਂ ਦੇਖਿਆ ਵੀ ਪਹਿਲਾਂ ਇੱਕ ਜਿਹੜਾ ਕਿਸੇ ਦੀ ਚੱਲ ਰਹੀ ਸੀ ਹੀਅਰਿੰਗ, ਤੇ ਉਹ ਬੰਦਾ ਲੇਰਾ ਮਾਰੇ ਤੇ ਜੱਜ ਆਪ ਉੱਠ ਕੇ ਆ ਕੇ ਉਹਨੂੰ ਕੰਸੋਲ ਕਰਨ ਲੱਗ ਪਿਆ ਵੀ ਨਹੀਂ ਕੋਈ ਨਹੀਂ, ਹਨਾ। ਸੋ ਇਦਾਂ ਨਹੀਂ ਹੁੰਦੀ ਸੀ ਉਹ। ਇਸ ਕਰਕੇ ਜੋ ਸੱਚ 'ਚ ਹੋਇਆ, ਜਿਹੜੇ ਬੰਦੇ ਨਾਲ ਸੱਚ ਹੋਇਆ ਹੋਵੇ, ਉਹ ਬੰਦਾ ਬਿਲਕੁਲ ਉਸੇ ਤਰ੍ਹਾਂ ਸੱਚ ਬਿਆਨ ਕਰੇ ਜੀ। ਸੋ ਇਹਦੇ ਵਿੱਚ 2-4 ਚੀਜ਼ਾਂ ਹੁਣ ਹੋਰ ਦੱਸ ਦਿੰਨੇ ਆ। ਲੋਕਾਂ ਦਾ ਜਿਹੜਾ ਕੇਸ ਆ ਕਈਆਂ ਦਾ ਜੀ, ਉਹ ਜਦੋਂ ਹੁਣ ਚੱਲਿਆ ਹੈ ਨਾ ਕਿ ਇਹਨੇ ਪਾਰਟੀ ਕਦੋਂ ਜੁਆਇਨ ਕੀਤੀ ਸੀਗੀ, ਉਹਨੇ ਬੰਦੇ ਨੇ ਤਰੀਕ ਦੱਸ ਦੇਣੀ ਕਿ ਬੰਦੇ ਦਾ ਪਤਾ ਕਦੋਂ ਲੱਗਾ ਤੁਹਾਨੂੰ ਪਾਰਟੀ ਦੇ ਬਾਰੇ, ਹੈ ਨਾ। ਹੁਣ ਬੰਦੇ ਨੇ ਕਈ ਵਾਰੀ ਕੀ ਹੈ ਕਿ ਆਪਣੇ ਬਿਆਨ 'ਚ ਲਿਖਿਆ ਕਿ ਮੈਂ 2007 'ਚ ਕੀਤੀ, ਹੈ ਨਾ। 2007 'ਚ ਮੰਨ ਲਓ ਉਹਦੀ ਉਮਰ ਜਿਹੜੀ ਹੈਗੀ ਆ ਉਹ ਹੈਗੀ ਹੈ 25 ਸਾਲ। ਹੁਣ ਸਵਾਲ ਇਹ ਹੈ ਕਿ ਤੈਨੂੰ 25 ਸਾਲ ਤੋਂ ਪਹਿਲਾਂ ਕਿਉਂ ਨਹੀਂ ਪਤਾ ਲੱਗਾ ਪਾਰਟੀ ਦਾ। ਮੈਂ ਤੇਰੇ ਕੋਲ ਸਵਾਲ ਇਹ ਪੁੱਛਿਆ ਗਿਆ ਕਿ ਪਾਰਟੀ ਦਾ ਬਾਰੇ ਤੈਨੂੰ ਪਤਾ ਕਦੋਂ ਲੱਗਾ, ਤੈਨੂੰ ਅਲੱਗ ਦੇਸ਼ ਦੀ ਮੰਗ ਬਾਰੇ ਪਤਾ ਕਦੋਂ ਲੱਗਾ। ਹੁਣ ਜੇ ਬੰਦਾ ਕਹੇ ਕਿ ਨਹੀਂ ਮੈਨੂੰ 25 ਸਾਲ ਤੇ ਪਤਾ ਲੱਗਾ, ਫਿਰ ਅਗਲਾ ਸਵਾਲ ਹੈ ਕਿ 25 ਸਾਲ ਤੇ ਕਿੱਦਾਂ ਪਤਾ ਲੱਗਾ। ਹੁਣ ਤੂੰ ਪਹਿਲਾਂ ਤਾਂ ਕਹਿੰਦਾ ਕਿ ਪ੍ਰੋਬਲਮ ਬੜੀਆਂ ਚੱਲਦੀਆਂ ਉੱਥੇ, ਤੇ ਤੈਨੂੰ 25 ਸਾਲ ਤੱਕ ਕੋਈ ਪ੍ਰੋਬਲਮ ਨਹੀਂ ਦਿਖੀ ਪਹਿਲਾਂ, ਹੈ ਨਾ। ਹੁਣ ਤੂੰ ਕਹਿੰਦਾ ਕਿ ਇੱਕਦਮ ਹੀ ਗਤੀਵਿਧੀਆਂ ਬੜੀਆਂ ਸ਼ੁਰੂ ਹੋ ਗਈਆਂ, ਪਿੰਡਾਂ 'ਚ ਜਾਣਾ ਸਾਰਾ ਘਰੇ ਘਰੇ ਪੋਸਟਰ ਲਾਣੇ ਸ਼ੁਰੂ ਕਰਤੇ। ਤੇਰੇ ਕਹਿਣ ਦਾ ਮਤਲਬ ਆ ਕਿ 25 ਸਾਲ ਦੀ ਉਮਰ ਤੱਕ ਤੂੰ ਨਾ ਕੋਈ ਪੋਸਟਰ ਦੇਖਿਆ, ਨਾ ਕੋਈ ਗਤੀਵਿਧੀ ਦੇਖੀ, ਤੇ ਇਹ ਕਿੱਦਾਂ ਹੋ ਸਕਦਾ, ਰਾਈਟ। ਸੋ ਹੁਣ ਉਹਦਾ ਕੀ ਜਵਾਬ ਆ ਕਿ ਤੁਹਾਨੂੰ ਕਦੋਂ ਪਤਾ ਲੱਗਾ 84 ਬਾਰੇ, ਤੁਹਾਨੂੰ ਕਦੋਂ ਪਤਾ ਲੱਗਾ। ਜਿਹੜੀਆਂ ਪੋਲੀਟੀਕਲ ਐਕਟੀਵਿਟੀਆਂ ਆਸੇ-ਪਾਸੇ ਦੀ ਤੁਹਾਨੂੰ ਜਿਹੜੀ ਜਾਗਰੂਕਤਾ ਕਿਹੜੀ ਉਮਰ 'ਚ ਆਈ, ਹੈ ਨਾ। ਹੋਸ਼ ਸੰਭਾਲਿਆ ਉਦੋਂ ਆਈ, ਘਰਦਿਆਂ ਨੇ ਦੱਸਿਆ ਉਦੋਂ ਆਈ, ਕਿ ਮੇਨ ਤੁਹਾਨੂੰ ਜਿਹੜਾ ਉਹ ਕਦੋਂ ਪਤਾ ਲੱਗਿਆ, ਹੈ ਨਾ। ਸੋ ਇਹ ਜਿਹੜੀਆਂ ਕਾਮਨ ਸੈਂਸ ਵਾਲੀਆਂ ਚੀਜ਼ਾਂ ਵਾ, ਇਹ ਹੁਣ ਮੈਂ ਕਿਹਾ ਖੜੇ ਹੁਣ ਸਵਾਲ ਤਾਂ ਕਿੱਥੋਂ ਵੀ ਹੁਣ ਜਿਹੜਾ ਪੁੱਛ ਲਿਆ। ਹੁਣ ਜਿਹੜਾ ਤੁਹਾਡੀ ਬਿਆਨ ਤੁਸੀਂ ਲਿਖਿਆ ਉਹਦਾ ਤੁਹਾਡਾ 1-2 ਪੇਜ ਦੇ, ਜਿਹੜੇ 3 ਪੇਜ ਦੇ 4 ਪੇਜ ਵੱਧ ਤੋਂ ਵੱਧ ਬਿਆਨ, ਹਨ। ਪਰ ਜਿਹੜੇ ਤੁਹਾਡੇ ਸਵਾਲ ਆ ਉਸ ਤੋਂ ਬਾਹਰ ਵੀ ਤੁਹਾਨੂੰ ਜਿਹੜੇ ਆ ਉਹ ਪੁੱਛੇ ਜਾਊਗੇ, ਇਹ ਵੈਰੀਫਾਈ ਕਰਨ ਲਈ ਕਿ ਵਾਕਈ ਇਹ ਬੰਦਾ ਸਹੀ ਹੈਗਾ ਕਿ ਨਹੀਂ ਹੈਗਾ, ਹੈ ਨਾ। ਤੇ ਕਈ ਵਾਰੀ ਕਹਿੰਦਾ ਕਿ ਮੈਨੂੰ ਬੰਦਾ ਕਹਿੰਦਾ ਮੈਨੂੰ ਟਾਰਗੇਟ ਕਰਤਾ ਫਲਾਣੇ ਅੰਦੋਲਨ 'ਚ ਮੈਂ ਸੀਗਾ, ਹੈ ਨਾ। ਤੇ ਉਹ ਅੰਦੋਲਨ ਦੇ ਵਿੱਚ ਉਹ ਕਹਿੰਦਾ ਕਿ ਉਹ 'ਚ ਤਾਂ 10,000 ਬੰਦਾ ਗਿਆ ਹੈਗਾ, ਤੈਨੂੰ ਕਿਉਂ ਟਾਰਗੇਟ ਕੀਤਾ ਉਹਨੇ। ਉਹ ਕਹਿੰਦਾ ਕਿਸਾਨੀ ਅੰਦੋਲਨ 'ਚ ਕਹਿੰਦਾ 10 ਲੱਖ ਬੰਦੇ ਗਏ ਸੀ, ਤੈਨੂੰ ਕਿਉਂ ਕੀਤਾ। ਉਹ ਕਹਿੰਦਾ ਕਿ ਮੈਨੂੰ ਇਕੱਲੇ ਨੂੰ ਨਹੀਂ ਕੀਤਾ, ਇੱਥੇ ਹੋਰ ਵੀ ਬੜੇ ਬੰਦੇ ਕੀਤੇ ਆ। ਜੱਜ ਕਹਿੰਦਾ ਇਹੀ ਤਾਂ ਮੈਂ ਤੈਨੂੰ ਭਰਾਵਾ ਕਹਿਣ ਦਿਆਂ ਵਾਂ ਕਿ ਉੱਥੇ ਤਾਂ ਹੋਰ ਵੀ ਬੜੇ ਬੰਦੇ ਕੀਤੇ ਆ, ਤੂੰ ਹਜ਼ਾਰਾਂ 'ਚੋਂ ਇੱਕ ਸੀਗਾ, ਤੇਰੇ ਤੇ ਇਕੱਲੇ ਤੇ ਥੋੜ੍ਹਾ ਉਹਨਾਂ ਨੇ ਅੱਖ ਰੱਖੀ। ਉਹ ਤਾਂ ਅੰਦੋਲਨ ਅਮਰੀਕਾ 'ਚ ਵੀ ਹੋਊਗਾ, ਰਾਤ ਗਈ ਬਾਤ ਗਈ, ਹੈ ਨਾ। ਤੇਰੇ ਮਗਰ ਹੁਣ ਵੀ ਕਿਉਂ ਪਏ ਆ। ਉਹ ਫਿਰ ਬੰਦਾ ਕਈ ਵਾਰੀ ਉਹੀ ਕਹੀ ਚਲੀ ਜਾਂਦਾ ਕਿ ਨਹੀਂ ਵੀ ਮੈਂ ਪਾਰਟੀ ਦਾ ਸਮਰਥਨ ਕਰਦਾ ਤਾਂ ਕਰਕੇ। ਉਹ ਕਹਿੰਦਾ ਕਿ ਮੈਂ ਸੁਣ ਲਈ ਤੇਰੀ ਗੱਲ, ਤੂੰ ਪਾਰਟੀ ਦਾ ਸਮਰਥਨ ਕਰਦਾ, ਤੂੰ ਗਤੀਵਿਧੀਆਂ ਕੀਤੀਆਂ, ਆਪਾਂ ਪੁੱਛ ਲਿਆ ਉਹ ਵਾਲਾ ਸਵਾਲ। ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਤੂੰ ਆਪਣੇ ਮੂੰਹੋਂ ਦੱਸ ਕੇ ਹਟਿਆ ਕਿ ਉੱਥੇ ਹਜ਼ਾਰਾਂ ਬੰਦੇ ਸੀਗੇ, ਉਹਨਾਂ ਤੋਂ ਤੈਨੂੰ ਫੜਿਆ, ਤੂੰ ਇਹੋ ਜਿਹਾ ਕੀ ਕੰਮ ਕਰਦਾ ਸੀਗਾ ਜਿਹਦੇ ਕਰਕੇ ਤੈਨੂੰ ਉਹਨਾਂ ਨੇ ਟਾਰਗੇਟ ਕੀਤਾ, ਹੈ ਨਾ। ਉਹ ਪੁੱਛਣਾ ਚਾਹੁੰਦਾ ਕਿ ਤੂੰ ਆਮ ਮਾਮੂਲੀ ਜਿਹਾ ਵਰਕਰ ਸੀਗਾ ਕਿ ਤੂੰ ਸਪੈਸ਼ਲ ਵਰਕਰ ਸੀਗਾ। ਜੇ ਤੂੰ ਆਮ ਮਾਮੂਲੀ ਸੀਗੀ, ਤੇਰੇ ਮਗਰ ਉਹ ਕਿਉਂ ਪਏ ਹੈਗੇ ਆ।
ਮੇਨ ਜਿਹੜਾ ਕੇਸ ਦਾ ਨਿਚੋੜ ਹੋਏਗਾ ਕਿ ਇੱਦਾਂ ਦਾ ਕੀ ਗਤੀਵਿਧੀਆਂ ਕੀਤੀਆਂ। ਸੋ ਸਾਰੇ ਕਾਸੇ ਪੁੱਛਣ ਦਾ ਮਕਸਦ ਇਹ ਹੈਗਾ ਕਿ ਇੱਦਾਂ ਦਾ ਤੁਸੀਂ ਕੀ ਕੰਮ ਕੀਤਾ ਹੈਗਾ, ਧਾਰਮਿਕ, ਸਿਆਸੀ ਜਾਂ ਹੋਰ ਪਰਟੀਕੂਲਰ ਸੋਸ਼ਲ, ਕੀ ਇੱਦਾਂ ਦਾ ਚੱਕਰ ਹੈਗਾ ਜਿਹੜਾ ਤੁਹਾਨੂੰ ਹੁਣ ਤੱਕ ਉਹ ਇੰਨੇ ਸਾਲਾਂ ਬਾਅਦ ਵੀ ਜਿਹੜਾ ਲੱਭਦੇ ਆ। ਸੋ ਉਹ ਜਿਹੜਾ ਤੁਹਾਡਾ ਕੇਸ ਦਾ ਮੇਨ ਚੀਜ਼ ਹੈਗੀ ਆ, ਤੇ ਉਹ ਚੀਜ਼ ਹੁਣ ਨਹੀਂ ਕਈ ਵਾਰੀ ਲੋਕੀ ਜਿਹੜੇ ਐਕਸਪਲੇਨ ਕਰ ਪਾਉਂਦੇ ਹਨ ਜੀ। ਸੋ ਬਿਲਕੁਲ ਸਰੋਤਿਓ, ਇੱਕ ਜ਼ਰੂਰ ਆਈ ਡੋਂਟ ਨੋ ਤੁਹਾਨੂੰ ਪਤਾ ਕਿ ਨਹੀਂ, ਸਟੇਟ ਜਿਹੜੀ ਕੈਲੀਫੋਰਨੀਆ ਦੀ ਅਸੈਂਬਲੀ ਆ, ਉਹਨਾਂ ਨੇ 2 ਦਿਨ ਪਹਿਲਾਂ 1984 ਦੇ ਸੰਬੰਧ ਦੇ ਵਿੱਚ ਮਤਾ ਪਾਇਆ ਕਿ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ। ਸ਼ਾਇਦ ਤੁਸੀਂ ਪੜ੍ਹਿਆ ਹੋਊਗਾ ਜਾਂ ਸੁਣਿਆ ਹੋਊਗਾ, ਪਰ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ 10 ਜਾਂ 11 ਮਿੰਟ ਦੀ ਉਹ ਵੀਡੀਓ ਪਾਈ ਆ। ਜਿੰਨੇ ਵੀ ਮੇਰੇ ਭੈਣ ਭਰਾ ਸੁਣਦੇ, ਚਾਹੇ ਤੁਹਾਡਾ ਪੋਲੀਟੀਕਲ ਅਸਾਈਲਮ ਦਾ ਕੇਸ ਲੱਗਾ ਆ, ਚਾਹੇ ਨਹੀਂ ਲੱਗਾ ਆ, ਚਾਹੇ ਵੈਸੇ ਤੁਹਾਨੂੰ ਦਰਦ ਹੈਗਾ, ਉਹ ਸੁਣਿਓ ਜ਼ਰੂਰ ਵੀ ਕਿਸ ਤਰ੍ਹਾਂ ਡਾਕਟਰ ਜਸਮੀਤ ਕੌਰ ਬੈਂਸ ਉਸ ਬਿੱਲ ਨੂੰ ਲੈ ਕੇ ਆਈ। ਉਹਦਾ ਲੈਕਚਰ ਜ਼ਰੂਰ ਸੁਣਿਓ, ਤੁਸੀਂ ਰੋ ਪਾਓਗੇ ਸੁਣ ਕੇ ਵੀ 40 ਸਾਲ ਹੋ ਗਏ ਸਿੱਖਾਂ ਦੇ ਉੱਤੇ ਜ਼ੁਲਮ ਹੁੰਦਿਆਂ ਨੂੰ। 40 ਸਾਲਾਂ ਤੱਕ ਵੀ ਜਿਹੜਾ ਆ ਸਾਡੇ ਮੈਂਟਲੀ ਇੰਨਾ ਜ਼ਿਆਦਾ ਅਸਰ ਆ, ਉੱਥੇ ਦੀ ਸਰਕਾਰ ਕਿਸੇ ਤਰ੍ਹਾਂ ਦਾ ਸਿੱਖਾਂ ਨੂੰ ਕੰਸੋਲ ਨਹੀਂ ਕਰ ਸਕੀ। ਸੋ ਉਹਦੇ 'ਚ ਸਾਰਾ ਕੁਛ 84 ਬਾਰੇ ਉਸ ਮਤੇ ਦੇ ਵਿੱਚ ਦੱਸਿਆ ਗਿਆ ਵੀ ਕਿੱਦਾਂ ਸਿੱਖਾਂ ਦਾ, ਸਿੱਖ ਬੀਬੀਆਂ ਦੇ ਰੇਪ ਕੀਤੇ ਗਏ, ਗਲਾਂ 'ਚ ਟਾਇਰ ਪਾ ਕੇ ਸਾੜੇ ਗਏ, ਮਾਰੇ ਗਏ। ਤੇ ਵਿਡੋ ਕਲੋਨੀ ਹੈਗੀ ਆ, ਆਮ ਲੋਕ ਕਈ ਹਜੇ ਆਪਣੀ ਸਿੱਖ ਕਈ ਕਮਲੇ ਕਹੀ ਜਾਂਦੇ ਜੀ ਰਾਇਟਸ ਹੋਏ। ਉਹ ਕਹਿੰਦੀ ਰਾਇਟਸ ਨਹੀਂ, ਇਹ ਜੈਨੋਸਾਈਡ ਹੁੰਦਾ। ਜੈਨੋਸਾਈਡ ਉਸ ਵੇਲੇ ਹੁੰਦਾ ਜਿਲੇ ਇੱਕ ਕਮਿਊਨਿਟੀ ਦੂਜੀ ਕਮਿਊਨਿਟੀ ਨੂੰ ਸ਼ਰੇਆਮ ਮਾਰਦੀ ਆ, ਉਹਨਾਂ ਦੇ ਰੇਪ ਕਰਦੀ ਆ, ਤੇ ਪੁਲਿਸ ਤੇ ਪੋਲੀਟੀਸ਼ੀਅਨ ਉਹਨਾਂ ਦਾ ਸਾਥ ਦਿੰਦੇ ਆ ਜੋ ਇਦਾਂ ਦਾ ਗਲਤ ਕੰਮ ਕਰਦੇ ਆ। ਸੋ ਉਹ ਜ਼ਰੂਰ ਪੜ੍ਹਿਓ। ਉਸ ਮਤੇ ਦੇ ਵਿੱਚ ਕੈਲੀਫੋਰਨੀਆ ਸਟੇਟ ਦੀ ਅਸੈਂਬਲੀ ਨੇ ਇਹ ਮਤਾ ਪਾਸ ਕੀਤਾ 2 ਦਿਨ ਪਹਿਲਾਂ। ਉਹਦੀ YouTube ਬਣਾਈ ਹੈਗੀ ਆਪਾਂ ਪੰਜਾਬੀ ਰੇਡੀਓ USA ਵੱਲੋਂ, ਤੇ ਉਹਦਾ ਲਿੰਕ ਵੀ ਮੈਂ ਥੱਲੇ ਪਾਤਾ। ਜਿੰਨਿਆਂ ਦੇ ਵੀ ਕੇਸ ਚੱਲ ਰਹੇ ਆ, ਪਲੀਜ਼ ਉਹ ਧਿਆਨ ਦੇ ਨਾਲ ਬਾਰ-ਬਾਰ ਸੁਣਿਓ, ਤੁਹਾਨੂੰ ਬਹੁਤ ਨੌਲੇਜ ਉਹਦੇ ਵਿੱਚੋਂ ਮਿਲੂਗਾ। ਤੇ ਉਸ ਤੋਂ ਬਿਨਾਂ ਉਹਨਾਂ ਨੇ ਇਹ ਵੀ ਕਿਹਾ ਵੀ ਪੈਨਸਿਲਵੇਨੀਆ ਦੇ ਵਿੱਚ ਹੋਰ ਸਟੇਟਾਂ 'ਚ ਵੀ ਪਾਸ ਹੋ ਚੁੱਕੇ ਆ ਇਹ ਮਤੇ, ਤੇ ਅਸੀਂ ਜੋ ਅਮਰੀਕਾ ਦੀ ਸੈਨੇਟ ਆ, ਅਮਰੀਕਾ ਦੀ ਕਾਂਗਰਸ ਆ, ਉਹਨਾਂ ਨੂੰ ਵੀ ਕਹਿ ਰਹੇ ਆ ਵੀ ਇਸ ਦੇ ਸੰਬੰਧ ਦੇ ਵਿੱਚ, ਸਿੱਖ ਜੈਨੋਸਾਈਡ ਦੇ ਸੰਬੰਧ ਦੇ ਵਿੱਚ ਮਤਾ ਪਾਇਆ ਜਾਵੇ ਵੀ ਉੱਥੇ ਦੀ ਸਰਕਾਰ ਨੇ ਕੁਛ ਨਹੀਂ ਕੀਤਾ ਉਸ 1984 'ਚ ਸਿੱਖਾਂ ਦਾ ਕਤਲੇਆਮ ਕੀਤਾ। ਸੋ ਜੋ ਇਹ ਸਾਰਾ ਕੁਛ ਡਾਕੂਮੈਂਟ ਹੁੰਦੇ ਆ, ਇਹ ਬਿਲਕੁਲ ਜਿਹੜੇ ਜੱਜ ਹੁੰਦੇ ਉਹਨਾਂ ਦੇ ਕੋਲ ਜਾਂਦੇ ਆ, ਜੱਜ ਪੜ੍ਹਦੇ ਹੈਗੇ ਆ। ਤੁਸੀਂ ਕੱਲ ਪਰਸੋਂ ਦੀਆਂ ਅਖਬਾਰਾਂ ਦੇਖ ਲਓ, ਸਾਰਿਆਂ ਦੇ ਵਿੱਚ ਇਸ ਮਤੇ ਦੇ ਬਾਰੇ ਨਿਊਜ਼ ਆਉਂਦੀ ਆ। ਸੋ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਬਿਲਕੁਲ ਇਹ ਨਹੀਂ ਹੈ ਵੀ ਜੇ 1984 'ਚ ਹੋਇਆ, ਅੱਜ ਵੀ ਜਿਹੜੇ ਸਿੱਖ ਆ, ਵੀ 30 ਮਿਲੀਅਨ ਸਿੱਖ ਦੁਨੀਆ 'ਚ ਰਹਿੰਦੇ ਆ, 5 ਲੱਖ ਅਮਰੀਕਾ 'ਚ ਰਹਿੰਦੇ ਆ, 2.5 ਲੱਖ ਕੈਲੀਫੋਰਨੀਆ 'ਚ ਰਹਿੰਦੇ ਆ, ਤੇ ਉਹਨਾਂ ਨੂੰ ਦਰਦ ਹੈਗਾ ਆ। ਸੋ ਇਹ ਜ਼ਰੂਰ ਦੇਖ ਲਿਓ, ਅਸੀਂ ਲਿੰਕ ਵੀ ਥੱਲੇ ਪਾ ਦਿੱਤਾ ਹੈਗਾ। ਤੇ ਇੱਕ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਆ, ਹੁਣ ਆਪਾਂ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਕੁਐਸਚਨ ਲੈਣੇ ਆ ਤੁਹਾਡੇ, ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 4082725200। ਤੇ ਤੁਸੀਂ ਆਪਣੀ YouTube Facebook ਚੈਨਲ ਦੇ ਉੱਤੇ ਵੀ ਕਮੈਂਟ ਕਰ ਸਕਦੇ ਹੋ। ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਜਿੰਨੀਆਂ ਵੀ ਜੇ ਤਿਰਕੀ ਆਣਾ ਉਹਨਾਂ ਦੀਆਂ ਪੁਰਾਣੀਆਂ ਵੀਡੀਓਜ਼ ਹੈਗੀਆਂ, ਤੁਸੀਂ ਉਹਨਾਂ ਨੂੰ ਦੇਖ ਸਕਦੇ ਆ, ਚਾਹੇ ਉਹ ਰੈਗੂਲਰ ਇਮੀਗ੍ਰੇਸ਼ਨ ਲਈ ਆ, ਚਾਹੇ ਉਹ ਪੋਲੀਟੀਕਲ ਅਸਾਈਲਮ, ਚਾਹੇ ਉਹ ਬਿਜ਼ਨਸ ਵੀਜ਼ੇ ਲਈ ਜਾਂ H1 ਵੀਜ਼ੇ, ਜਿੰਨੇ ਵੀ ਇਮੀਗ੍ਰੇਸ਼ਨ ਨਾਲ ਰਿਲੇਟਡ ਹੈਗੇ ਆ। ਇੱਕ ਜ਼ਰੂਰ ਸਾਡੇ ਜਿੰਨੇ ਵੀ ਸਾਡੇ ਸਰੋਤੇ ਆ, ਬੇਨਤੀ ਕਰਨੀ ਆ, ਚਾਹੇ ਤੁਹਾਡਾ ਇਮੀਗ੍ਰੇਸ਼ਨ ਦੇ ਨਾਲ ਕੋਈ ਕੇਸ ਲੱਗਾ ਆ, ਨਹੀਂ ਲੱਗਾ ਆ, ਤੁਸੀਂ ਸੁਣਦੇ, ਤੁਹਾਨੂੰ ਨੌਲੇਜ ਮਿਲਦੇ ਆ, ਐਪਰੀਸ਼ੀਏਟ ਜ਼ਰੂਰ ਕਰਿਆ ਕਰੋ। ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਆ ਨਾ, ਇਹਦੇ 'ਚ ਥੋੜ੍ਹੀ ਜਿਹੀ ਘਾਟ ਹੈਗੀ ਆ। ਜੇ ਤਾਂ ਕਿਸੇ 'ਚ ਮਾੜਾ ਜਿਹਾ ਨੁਕਸ ਆ ਜਾਏ ਨਾ, ਉਹ ਅਸੀਂ ਪੂਰਾ ਰਾਈ ਦਾ ਪਹਾੜ ਬਣਾ ਦਿੰਦੇ ਆ। ਜੇ ਕੋਈ ਇੰਨੀਆਂ ਤੁਹਾਡੀ ਸੇਵਾਵਾਂ ਦਿੰਦਾ ਹੈਗਾ, ਇੰਨੀ ਫ੍ਰੀ ਸਰਵਿਸ ਦਿੰਦਾ, ਇੰਨਾ ਨੌਲੇਜ ਦਿੰਦਾ ਆ, ਉਹਨਾਂ ਨੂੰ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ। ਜੇ ਤਿਰਕੀ ਆਣਾ ਉਹਨਾਂ ਦਾ ਜਿਹੜਾ ਪੇਜ ਹੈਗਾ, ਉਹਨਾਂ ਦੇ ਗੂਗਲ ਪੇਜ ਤੇ ਜਾ ਕੇ ਉਹਨਾਂ ਦੇ ਜ਼ਰੂਰ ਰਿਵਿਊ ਜ਼ਰੂਰ ਪਾਓ, ਠੀਕ ਆ। ਤੇ ਜੇ ਤੁਹਾਨੂੰ ਕੋਈ ਕੁਐਸਚਨ ਆ ਜੇ ਉਹਨਾਂ ਦਾ, ਤੇ ਉਹਨਾਂ ਦੇ ਆਫਿਸ ਦਾ ਨੰਬਰ 415 909 0503। ਇਹ ਆਪਾਂ ਕਹੀਦਾ ਤਾਂ ਹੈਗਾ ਰਿਵਿਊ ਪਾਓ, ਪਰ ਜਾ ਕੇ ਤੁਸੀਂ ਦੇਖੋ ਜਿਹੜਾ ਪ੍ਰੋਗਰਾਮ ਤੋਂ ਬਾਅਦ ਏਦਾਂ ਸਹੀ ਵਾਲਿਆਂ ਨੇ ਨਹੀਂ ਪਾਣਾ ਕਿਸੇ ਨਾਲ, ਛੱਡ ਮਿਹਨਤ ਕੱਲੀ ਕਰਦੀ ਆ। ਜਿਹੜਾ 2 ਕੁ ਮਾੜੇ ਉਹਨਾਂ ਨੇ ਬੜਾ ਕਹਿਣਾ, ਬੜਾ ਗਰੀਡੀ ਬੰਦਾ, ਬੜਾ ਏਦਾਂ ਦਾ ਬੰਦਾ, ਬੜਾ ਉੱਦਾਂ ਦਾ ਬੰਦਾ, ਸਵੇਰੇ ਉੱਠ ਕੇ। ਸੋ ਤੁਹਾਨੂੰ ਏਦਾਂ ਕਿ ਮਨ ਦੇ ਵਿੱਚ ਤੁਹਾਡੇ ਜਿਹੜੇ ਫੀਲਿੰਗ ਹੈਗੀ ਰਿਸਪੈਕਟ ਦੀ ਹੋਰ ਚੀਜ਼ ਆ, ਪਰ ਏਦਾਂ ਕਿ ਜਿਹੜਾ ਹੁਣ 10 ਬੰਦਿਆਂ ਨੂੰ ਤੁਸੀਂ ਕਹੋ, ਉਹਨੇ ਕਹਿਣਾ ਚੱਲ ਇਹਨੂੰ ਵਧੀਆ ਕੁਛ ਕਹਿਣਾ, ਉਹ ਨਹੀਂ ਉਹਨਾਂ ਨੇ ਕਹਿਣਾ। ਜਿਹੜਾ ਮਾੜਾ ਵਾਲਾ ਉਹਦੇ 'ਚ એનર્ਜੀ ਥੋੜੀ ਜ਼ਿਆਦਾ ਹੁੰਦੀ ਹੈ। ਸੋ ਏਦਾਂ ਕਿ ਤੁਹਾਨੂੰ ਕਹਿਣ ਦਾ ਵੀ ਮਕਸਦ ਇਹ ਆ ਕਿ ਹੁਣ ਜਿੱਦਾਂ ਆਈ ਦਾ ਵੀ ਹੈ ਨਾ, ਆ ਕੇ 2 ਘੰਟੇ ਲਾ ਵੀ ਲਏ, ਏਦਾਂ ਆ ਕੇ ਜਿਹੜਾ ਬੰਦਾ ਨੈਗੇਟਿਵ ਆ, ਦੁਖੀ ਉੱਠਿਆ ਸਵੇਰੇ ਉਹਨੇ ਉੱਦਾਂ ਹੀ ਕਰਨਾ। ਸੋ ਏਦਾਂ ਕਿ ਉਹਨਾਂ ਦੀਆਂ ਆਵਾਜ਼ਾਂ ਜਿਹੜੀਆਂ ਉਹ ਜ਼ਿਆਦਾ ਹੋ ਜਾਂਦੀਆਂ ਵਾ ਕਈ ਵਾਰੀ,
ਸੋ ਇਦਾਂ ਕਿ ਕਮੈਂਟਾਂ 'ਚ ਹੁਣ ਤੁਹਾਡੀ ਪ੍ਰੇਜ਼ ਵੀ ਬੜੀ ਹੈ ਹਨਾ, ਰਿਪੀਟ ਇਦਾਂ, ਪਰ ਇਹ ਕਮੈਂਟ ਤਾਂ ਇਦਾਂ ਕਿ ਵੀਡੀਓ ਗਈ ਇਹ ਨਾਲ ਹੀ ਕਮੈਂਟ ਵੀ ਚੱਲ ਗਏ ਹਨਾ। ਸੋ ਇਦਾਂ ਕਿ ਆਪਣੇ ਜਿਹੜੀ ਸਾਰਿਆਂ ਨੂੰ ਤਾਂ ਹੁਣ ਖੁਸ਼ ਕਰ ਨਹੀਂ ਸਕਦੇ, ਪਰ ਇਦਾਂ ਕਿ ਜਿਹੜੇ ਸਰਵਿਸ ਨਾਲ ਹੈਪੀ ਆ ਉਹ ਆਪਣੇ ਸਪੋਰਟ ਆਪਣੀ ਜਿਹੜੀ ਦਿਖਾਓ ਫੇਸਬੁੱਕ ਪੇਜ ਦੇ ਉੱਤੇ, ਰੇਟਿੰਗ ਰੂਟਿੰਗ ਜਿਹੜੀ ਆਪਣੀ ਉਹ ਸਪੋਰਟ ਆਪਣੀ ਜਿਹੜੀ ਥੋੜੀ ਜਿਹੀ ਵਧਾਓ ਜੀ। ਸੋ ਬਹੁਤ ਵਾਰ ਕੀ ਹੁੰਦਾ ਨਾ ਜੀ ਇਹ ਨੇਚਰ ਹੁੰਦੀ ਆ, ਮੈਂ ਦੇਖਿਆ ਸਾਊਥ ਇੰਡੀਅਨ ਜਾਂ ਹੋਰ ਜਿਹੜੀ ਇੰਡੀਅਨ ਕਮਿਊਨਿਟੀ ਆ ਉਹ ਕਮੈਂਟ ਬਹੁਤ ਪਾਉਂਦੇ, ਉਹ ਮੈਂ ਆਪਣੇ ਖੁਦ ਦੇ ਬਿਜ਼ਨਸ ਦੇ ਵਿੱਚ ਵੀ ਦੇਖੇ ਆ। ਆਪਣੇ ਬੰਦੇ ਆ ਲੱਡੂਆਂ ਦਾ ਡੱਬਾ ਤਾਂ ਲਿਆਉਗੇ ਪਰ ਕਮੈਂਟ ਨਹੀਂ ਪਾਉਂਦੇ, ਲੱਡੂ ਖਾ ਕੇ ਤਾਂ ਭੁੱਲ ਜਾਣਾ ਸਾਰਿਆਂ ਨੇ, ਠੀਕ ਹੈ ਕਿ ਨਹੀਂ, ਖਾ ਵੀ ਨਹੀਂ ਸਕਦੇ, ਉਹ ਤਾਂ ਸਟਾਫ ਨੂੰ ਦੇਣੇ ਪੈਂਦੇ ਆ ਕभी ਇੰਨੇ ਆਉਂਦੇ ਆ ਲੱਡੂ, ਠੀਕ ਹੈ ਕਿ ਨਹੀਂ। ਤੇ ਸਰੋਤਿਓ ਹੁਣ ਆਪਾਂ ਫਿਰ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਤੁਹਾਡੇ ਕੁਐਸਚਨ ਲਵਾਂਗੇ ਤੇ ਤੁਸੀਂ ਕਾਲ ਕਰ ਸਕਦੇ ਹੋ। ਇਸ ਟਾਈਮ ਲਾਈਵ ਪ੍ਰੋਗਰਾਮ ਚੱਲ ਰਿਹਾ 408 272 5200 4082725200 ਜੀ।
ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਆਵਾਜ਼ ਨਹੀਂ ਆ ਰਹੀ ਭਾਜੀ। ਆਵਾਜ਼ ਆ ਰਹੀ ਜੀ 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 ਹਾਂਜੀ, ਆਵਾਜ਼ ਆਉਂਦੀ ਜੀ 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 ਤੋ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੋ ਬਿਲਕੁਲ ਸਰੋਤਿਓ, ਤੁਸੀਂ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਸੁਣ ਰਹੇ ਹੋ ਹਰ ਸ਼ਨੀਚਰਵਾਰ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨ ਆ 14 ਦੇ ਕਰੀਬ AM ਤੇ FM ਸਟੇਸ਼ਨ, ਨਾਲ ਦੀ ਨਾਲ Facebook YouTube ਤੇ ਇਹ ਲਾਈਵ ਪ੍ਰੋਗਰਾਮ ਹਰ ਸ਼ਨੀਚਰਵਾਰ ਸਵੇਰੇ 9 ਵਜੇ ਤੋਂ ਲੈ ਕੇ ਪੌਣੇ 11 ਵਜੇ ਤੱਕ ਸੁਣਦੇ ਹੋ। ਪਹਿਲਾਂ ਆਪਾਂ ਵਕੀਲ ਸਾਹਿਬ ਦੇ ਕੁਐਸਚਨਸ ਜੋ ਕੁਝ ਵਾਪਰਿਆ ਉਹ ਡਿਸਕਸ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਕਾਲਸ ਲੈਂਦੇ ਹਾਂ ਤੇ ਹੁਣ ਆਪਾਂ ਤੁਹਾਡੀਆਂ ਕਾਲਸ ਆ ਉਹ ਲੈਣੀਆਂ ਸ਼ੁਰੂ ਕਰਾਂਗੇ। ਸੋ ਸਰੋਤਿਓ, ਸਾਡੇ ਪਹਿਲੇ ਜਿਹੜੇ ਕਾਲਰ ਆ ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ, ਤਰਕੇਨਾ ਜੀ ਤੇ ਖਾਲਸਾ ਜੀ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਲਾਸਟ ਵੀਕ ਮੈਂ ਕਾਲ ਕੀਤੀ ਸੀ I-30 ਦਾ, ਤੁਸੀਂ ਕਹਿੰਦੇ ਸੀਗੇ ਮੈਂ ਗ੍ਰੀਨ ਕਾਰਡ ਸੀਗਾ, ਮੈਂ ਆਪਣੀ ਵਾਈਫ ਦਾ ਅਪਲਾਈ ਕਰਿਆ ਸੀਗਾ ਸਪਾਊਸ ਵੀਜ਼ਾ ਦਾ, ਤੇ ਉਹਦਾ ਕੈਲੀਫੋਰਨੀਆ ਸਰਵਿਸ ਸੈਂਟਰ ਹੈ ਜੀ ਲਗੂਨਾ ਨਿਗਲ, ਤੇ ਉਹਦੇ 'ਚ ਕਿੰਨਾ ਟਾਈਮ ਲੱਗੇਗਾ ਤੇ ਕੀ ਸਟੈਪਸ ਨੇ? ਮੈਂ ਲਾਸਟ ਮੰਥ ਅਪਲਾਈ ਕੀਤਾ ਜੂਨ 'ਚ। ਇਹ ਜਿਹੜੇ ਪ੍ਰੋਸੈਸਿੰਗ ਟਾਈਮ ਵਾਲੇ ਆ ਨਾ, ਇਹ ਸਵਾਲ ਦੇ ਜਵਾਬ ਮੈਂ ਨਹੀਂ ਹੁਣ ਸ਼ੋਅ ਦੇ ਵਿੱਚ ਦੇਣੇ, ਕਿਉਂਕਿ ਇਹ ਤੁਹਾਡਾ ਜਿਹੜਾ ਹੈਗਾ, ਪਹਿਲੀ ਗੱਲ ਤਾਂ ਮੈਂ ਜਵਾਬ ਦੇ ਨਹੀਂ ਸਕਦਾ, ਮੈਨੂੰ ਪਤਾ ਨਹੀਂ। ਜਿਹੜਾ ਸਾਨੂੰ ਵੀ ਇਨਫੋਰਮੇਸ਼ਨ ਹੈਗੀ ਆ, ਪਬਲਿਕ ਇਨਫੋਰਮੇਸ਼ਨ ਆ, USCIS.gov ਦੀ ਵੈਬਸਾਈਟ 'ਤੇ ਪ੍ਰੋਸੈਸਿੰਗ ਟਾਈਮ ਦੀ ਟੈਬ ਆ, ਉਹ 'ਚ ਫਾਰਮ ਨੰਬਰ ਪਾ ਕੇ ਆਪਣਾ ਚੈੱਕ ਕਰੋ ਕਿਹੜੇ ਸਰਵਿਸ ਸੈਂਟਰ ਮੁਰੇ ਆ, ਉੱਥੇ ਤੁਹਾਨੂੰ ਜਵਾਬ ਮਿਲੂਗਾ ਕਿ ਕਿੰਨਾ ਟਾਈਮ ਲੱਗੂਗਾ, ਹੈ ਨਾ, ਤੇ ਉਹ ਐਸਟੀਮੇਟਿਡ ਰੇਂਜ ਆ। ਠੀਕ ਹੈ ਜੀ, ਧੰਨਵਾਦ ਜੀ। ਸਰੋਤਿਆਂ ਨੂੰ ਇੱਕ ਵਾਰੀ ਦੱਸਦੇ ਜਾਈਏ, ਆਪਾਂ ਸਾਰੇ ਹੀ ਇਕੱਠੀ ਸਤਿ ਸ਼੍ਰੀ ਅਕਾਲ ਕਰ ਲੈਣੇ, ਕਿਉਂਕਿ ਕਾਲਸ ਬਹੁਤ ਆ, ਸਵੇਰ ਦੀਆਂ 6 ਵਜੇ ਦੀਆਂ ਕਾਲਾਂ ਆਉਂਦੀਆਂ ਤੇ ਮੈਂ ਦੇਖਦਾ 62 ਮਿੰਟ ਤੋਂ ਹੋਲਡ ਤੇ ਆ। ਇੱਕੋ ਹੀ ਕੁਐਸਚਨ ਪੁੱਛਿਓ, ਜਲਦੀ ਤੋਂ ਜਲਦੀ, ਸਿੱਧਾ ਹੀ, ਆਪਾਂ ਨਾਰਾਜ਼ ਨਹੀਂ ਹੁੰਦੇ ਜੇ ਸਤਿ ਸ਼੍ਰੀ ਅਕਾਲ ਨਾ ਵੀ ਕਹੀ। ਸਾਡੇ ਅਗਲੇ ਕਾਲਰ ਆ ਨਵਜੋਤ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਸਰ ਜੀ, ਮੇਰਾ ਨਾ 2017 ਦੇ ਵਿੱਚ ਮੈਂ ਕੇਸ ਅਪਲਾਈ ਕੀਤਾ ਜੂ ਵੀਜ਼ਾ, ਤੇ ਮੇਰੇ ਉਹਨਾਂ ਨੇ ਪ੍ਰੂਫ ਕਰ ਦਿੱਤਾ ਵਾ, ਤੇ ਮੇਰਾ ਜਿਹੜਾ I-94 ਪੇਪਰ ਕਿੰਨੇ ਟਾਈਮ ਚ ਆ ਸਕਦਾ? 17 ਵਾਲਾ ਕੇਸ ਤਾਂ ਨਹੀਂ, ਉਹ ਆਪਣਾ ਆਹੀ ਅਪਰੂਵ ਕੀਤਾ ਹੋਣਾ ਉਹਨਾਂ ਨੇ ਕਿ ਤੇਰਾ ਯੂ ਵੀਜ਼ਾ ਦੇ ਦੇਣਾ ਤੈਨੂੰ ਜਦੋਂ ਨੰਬਰ ਲੱਗੂਗਾ, ਹੈ ਨਾ? ਹਾਂਜੀ ਹਾਂਜੀ, ਕਿੰਨਾ ਟਾਈਮ ਲੱਗੂਗਾ ਸਰ ਉਹਨੂੰ? ਉਹ ਤਾਂ ਜੀ ਯਾਰ 10,000 ਮਿਲਦੇ ਆ ਸਾਲ ਦੇ, ਦੱਸਿਆ ਕਈ ਵਾਰੀ ਆਪਾਂ ਗੱਲ ਕੀਤੀ ਹੈ ਕਿ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਹੁਣ ਤੇਰਾ ਲਾਈਨ ਦੇ ਵਿੱਚ ਕਿੰਨਾ ਨੰਬਰ, ਤੇ ਉਹ 2-3 ਸਾਲ ਲੱਗ ਸਕਦੇ ਆ ਹੋਰ ਅਜੇ। ਅੱਛਾ ਜੀ, ਅੱਛਾ ਜੀ। ਸਾਲ 'ਚ 10,000 ਮਿਲਦੇ ਆ। ਹੁਣ ਸਾਨੂੰ ਇਹ ਨਹੀਂ ਨਾ ਪਤਾ ਕਿ ਜਨਵਰੀ 'ਚ ਕਿੰਨੇ ਲੋਕਾਂ ਨੇ ਕੀਤਾ, ਫਰਵਰੀ 'ਚ ਕਿੰਨੇ ਲੋਕਾਂ ਨੇ ਕੀਤਾ, ਸੋ ਉਹਦੀ ਜਿਹੜੀ ਵੇਟ ਆ ਹੁਣ 16 ਤੋਂ ਲੈ ਕੇ 17 ਜਿਹੜਾ ਸਾਲ ਉਹਦੇ ਵਿੱਚ 10,000 ਫਾਈਲ ਹੋਏ ਆ ਕਿ 50,000 ਫਾਈਲ ਹੋਏ ਹਨ। ਜੇ 50,000 ਫਾਈਲ ਹੋਏ ਤਾਂ 5 ਸਾਲ ਲੱਗੂਗੇ, ਜੇ 60,000 ਫਾਈਲ ਹੋਏ ਆ ਤਾਂ 6 ਸਾਲ ਹੋਰ ਲੱਗੂਗੇ, ਹੈ ਨਾ? ਸੋ ਉੱਤੇ ਡਿਪੈਂਡ ਕਰਦਾ ਕਿ ਕਿੰਨੀ ਫਾਈਲਿੰਗ ਹੋਈ ਹੈ। ਤੇ ਮੇਨ ਇਹ ਦੱਸਦੇ ਜਾਈਏ ਕਿ ਜਿਹੜਾ ਜਦੋਂ ਟਰੰਪ ਆਇਆ ਹੈਗਾ ਉਦੋਂ ਉਹ ਦਹਾਕੇ ਵਿੱਚ ਉਹ ਵਾਲੇ ਜਿਹੜੇ ਟਾਈਮ ਦੇ ਵਿੱਚ ਬਹੁਤ ਲੋਕਾਂ ਨੇ ਜਿਹੜੇ ਯੂ ਜਿਹੜਾ ਨੰਬਰ ਸੀਗਾ ਵੱਧ ਗਿਆ ਸੀਗਾ ਅੰਕੜਾ ਇਹਨਾਂ ਦਾ, ਕਿਉਂਕਿ ਉਹਨਾਂ ਲੱਗਦਾ ਸੀ ਇਹਨੇ ਡਿਪੋਰਟ ਕਰ ਦੇਣੇ ਆ। ਜੀ ਜਸਵੀਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ ਜੀ, ਮੇਰੀ ਨਾ ਡੇਟ ਨੈਕਸਟ ਈਅਰ ਮਤਲਬ ਇਸੇ ਮਹੀਨੇ ਦੀ ਹੈ, ਤੇ ਮੇਰਾ ਕੇਸ ਹੈ ਜੀ ਸੈਨ ਫਰਾਂਸਿਸਕੋ ਤੇ ਰਹਿੰਦੇ ਸੈਕਰਾਮੈਂਟੋ ਆ ਜੀ। ਜੀ। ਤੇ ਸਾਨੂੰ ਫਿਰ ਕੇਸ ਕਿਵੇਂ ਮੂਵ ਕਰਨਾ ਪਏਗਾ ਜੀ ਇੱਥੇ, ਤੇ ਉੱਥੇ ਸੈਨ ਫਰਾਂਸਿਸਕੋ ਹੀ ਮਤਲਬ ਇੰਟਰਵਿਊ ਹੋ ਜਾਏਗਾ ਜੀ? ਜਿੱਥੇ ਰਹਿੰਦੇ ਭਾਜੀ ਉਹਦੇ ਹਿਸਾਬ ਨਾਲ ਮੂਵ ਕਰਨਾ ਪੈਣਾ ਤੁਹਾਨੂੰ। ਅੱਛਾ ਜੀ। ਇਹ ਬਹੁਤ ਵਾਰ ਆਪਾਂ ਡਿਸਕਸ ਕੀਤਾ ਹੈ ਵੀ ਜਿੱਥੇ ਤੁਸੀਂ ਰਹਿੰਦੇ ਕੇਸ ਤੁਹਾਨੂੰ ਉੱਥੇ ਹੀ ਮੂਵ ਕਰਨਾ ਪੈਣਾ। ਤੇ ਇਹਦੇ ਵਿੱਚ ਚੱਕਰ ਇਹ ਹੁੰਦਾ ਕਿ ਜੇ ਤੁਸੀਂ ਨਹੀਂ ਮੂਵ ਕਰ, ਐਡਰੈਸ ਪਹਿਲੀ ਗੱਲ ਤੇ ਤੁਹਾਨੂੰ ਅਪਡੇਟ ਕਰਨਾ ਪੈਣਾ ਮਿਨੀਮਮ। ਜੇ ਐਡਰੈਸ ਅਪਡੇਟ ਕਰਤਾ, ਮੰਨ ਲਓ ਕੇਸ ਕਈ ਵਾਰੀ ਉਹ ਆਪ ਮੂਵ ਕਰ ਦਿੰਦੇ ਆ, ਐਡਰੈਸ ਅਪਡੇਟ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। ਹੁਣ ਤੁਸੀਂ ਕੇਸ ਨਹੀਂ ਮੂਵ ਕੀਤਾ, ਕਈ ਵਾਰੀ ਉਹ ਸੁਣ ਲੈਂਦੇ ਆ ਉੱਥੇ ਸਰਕਾਰੀ ਵਕੀਲ, ਕਈ ਵਾਰੀ ਖੜੇ ਪੈਰ ਹੁਣ ਤੁਸੀਂ 2 ਸਾਲ ਵੇਟ ਕਰੋਗੇ, ਉਹਨੇ ਕਹਿਣਾ ਕਿ ਤੇਰਾ ਤਾਂ ਸਾਡੇ ਕੋਲ ਜੂਰਿਸਡਿਕਸ਼ਨ ਨਹੀਂ, ਇੱਥੇ ਨਹੀਂ ਕੇਸ ਸੁਣਨਾ, ਇਹਨੂੰ ਸੈਕਰਾਮੈਂਟੋ ਭੇਜੋ, ਫਿਰ 2-3 ਸਾਲ ਖਰਾਬ ਹੋਣੇ ਆ। ਸੋ ਉਹ ਤੁਹਾਡੀ ਮਰਜ਼ੀ ਆ, ਮਤਲਬ ਮਿਨੀਮਮ ਇਹ ਹੈ ਕਿ ਤੁਸੀਂ ਐਡਰੈਸ ਜ਼ਰੂਰ ਆਪਣਾ ਅਪਡੇਟ ਕਰਨਾ। ਜੀ। ਅਗਲੇ ਸਾਡੇ ਕਾਲਰ ਗੁਰਤਾਲ ਸਿੰਘ ਜੀ। ਹਾਂਜੀ, ਗੁਰਪਾਲ ਸਿੰਘ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ, ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਤੁਹਾਡਾ ਇਸ ਪ੍ਰੋਗਰਾਮ ਦਾ। ਜੀ ਜੀ। ਕੁਐਸਚਨ ਹੈ ਜੀ, ਮੇਰੀ ਵਾਈਫ ਨੇ ਆਪਣੇ ਬ੍ਰਦਰ ਦੀ ਜਿੱਦਾਂ ਪਟੀਸ਼ਨ ਕੀਤੀ ਸੀ, ਉਹਨਾਂ ਦਾ 18 ਸਾਲ ਬਾਅਦ ਨੰਬਰ ਨਿਕਲਿਆ,
ਪਰ ਅਚਾਨਕ ਵੀਜ਼ਾ ਲੱਗਣ ਤੋਂ ਬਾਅਦ ਐਵਰੀਥਿੰਗ ਪ੍ਰੋਸੈਸ ਹੋ ਗਿਆ, ਟਿਕਟਾਂ ਲਈਆਂ ਸੀ, ਉਹਨਾਂ ਦੀ ਅਚਾਨਕ ਮੌਤ ਹੋ ਗਈ ਆ। ਤੇ ਹੁਣ ਉਹ ਜਿੱਦਾਂ ਆਪ ਤਾਂ ਨਹੀਂ ਆ ਸਕਦੇ, ਪਰ ਉਹਨਾਂ ਦੀ ਵਾਈਫ ਜਿਹੜੀ ਆ ਉਹ ਆ ਸਕਦੀ ਆ ਜਾਂ ਨਹੀਂ ਆ ਸਕਦੀ, ਉਹਦੇ ਕੀ ਸਰਕਮਸਟੈਂਸ ਰਹਿ ਗਿਆ? ਵੀਜ਼ਾ ਲੱਗ ਗਿਆ ਸੀਗਾ ਜੀ, ਵੀਜ਼ਾ ਲੱਗਾ ਆ, ਸਭ ਕੁਝ ਸਾਡੇ ਕੋਲ, ਕਾਪੀਆਂ ਆਈਆਂ ਵੀਜ਼ੇ ਦੀਆਂ, ਸਭ ਕੁਝ ਸਾਡੇ ਕੋਲ ਪੂਰੀ ਪ੍ਰੋਪਰ ਉਹਦੀ ਇਨਫੋਰਮੇਸ਼ਨ ਆਈ ਹੋਆ। ਹਾਂਜੀ, ਜੇ ਤਾਂ ਜੀ ਇਮੀਗ੍ਰੈਂਟ ਵੀਜ਼ਾ ਲੱਗਾ, ਡੈਫੀਨੇਟਲੀ ਤੁਸੀਂ ਟਰਾਈ ਕਰੋ। ਤੇ ਇੱਕ ਵਾਰੀ ਮਤਲਬ ਜਿਹੜਾ ਐਕਚੁਅਲ 'ਚ ਤਾਂ ਬੰਦਾ ਪਰਮਾਨੈਂਟ ਰੈਜ਼ੀਡੈਂਟ ਉਹਦੇ ਬਣਦਾ ਜਦੋਂ ਐਂਟਰੀ ਕਰਦੇ ਫਿਰ ਗ੍ਰੀਨ ਕਾਰਡ ਆਉਣਾ। ਸੋ ਇਹ ਹੈ ਕਿ ਇਹਦੀ ਹੁਣ ਛੇਤੀ ਤੋਂ ਛੇਤੀ ਤੁਸੀਂ ਜਿਹੜਾ ਆਪਣਾ ਟਰੈਵਲ ਕਰੋ, ਹੈ ਨਾ। ਅੱਛਾ ਜੀ, ਟਰੈਵਲ ਕਰਕੇ ਉਹਨਾਂ ਨੂੰ ਨਾਲ ਲੈ ਆਈਏ, ਟਰਾਈ ਕਰ ਲਈਏ ਲਿਆਉਣ ਦੀ ਇੱਥੇ। ਹਾਂਜੀ ਹਾਂਜੀ ਹਾਂਜੀ, ਨਥਿੰਗ ਟੂ ਲੂਜ਼, ਹੈ ਨਾ। ਹੁਣ ਐਡਾ ਵੱਡਾ ਤੁਹਾਡਾ ਭਾਣਾ ਵਾਪਰ ਗਿਆ, ਹੋਰ ਤਾਂ ਮਤਲਬ ਕੀ ਹੈ, ਨਥਿੰਗ ਟੂ ਲੂਜ਼, ਉਹਨੂੰ ਟਰਾਈ ਕਰੋ। ਇਹ ਤਾਂ ਕਈ ਵਾਰੀ ਸਾਨੂੰ ਦੱਸਦੇ ਆ ਕਿ ਲੋਕੀ ਜਿਹੜਾ ਐਮਬੈਸੀ 'ਚ ਵੀ ਹੈ, ਕਈ ਵਾਰੀ ਵੀਜ਼ਾ ਲਾ ਦਿੰਦੇ ਆ, ਕਈ ਵਾਰੀ ਉਹ ਕਹਿੰਦੇ ਆ ਕਿ ਨਹੀਂ, ਪ੍ਰਿੰਸੀਪਲ ਬੈਨੀਫਿਸ਼ਰੀ ਦੀ ਡੈਥ ਹੋ ਗਈ ਆ। ਹਾਂਜੀ ਹਾਂਜੀ, ਤੇ ਹਾਂਜੀ ਸਾਨੂੰ, ਕਿਉਂਕਿ ਸਾਨੂੰ ਹੁਣ ਜਿੰਨਾ ਵੀ ਗੱਲ ਕਰੀਏ, ਤੁਹਾਨੂੰ ਪਤਾ ਕੋਈ ਕਹਿੰਦਾ ਆ 50% ਆ, ਕੋਈ ਚਾਂਸ, ਕੋਈ ਕਹਿੰਦਾ 0 ਆ, ਕੋਈ ਕਹਿੰਦਾ ਟਰਾਈ ਕਰਨੀ ਚਾਹੀਦੀ। ਸੋ ਇਸ ਕਰਕੇ 0 ਤਾਂ ਨਹੀਂ ਹੈਗਾ ਉੱਦਾਂ, ਮਤਲਬ ਡੈਫੀਨਿਟਲੀ ਟਰਾਈ ਕਰੋ। ਤੁਸੀਂ ਕਿਹੜਾ ਕੋਈ 2 ਨੰਬਰ ਵਾਲਾ ਕੰਮ ਕਰਨ ਦੇ ਜੇ, ਵੀਜ਼ਾ ਲੱਗਾ ਉੱਤੇ ਹੀ ਆ ਰਹੇ, ਤੁਸੀਂ ਕਿਹੜਾ ਕੋਈ ਬਾਰਡਰ ਟੱਪ ਰਹੇ ਆ, ਰਾਈਟ। ਹਾਂਜੀ ਹਾਂਜੀ, ਸੋ ਉਹਨਾਂ ਦਾ ਨਾਲ ਡੈਥ ਸਰਟੀਫਿਕੇਟ ਲੈ ਆਈਏ, ਭਾ ਦਾ ਜਿਹੜਾ ਪੂਰਾ ਹੋਇਆ, ਵਾਈਫ ਉਹਨਾਂ ਦੀ ਨਾਲ ਲੈ ਆਵੇ, ਇਹਨਾਂ ਨੂੰ ਦਿਖਾ ਸਕਦੇ ਲਿਆ ਕੇ ਏਅਰਪੋਰਟ ਤੇ ਕੁਐਸਚਨ ਜਿਹੜੇ ਕਰਨਗੇ। ਹਾਂਜੀ ਹਾਂਜੀ, ਤੋ ਉਹ ਅਗਰ ਉਹਦੇ ਬਾਵਜੂਦ ਵੀ ਡਿਨਾਈ ਕਰਦੇ, ਫਿਰ ਕੋ ਆਪਣੇ ਕੋਲ ਚਾਂਸ ਹੈਗਾ ਭਾਜੀ ਉਹਨਾਂ ਦਾ, ਕੋਈ ਸੈਕੰਡ ਚਾਂਸ ਆ ਜਾਂਦਾ? ਫਿਰ ਸੈਕੰਡ ਚਾਂਸ ਤਾਂ ਨਹੀਂ ਕੋਈ ਹੈਗਾ। ਕਈ ਵਾਰੀ ਉੱਥੇ ਹਿਊਮੈਨਿਟੇਰੀਅਨ ਪੇਰੋਲ ਜਿਹੜਾ ਦੇ ਦਿੰਦੇ ਆ, ਹਿਊਮੈਨਿਟੇਰੀਅਨ ਬੇਸਿਸ ਤੇ ਆਣ ਦਿੰਦੇ, ਹੈ ਨਾ। ਤੇ ਵੀਜ਼ਾ ਲੱਗਾ ਜ਼ਿਆਦਾਤਰ ਇੱਦਾਂ ਕਿ ਪ੍ਰੋਬਲਮ ਮਤਲਬ 0% ਚਾਂਸ ਨਹੀਂ ਹੈਗਾ, ਪੋਸੀਬਿਲਿਟੀ ਹੈਗੀ ਆ ਕਿ ਆਣ ਦੇਣਗੇ। ਮਤਲਬ ਕਈ ਵਾਰੀ ਇੱਦਾਂ ਹੁੰਦਾ ਕਿ ਜਿਹੜਾ ਫਾਈਨਲੀ ਗ੍ਰੀਨ ਕਾਰਡ ਆ ਨਾ, ਕਈ ਵਾਰੀ ਇੱਦਾਂ ਹੁੰਦਾ ਕਿ ਗ੍ਰੀਨ ਕਾਰਡ ਨਹੀਂ ਆਉਂਦਾ, ਉਹ ਕਹਿੰਦੇ ਕਿ ਪ੍ਰਿੰਸੀਪਲ ਜਿਹੜਾ ਬੈਨੀਫਿਸ਼ਰੀ ਆ ਉਹਨੇ ਐਂਟਰੀ ਨਹੀਂ ਕੀਤੀ, ਹੈ ਨਾ। ਪਰ ਇੱਦਾਂ ਹੈ ਕਿ ਟਰਾਈ ਜ਼ਰੂਰ ਕਰੋ ਤੁਸੀਂ। ਅੱਛਾ ਜੀ, ਅੱਛਾ ਜੀ, ਚਲੋ ਠੀਕ ਆ। ਉਸ ਤੋਂ ਬਾਅਦ ਜੇ ਸਾਨੂੰ ਹੈਲਪ ਦੀ ਲੋੜ ਪਵੇ ਉਹਨਾਂ ਦੀ ਇੱਥੇ ਆ ਕੇ ਕੋਈ ਕੇਸ ਵਿੱਚ, ਤਾਂ ਤੁਸੀਂ ਹੈਲਪ ਕਰਦੇ ਹੁੰਦੇ ਇੱਦਾਂ ਦੇ ਕੇਸਾਂ ਦੀ ਭਾਜੀ? ਹਾਂਜੀ, ਤੁਸੀਂ ਕੰਟੈਕਟ ਕਰ ਲਿਓ, ਹੈ ਨਾ। ਕਿੱਦਾਂ ਪਹਿਲਾਂ ਜੇ ਕੋਈ ਛੋਟੀ ਮੋਟੀ ਗੱਲ ਆ ਰੇਡੀਓ ਤੇ ਪੁੱਛ ਲਿਓ, ਜੇ ਕੋਈ ਟੈਕਨੀਕਲ ਆ ਤਾਂ ਅਪਾਇੰਟਮੈਂਟ ਬਣਾ ਲਿਓ। ਬਿਲਕੁਲ, ਉਹਨਾਂ ਦੇ ਤਿਲਕਿਆਣਾ ਉਹਨਾਂ ਦੇ ਆਫਿਸ ਦਾ ਨੰਬਰ 415 909 0503 4159090503। ਅਗਲੇ ਸਾਡੇ ਕਾਲਰ ਆ ਦਿਆਲ ਸਿੰਘ ਜੀ। ਦਿਆਲ ਜੀ, ਹੈਲੋ। ਹਾਂਜੀ, ਗੁਰਦਿਆਲ ਸਿੰਘ ਬੋਲ ਰਿਹਾ। ਹਾਂਜੀ ਗੁਰਦਿਆਲ ਸਿੰਘ। ਮੇਰਾ ਸਵਾਲ ਇਹ ਸਰ ਕਿ ਮੇਰੇ ਸਾਇਲਮ ਲੱਗੇ ਨੂੰ ਕਿੰਨੇ ਕਦੋਂ ਤੋਂ ਲਾਇਆ ਸਾਇਲਮ ਮੈਂ? ਹੈਲੋ। ਹਾਂਜੀ ਹਾਂਜੀ, ਬੋਲੀ ਜਾਓ ਭਾਜੀ, ਛੇਤੀ ਗੱਲ ਕਰੋ ਥੋੜਾ ਜਿਹਾ, ਜਨਤਾ ਬੜੀ ਜ਼ਿਆਦਾ ਸੁਣ ਰਹੀ ਹੈ। ਸਪੀਡ ਲਾਇਆ, ਮੇਰਾ ਕੋਈ ਜਵਾਬ ਨਹੀਂ ਹਾਲ ਤੱਕ ਆਇਆ। ਤੇ ਜੇ ਮੈਂ ਵਾਪਸ ਜਾਣਾ ਚਾਹਾਂ ਤੇ ਕੀ ਪ੍ਰੋਸੀਜਰ ਹੈ? ਵਾਪਸ ਕੋਈ ਨਹੀਂ, ਤੁਹਾਡੇ ਕੋਲ ਪਾਸਪੋਰਟ ਹੈਗਾ? ਪਾਸਪੋਰਟ ਖੜੋ ਤੇ ਪਾਸਪੋਰਟ ਐਕਸਪਾਇਰ ਹੋਇਆ ਜੀ। ਪਾਸਪੋਰਟ ਫਿਰ ਬਣਾਓ, ਏਜੰਟ ਨੂੰ ਕਹਿ ਕੇ ਲੈ ਲਓ। ਹਾਂਜੀ ਹਾਂਜੀ, ਪਾਸਪੋਰਟ ਬਣਵਾਓ ਆਪਣੇ ਐਮਬੈਸੀ ਤੋਂ, ਇੰਡੀਆ ਤੋਂ, ਤੇ ਵਾਪਸ ਚੱਲ ਜਾਓ। ਵਾਪਸ ਜਾਣ ਵਾਲੇ ਨੂੰ ਕੋਈ ਰੋਕ ਟੋਕ ਨਹੀਂ, ਉਹ ਤਾਂ ਆਪ ਕਾਲੇ ਆ ਵਾਪਸ ਭੇਜਣ ਨੂੰ। ਮੇਰਾ ਸਵਾਲ ਹੋ ਰਿਹਾ ਸਰ, ਇੱਕ ਹਸਬੈਂਡ ਵਾਈਫ ਦਾ ਤੋਂ ਇਕੱਠਾ ਸਾਇਲਮ ਲੱਗਾ ਤੇ ਹਸਬੈਂਡ ਚੱਲ ਜਾਏ ਤੇ ਵਾਈਫ ਦੀ ਕੀ ਪੋਜੀਸ਼ਨ ਹੈ? ਇਹ ਤਾਂ ਭਾਈ ਮੇਨ ਬੰਦੇ ਤੇ ਡਿਪੈਂਡ ਕਰਦਾ ਕਿ ਮੇਨ ਬੰਦੇ ਦਾ ਕਿਹੜਾ ਸਾਇਲਮ ਆ। ਜੇ ਤਾਂ ਜਿਹੜਾ ਬੰਦਾ ਵਾਪਸ ਰਹਿ ਰਿਹਾ ਉਹ ਮੇਨ ਬੰਦਾ ਹੋਣਾ ਚਾਹੀਦਾ। ਜੇ ਉਹ ਮੇਨ ਬੰਦਾ ਨਹੀਂ ਹੈਗਾ ਤੇ ਉਹਨੂੰ ਫਿਰ ਆਪਣਾ ਕੇਸ ਜਿਹੜਾ ਅਲੱਗ ਫਾਈਲ ਕਰਨਾ ਪੈਣਾ ਜੀ। ਧੰਨਵਾਦ ਜੀ। ਤੇ ਪੋਜੀਸ਼ਨ ਤੇ ਇਦਾਂ ਹੁਣ ਇਹ ਤਾਂ ਡਿਪੈਂਡ ਕਰਦਾ ਕਿ ਕੇਸ ਕੀ ਹੈਗਾ ਨਾ। ਹੁਣ ਜੇ ਮੇਨ ਬੰਦਾ ਹੀ ਵਾਪਸ ਚਲ ਗਿਆ ਜਿਹੜਾ ਸੀਗਾ, ਉਹਨੇ ਇਹੀ ਪੁੱਛਣਾ ਇਮੀਗ੍ਰੇਸ਼ਨ ਵਾਲਿਆਂ ਨੇ ਕਿ ਇਹ ਕਿੱਦਾਂ, ਕਿ ਮੇਨ ਬੰਦਾ ਤਾਂ ਜਿਹਨੂੰ ਜਿਹੜਾ ਕਹਿੰਦਾ ਮੈਨੂੰ ਖਤਰਾ ਸੀ ਉਹ ਤਾਂ ਵਾਪਸ ਚਲ ਗਿਆ, ਤੁਹਾਨੂੰ ਕੀ ਪ੍ਰੋਬਲਮ ਹੈ, ਹਨਾ। ਸੋ ਹਰੇਕ ਬੰਦੇ ਨੂੰ ਆਪਣਾ ਜਿਹੜਾ ਉਹ ਦੱਸਣਾ ਪੈਂਦਾ। ਗੁਰਮੇਜ ਸਿੰਘ ਜੀ। ਹਾਂਜੀ ਵੀਰ ਜੀ, ਜਿਹੜਾ ਥਰਡ ਕੰਟਰੀ ਲਾਅ ਆ ਇਹ ਸਾਰਿਆਂ ਵਾਸਤੇ ਆ? ਕਿਉਂਕਿ ਇੱਕ ਵਕੀਲ ਕਹਿ ਰਿਹਾ ਕਿ ਇੰਡੀਆ ਆਉਂਦਾ ਨਹੀਂਗਾ। ਨਹੀਂ, ਇੰਡੀਆ ਕਿਉਂ ਨਹੀਂ ਆਉਂਦਾ? ਇੰਡੀਆ ਨੂੰ ਕੋਈ ਛੋਟ ਤੁਹਾਨੂੰ ਦਿੱਤੀ? ਇੰਡੀਆ ਨਾਲ ਕੋਈ ਖਾਸ ਥੋੜਾ ਪਿਆਰ ਹੋਣਾ। ਅੱਛਾ, ਮਤਲਬ ਇੰਡੀਆ ਵੀ ਹੈਗਾ ਇਹਦੇ ਵਿੱਚ? ਨਹੀਂ, ਥੈਂਕ ਯੂ ਵੀਰ ਜੀ। ਇਦਾਂ ਥੋੜਾ ਕਰ ਸਕਦੇ ਆ ਕਿ ਇੰਡੀਆ ਵਾਲਿਆਂ ਨੂੰ ਕਹਿਣਾ ਕਿ ਤੁਸੀਂ ਕਰ ਲਓ ਤਾਂ ਦੂਜੇ ਵਾਲਿਆਂ ਜੇ ਕਈ ਸੋਚਦੇ ਹੋਣੇ ਨਾ ਮੋਦੀ ਆਇਆ ਵੀ ਬਹੁਤ ਘੱਟ ਹੋਇਆ, ਸ਼ਾਇਦ ਨਹੀਂ, ਇਦਾਂ ਦੀ ਗੱਲ ਨਹੀਂ ਜੀ। ਇੱਕ ਵਕੀਲ ਇੱਥੇ ਨਿਊਜ਼ੀਲੈਂਡ ਦਾ ਉਹ ਕਹਿ ਰਿਹਾ ਬੰਦੇ ਹਜੇ ਵੀ ਆ ਰਹੇ ਆ ਤੇ ਇੰਡੀਆ ਵਾਲਿਆਂ ਵਾਸਤੇ ਨਹੀਂਗਾ, ਇਹਦਾ ਕਹਿ ਰਿਹਾ ਵਕੀਲ ਜੀ। ਨਹੀਂ, ਇੰਡੀਆ ਵਾਲਿਆਂ ਲਈ ਵੀ ਹੈਗਾ ਵਾ ਜੀ। ਅਗਲੇ ਸਾਡੇ ਕਾਲਰ ਆ ਸੁਖ। ਬਾਕੀ ਦੇਖਦੇ ਆ ਇਹ ਲਾਅ ਦਾ ਕਿੰਨਾ ਚੈਲੰਜ ਹੁੰਦਾ ਨਾ ਜੀ। ਸੁਖ ਜੀ। ਹਰਮਨ ਜੀ। ਹਾਂਜੀ ਹਾਂਜੀ ਹਾਂਜੀ, ਬੋਲੋ। हेलो हेलो हाँ जी भाजी, मेरा क्वेश्चन ये है कि मैं ग्रीन कार्ड होल्डर हाँ
ਰੀਸੈਂਟਲੀ ਮੇਰੀ ਮੈਰਿਜ ਹੋਈ ਤੇ ਮੇਰੇ ਹਸਬੈਂਡ ਸਪੇਨ ਵਿੱਚ ਆ, ਤੇ ਮੈਂ ਉਹਨਾਂ ਤੋਂ ਪੁੱਛਣਾ ਸੀਗਾ ਕਿ ਜੇ ਮੈਂ ਮੈਰਿਜ ਬੇਸ ਤੇ ਉਹਨਾਂ ਦਾ ਲਾਉਣੀ ਆ ਤੇ ਉਹਨਾਂ ਦਾ ਕੈਲੰਡਰ ਇੰਡੀਆ ਦੇ ਹਿਸਾਬ ਨਾਲ ਚੱਲੂਗਾ ਜਾਂ ਸਪੇਨ ਦੇ ਹਿਸਾਬ ਦੇ ਨਾਲ? ਤੇ ਨਾਲ ਹੀ ਇਹ ਕੁਐਸਚਨ ਸੀਗਾ, ਜੇ ਉਹਨਾਂ ਨੂੰ ਥੋੜਾ ਫਾਸਟ ਮੰਗਵਾਉਣਾ ਹੋਵੇ ਉਹ ਮੈਰਿਜ ਬੇਸ ਹੀ ਠੀਕ ਆ, ਜਾਂ ਜਿੱਦਾਂ ਉਹ ਰੈਸਟੋਰੈਂਟ 'ਚ ਕੰਮ ਕਰਦੇ ਇਹਦਾ ਵਰਕ ਪਰਮਿਟ ਥਰੂ ਜਾਂ ਟੂਰਿਸਟ ਥਰੂ ਇਦਾਂ ਕਿਸੇ ਹੋਰ ਤਰੀਕੇ ਨਾਲ ਵੀ ਉਹਨਾਂ ਦਾ ਅਪਲਾਈ ਕਰ ਹੋ ਸਕਦਾ? ਥੈਂਕ ਯੂ। ਇੰਡੀਆ ਵਾਲੇ ਹਿਸਾਬ ਨਾਲ ਚੱਲੂਗਾ, ਮੈਰਿਜ ਬੇਸ ਸਭ ਤੋਂ ਫਾਸਟੈਸਟ ਆ। ਜਿਹੜਾ ਰੈਸਟੋਰੈਂਟ ਆ ਉਹ ਇਦਾਂ ਦੀ ਕੋਈ ਆਪਸ਼ਨ ਨਹੀਂ, ਉਹ ਤਾਂ ਗ੍ਰੀਨ ਕਾਰਡ ਰੈਸਟੋਰੈਂਟ ਵਾਲੇ ਜਿਹੜੇ ਹੈਗੇ 15 ਸਾਲ ਦੀ ਵੇਟਿੰਗ ਹੈ। ਸੋ ਤੁਹਾਡਾ ਮੈਰਿਜ ਬੇਸ ਫਾਸਟੈਸਟ ਪ੍ਰੋਸੈਸ ਹੈ ਜੀ। ਧੰਨਵਾਦ ਜੀ। ਅਗਲੇ ਕਾਲਰ ਆ ਸਤਨਾਮ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਇਹ ਸੀ, ਜਿੱਦਾਂ ਮੇਰਾ ਮੰਡੇ ਨੂੰ ਇੰਟਰਵਿਊ ਹੋਇਆ ਅਸਾਈਲਮ ਆਫਿਸ 'ਚ, ਉਹਨਾਂ ਨੂੰ ਮੈਂ 1984 ਬਾਰੇ ਜ਼ਿਆਦਾ ਦੱਸਿਆ ਸੀ, ਇੱਥੇ ਮੇਰਾ ਕੇਸ ਸੀ। ਜਿੱਦਾਂ ਹੁਣ ਪਰਸੋਂ ਬਿੱਲ ਪਾਸ ਹੋਇਆ, ਇਹਨਾਂ ਕੋਈ ਫਾਇਦਾ ਮਿਲੇਗਾ? ਕਿਹੜੇ ਬਿੱਲ ਦੀ ਭਾਜੀ ਗੱਲ ਕਰਦੇ? ਕਿੰਨੇ ਸਾਰੇ ਬਿੱਲ ਪਾਸ ਹੋਏ? 1984 ਦੇ ਵਿੱਚ ਜੋ ਕਤਲੇਆਮ ਹੋਇਆ ਸੀ ਉਹਦੇ ਬਾਰੇ ਮੇਰਾ ਕੇਸ ਹੀ ਬੋਲਿਆ ਸੀ ਮੈਂ ਉਹਨਾਂ ਨੂੰ। ਕਤਲੇਆਮ ਦੀ ਥੋੜਾ ਕੋਈ ਉਹਨਾਂ ਨੂੰ ਅਮਰੀਕੀ ਸਰਕਾਰ ਨੂੰ ਪ੍ਰੋਬਲਮ ਆ, ਉਹ ਥੋੜਾ ਡਿਨਾਈ ਕਰਨ ਦੇ ਆ ਕਿ ਕਤਲੇਆਮ ਨਹੀਂ ਹੋਇਆ। ਉਹ ਤਾਂ ਪਹਿਲਾਂ ਵੀ ਮੰਨਦੇ ਸੀ, ਉਹ ਤਾਂ ਦੂਜੀਆਂ ਸਰਕਾਰਾਂ ਡਿਨਾਈ ਕਰਨ ਦੀਆਂ ਉੱਧਰ ਵਾਲੀਆਂ। ਉਹ ਬਿੱਲ ਨਾਲ ਥੋੜਾ ਤੁਹਾਨੂੰ ਕਿਹਾ, ਉਹ ਤਾਂ 84 ਦੀ ਗੱਲ ਐਡੀ ਪੁਰਾਣੀ ਆ। ਤੁਹਾਡਾ ਉਹ ਤਾਂ ਲੇਟੈਸਟ ਉਹਨੇ ਦੇਖਣਾ ਕਿ ਭਾਈ ਹੁਣ ਤੈਨੂੰ ਕੀ ਪ੍ਰੋਬਲਮ। ਜਿਹੜਾ ਅਸਾਈਲਮ ਦਾ ਜਿਹੜਾ ਬਿੱਲ ਪਾਸ ਹੋਇਆ ਇਹ ਹੋਰ ਮੁੱਦਾ ਹੈਗਾ। ਜਿਹੜੇ ਹਰਜੋਤ ਭਾਜੀ ਗੱਲ ਕਰਦੇ ਸੀ ਉਹ ਇਹ ਗੱਲ ਕਰਨ ਦੇ ਹੈਗੇ ਕਿ ਉਧਰ ਦੀਆਂ ਸਰਕਾਰਾਂ ਰੈਕੋਗਨਾਈਜ਼ ਨਹੀਂ ਕਰਦੀਆਂ ਉਹਨੂੰ, ਇੱਧਰ ਦੀ ਸਰਕਾਰ ਨੂੰ ਹੁਣ ਨਸਲਕੁਸ਼ੀ ਦੀ ਕੈਟਾਗਰੀ ਚ ਪਾਇਆ। ਬਸ ਇਹ ਪਾਸ ਹੋਇਆ ਵਾ। ਉਹ ਅਮਰੀਕਾ ਨੂੰ ਤੁਹਾਨੂੰ ਕੋਈ ਪ੍ਰੋਬਲਮ ਸੀਗੀ ਸ਼ੁਰੂ ਤੋਂ? ਨਹੀਂ, ਉਹਨਾਂ ਮੈਨੂੰ ਪੁੱਛਿਆ ਸੀ ਵੀ ਤੂੰ ਇਹਨਾਂ ਬਾਰੇ, ਮੇਰੇ ਕੋਲ ਪੁੱਛਿਆ ਸੀ ਕਾਫੀ ਸਵਾਲ ਜੀ, ਕਿਉਂਕਿ ਤੁਹਾਡੀ ਸਟੋਰੀ ਉਹ ਹੋਣੀ ਆ ਨਾ, ਤਾਂ ਫਿਰ ਤਾਂ ਨੈਚੁਰਲੀ ਹਾਂਜੀ ਮੇਰੀ ਸਟੋਰੀ ਉਹ ਸੀ, ਫਿਰ ਉਹਨਾਂ ਉਹਦੇ ਬਾਰੇ ਪੁੱਛਿਆ ਸੀ ਜੋ ਵੀ ਦੇ ਬਾਰੇ। ਧੰਨਵਾਦ। ਸੋ ਜਿਹੜੇ ਬਿੱਲ ਆ ਪਾਸ ਹੋਣੇ ਇੱਕ ਤਰ੍ਹਾਂ ਨਾਲ ਹਿਸਟੋਰੀਕਲ ਡਾਕੂਮੈਂਟ ਹੁੰਦਾ ਹੈ, ਤੇ ਦੂਸਰਾ ਇਹ ਆ ਵੀ ਇੱਥੇ ਦੀਆਂ ਸਰਕਾਰਾਂ ਨੂੰ ਜਾਂ ਜਿਹੜੇ ਇੱਥੇ ਦੇ EMPLOYEE ਐਕਚੁਅਲੀ ਜੱਜ ਦਾ EMPLOYEE ਆ ਨਾ ਗਵਰਨਮੈਂਟ ਦੇ, ਉਹਨਾਂ ਨੂੰ ਵੀ ਪਤਾ ਲੱਗਦਾ ਵੀ ਭਾਈ ਆਹ ਗੱਲ ਹੈਗੀ ਆ। ਸੋ ਜਦੋਂ ਉਹਦੇ ਨਾਲ ਰਿਲੇਟਡ ਕੋਈ ਵੀ ਸਟੋਰੀ ਹੁੰਦੀ, ਸਟੋਰੀ ਤੁਹਾਡੀ ਆਪਣੀ ਹੋਣੀ ਆ। ਹੁਣ ਕਈ ਤਾਂ 84 ਤੋਂ ਬਾਅਦ ਦੇ ਜੰਮੇ ਹੈਗੇ ਆ, ਠੀਕ ਆ ਕਿ ਨਹੀਂ? ਬਾਕੀ ਵਕੀਲ ਸਾਹਿਬ ਜਿਹੜੇ ਆ ਜੇ ਉਹ ਤੁਹਾਨੂੰ ਜ਼ਿਆਦਾ ਐਕਸਪਲੇਨ ਕਰ ਸਕਦੇ। ਇਹਦੇ ਵਿੱਚ ਉਹਨਾਂ ਨੂੰ ਕੋਈ ਇਹ ਚੀਜ਼ ਦੀ ਤਾਂ ਉਹਨਾਂ ਨੂੰ ਕੋਈ ਸ਼ੱਕ ਹੀ ਨਹੀਂ ਹੈਗਾ ਜੀ, ਇਹ ਮੁੱਦਾ ਨਹੀਂ ਹੈਗਾ। ਮੁੱਦਾ ਤਾਂ ਉਹਨਾਂ ਨੂੰ ਪਤਾ ਹੈਗਾ ਵਾ ਜੀ। ਉਹਨਾਂ ਨੂੰ ਬਸ ਇਹ ਪ੍ਰੋਬਲਮ ਆ ਕਿ ਸੱਚ ਕੌਣ ਬੋਲਦਾ, ਝੂਠ ਕੌਣ ਬੋਲਦਾ। ਉਹਨਾਂ ਦੀ ਜਿਹੜੀ ਸਾਰੀ ਫਾਈਟ ਉਹ ਇਹ ਆ। ਉਹਨਾਂ ਦੀ ਇਹ ਤਾਂ ਉਹ ਕਹਿ ਹੀ ਨਹੀਂ ਰਹੇ ਕਿ ਆਪਾਂ ਨਹੀਂ ਮੰਨਦੇ ਕਿ ਇਹ ਮੁੱਦਾ ਹੈਗਾ ਜੀ। ਮੰਨਦਾ ਕਰਕੇ ਤਾਂ ਉਹ ਇੰਨੇ ਪੋਲੀਟੀਕਲ ਅਸਾਈਲਮ ਮਿਲਦੇ ਆ ਵੀ ਉਹਨਾਂ ਨੂੰ ਪਤਾ ਨਹੀਂ। ਸਿਆਸੀ ਮੰਗ ਆ ਤਾਂ ਸਿਆਸੀ ਮੰਗ ਆ। ਹੁਣ ਉਹ ਚ ਤਾਂ ਕੋਈ ਹੈ ਨਹੀਂਗਾ ਕਿ ਉਹ ਤਾਂ ਹੁਣ ਕਿੰਨੇ ਦਹਾਕਿਆਂ ਤੋਂ ਚੱਲਦੀ ਪਈ ਆ ਕਿ ਅਲੱਗ ਦੇਸ਼ ਦੀ ਜਿਹੜੀ ਮੰਗ ਆ ਹਨਾ, ਉਹਦੇ ਵਿੱਚ ਤਾਂ ਕੋਈ ਉਹ ਨਹੀਂ। ਉਹਦਾ ਇਹ ਦੇਖਣ ਦੇ ਆ ਕਿ ਕਿਹੜਾ ਬੰਦਾ ਐਕਚੁਅਲ ਚ ਮੰਗ ਕਰਦਾ ਤੇ ਕਿਹਨੂੰ ਐਕਚੁਅਲ ਦੇ ਵਿੱਚ ਕੋਈ ਪ੍ਰੋਬਲਮ ਆ ਤੇ ਕਿਹੜਾ ਬੰਦਾ ਝੂਠ ਬੋਲਦਾ ਹਨਾ। ਉਹਨਾਂ ਦੀ ਤਾਂ ਸਾਰੀ ਫਾਈਟ ਜਿਹੜੀ ਉਹ ਇਹ ਆ ਕਿ ਲੋਕੀ ਝੂਠ ਬਹੁਤ ਬੋਲਦੇ ਆ ਤੇ ਕਿਹੜੇ ਬੰਦੇ ਨੂੰ ਕੇਸ ਆਪਾਂ ਪਾਸ ਕਰੀਏ, ਕਿਹੜੇ ਦਾ ਨਾ ਪਾਸ ਕਰੀਏ ਹਨਾ। ਉਹਦੇ ਕਰਕੇ ਉਹਨਾਂ ਦੇ ਸਵਾਲ ਆ ਕੋਈ ਦੇਖਦੇ ਆ ਕਿ ਇਹਦੀ ਪੋਲੀਟੀਕਲ ਨੌਲੇਜ ਕਿੰਨੀ ਆ, ਇਹਦੀ ਰਿਲੀਜੀਅਸ ਨੌਲੇਜ ਕਿੰਨੀ ਆ, ਤੇ ਇਹਨੂੰ ਕਿੰਨੀ ਅਵੇਅਰਨੈਸ ਆ। ਤੇ ਉਹ ਸਾਰੀ ਜਿਹੜੀ ਮੇਨ ਚੀਜ਼ ਉਹਨਾਂ ਦਾ ਫੋਕਸ ਤਾਂ ਕਰਕੇ ਹੁੰਦਾ ਜੀ। ਪਰ ਇੰਨੀ ਕੁ ਜ਼ਰੂਰ ਬੇਨਤੀ ਆ, ਜਿੰਨੇ ਵੀ ਸਾਡੇ ਸਰੋਤੇ ਆ ਨਾ, ਜਦੋਂ ਵੀ ਕਿਤੇ ਨਗਰ ਕੀਰਤਨ ਹੁੰਦਾ 1984 ਦੇ ਸੰਬੰਧ ਦੇ ਵਿੱਚ ਗੱਲਬਾਤ ਹੁੰਦੀ ਆ, ਤੁਹਾਡੇ ਕੇਸ ਹੋਏ ਆ, ਜਿੱਦਾਂ ਹੁਣ ਅਸੈਂਬਲੀ ਦੇ ਵਿੱਚ ਸੀ, ਬਹੁਤ ਸਾਰੇ ਆਪਣੇ ਸਿੱਖ ਉੱਥੇ ਗਏ ਵੀ ਸੀ, ਇਦਾਂ ਦੀ ਜਗ੍ਹਾ ਜਾਇਆ ਜ਼ਰੂਰ ਕਰੋ। ਇਹੀ ਤੁਹਾਡੀ ਪਾਰਟਿਸਿਪੇਸ਼ਨ ਹੁੰਦੀ ਆ, ਠੀਕ ਹੈ ਕਿ ਨਹੀਂ ਜੀ। ਅਗਲੇ ਸਾਡੇ ਕਾਲਰ ਆ ਕੁਲਦੀਪ ਸਿੰਘ ਜੀ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਜੀ ਭਾਜੀ, ਆਪਣਾ ਜਿਹੜੇ ਵੀ ਸਰੋਤੇ ਸੁਣ ਰਹੇ ਆ, ਮੇਰੀ ਬੇਨਤੀ ਆ, ਜਿਹੜੇ ਜੇ ਜੀ ਇੱਥੇ ਆ ਕੇ ਫ੍ਰੀ ਦੇ ਵਿੱਚ ਸਰਵਿਸ ਦੇ ਰਹੇ ਆ, ਇਹੋ ਜਿਹੀ ਸਰਵਿਸ ਕਿਤੇ ਨਹੀਂ ਮਿਲ। ਜੀ ਧੰਨਵਾਦ ਭਾਜੀ। ਵਿਦ ਅਸਾਈਲਮ ਗ੍ਰਾਂਟ ਹੋਇਆ ਵਿਦ ਹੋਲਡਿੰਗ 2008 ਦੇ ਵਿੱਚ ਜੀ। 8ਵਾਂ ਮੇਰਾ ਵਕੀਲ ਆ। ਮੇਰੇ ਜਿਹੜੇ ਵੀਰ ਮੇਰੀ ਗੱਲ ਸੁਣਦੇ ਸਾਰੇ, ਹੌਸਲਾ ਨਾ ਹਾਰੋ। ਜਿਹਦੇ ਤੁਹਾਨੂੰ ਮੁੱਖ ਦੇ ਵਿੱਚ ਸਲਾਹ ਏਡੀ ਵਧੀਆ ਜੇ ਜੀ ਦੇ ਰਿਹਾ, ਤੁਹਾਨੂੰ ਕਿਸੇ ਵਕੀਲ ਨੇ ਉੱਥੇ ਜਾਓ, ਤੂੜੀ ਵਾਂਗੂ ਲੋਕੀ ਭਰੇ ਹੁੰਦੇ ਆ, ਅਪਾਇੰਟਮੈਂਟ ਬਣਾ ਕੇ ਜਾਓ, ਸਾਡੇ ਨਾਲ ਗੱਲਾਂ ਕਿੱਦਾਂ ਕੀਤੀਆਂ ਜਾਂਦੀਆਂ। ਇਹੋ ਜਿਹੀ ਜਿਹੜੀ ਸਲਾਹ ਦੇ ਰਿਹਾ ਜੇ ਜੀ ਤੁਹਾਨੂੰ ਕਿਤੇ ਨਹੀਂ ਮਿਲਣੀ। ਮੈਨੂੰ 26 ਸਾਲ ਹੋ ਗਏ, $2.5 ਲੱਖ ਮੇਰਾ ਖਰਾਬ ਹੋ ਗਿਆ ਇਮੀਗ੍ਰੇਸ਼ਨ ਤੇ। ਜੇ ਜੀ ਮੇਰੇ ਸਵਾਲ ਇਹ ਆ ਵੀ ਮੇਰਾ 2008 ਚ ਵਿਦ ਹੋਲਡਿੰਗ 10 ਕੈਟਾਗਰੀ ਚ ਗ੍ਰਾਂਟ ਹੋਇਆ, ਮੈਂ ਰਹਿ ਸਕਦਾ, ਕੰਮ ਕਰ ਸਕਦਾ, ਕੀ ਮੈਂ ਪਰਮਿਸ਼ਨ ਲੈ ਕੇ ਇੰਡੀਆ ਜਾ ਸਕਦਾ? ਮੇਰੀ ਮਦਰ ਬਿਮਾਰ ਰਹਿੰਦੀ ਉੱਥੇ। ਹਾਂਜੀ, ਐਮਰਜੈਂਸੀ ਹਿਊਮੈਨਿਟੇਰੀਅਨ ਪੈਰੋਲ ਲੈ ਕੇ ਜਾ ਸਕਦੇ ਆ ਜੇ ਵਾਕਈ ਮਦਰ ਬਿਮਾਰ ਆ। ਦੂਸਰਾ ਮੇਰਾ ਕੁਐਸਚਨ ਇਹ ਆ, ਮੇਰੀ ਵਾਈਫ ਸਿਟੀਜ਼ਨ ਆ ਤੇ ਉਹ ਮੇਰਾ ਕੇਸ ਵੀ ਉਹਨਾਂ ਨੇ ਫਰਾਡ ਚ ਪਾਤਾ, ਅਸੀਂ ਨਹੀਂ ਗ੍ਰਾਂਟ ਕੀਤਾ। ਮੇਰਾ ਹੁਣ ਯੂ ਵੀਜ਼ਾ ਲੱਗਾ ਹੋਇਆ 2018 ਦੇ ਵਿੱਚ ਜੀ। ਮੈਂ 2010 ਚ ਰੌਬ ਆਇਆ, ਮੈਨੂੰ ਪਤਾ ਨਹੀਂ ਸੀ। ਮੈਂ 2018 ਚ ਕਿਹੜਾ ਵਾਲਾ ਫਰਾਡ ਚ ਪਾਤਾ? ਵਿਆਹ ਵਾਲਾ ਫਰਾਡ ਚ ਪਾਇਆ?
ਹਾਂਜੀ, ਕਿਉਂਕਿ ਮੇਰੇ ਪਹਿਲਾਂ ਵੀ 2 ਵਿਆਹ ਹੋਏ ਸੀ ਮੈਕਸੀਕਨ ਨਾਲ, ਗੋਰੀ ਨਾਲ ਜੀ। ਕਿਉਂਕਿ ਮੈਂ ਤਾਂ ਕਹਿ ਰਿਹਾ, ਮੇਰੇ ਵੀਰ ਜਿਹੜੇ ਕਈ ਹੌਸਲਾ ਛੱਡ ਜਾਂਦੇ ਆ, ਰੇਡੀਓ ਤੇ ਕੋਈ ਗੱਲ ਨਹੀਂ ਕਰ ਸਕਦੇ, ਆਪਣੀ ਅਟਰਨੀ ਜੀ ਦੇ ਆਫਿਸ ਜਾ ਕੇ ਗੱਲ ਕਰ ਸਕਦੇ। ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਵਾ ਕਿ ਅਟਰਨੀ ਜਿਹਦਾ ਜੇ ਜੀ ਆਪਣੀ ਗੱਲ ਕਲੀਅਰ ਕਹਿੰਦੇ ਵੀ ਮੈਂ ਜੇਲ੍ਹ ਨਹੀਂ ਜਾਣਾ, ਜਿਹੜੀ ਗੱਲ ਰੇਡੀਓ ਤੇ ਨਹੀਂ ਕਹਿ ਸਕਦੇ। ਕਈ ਵਾਰ ਵਕੀਲ ਉਹਨਾਂ ਜਾ ਕੇ ਉਹਨਾਂ ਦੇ ਅਪਾਇੰਟਮੈਂਟ ਬਣਾਓ ਉਹਨਾਂ ਦੇ ਆਫਿਸ, ਉੱਥੇ ਆਪਣੀ ਗੱਲ ਕਲੀਅਰ ਕਰੋ। ਕਈ ਸੰਗ ਦੇ ਮਾਰੇ ਆਪਣੀ ਮੈਂ ਨਹੀਂ ਸ਼ਰਮ ਕੀਤੀ, ਮੈਂ ਆਪਣੀ ਗੱਲ ਦੱਸਤੀ ਤੁਹਾਨੂੰ ਕਲੀਅਰ ਜੀ। ਮੈਂ ਰਿਸ਼ਤੇਦਾਰ ਜਾਣ ਪਛਾਣ ਹੁੰਦੀ ਨਾ, ਬੰਦਾ ਗੱਲ ਨਹੀਂ ਦੱਸਦਾ ਜੀ। ਹਾਂ, ਨਹੀਂ ਦੱਸਦਾ ਵੀ ਕੌਣ ਸੁਣ ਲੂਗਾ। ਮੇਰਾ ਦੂਸਰਾ ਸਵਾਲ ਇਹ ਹੈ ਜੀ, ਮੇਰੀ ਵਾਈਫ ਸਿਟੀਜ਼ਨ ਹੈ ਇੱਥੋਂ ਦੀ, ਮੇਰੀ ਵਾਈਫ ਦਾ ਕਜ਼ਨ ਆ ਕੈਨੇਡਾ ਤੋਂ ਆਇਆ ਸਿਟੀਜ਼ਨ। ਸਾਡੇ ਘਰ ਦੇ ਲਾਗੇ ਮੈਕਸੀਕਨ ਰੈਸਟੋਰੈਂਟ ਸੀਗਾ, ਉਹ ਜਿਹੜੀ ਬੱਸ ਜੀ ਹੁੰਦੀ ਆ, ਮੇਰੀ ਵਾਈਫ ਰਾਤ ਨੂੰ ਉਹਦੇ ਨਾਲ ਗਈ ਉੱਥੇ ਉਹਨਾਂ ਕਾਲਿਆਂ ਨੇ 2 ਕਾਲਿਆਂ ਨੇ ਮੈਕਸੀਕਨ ਰੈਸਟੋਰੈਂਟ ਜਿਹੜਾ ਉਹ ਲੁੱਟਿਆ ਸੀ, ਉਹਦੀ ਬਰੀਟੋ, ਤੇ ਮੇਰੀ ਵਾਈਫ ਨੂੰ ਵੀ ਲੁੱਟਿਆ ਉਹਨਾਂ ਨੇ, ਤੇ ਮੇਰੇ ਵਾਈਫ ਦੇ ਰਿਸ਼ਤੇਦਾਰ ਜਿਹੜਾ ਸੀ ਉਹ ਤੋਂ ਹੀ। ਕੀ ਉਹ ਜਿਹੜਾ ਰਿਸ਼ਤੇਦਾਰ ਆ ਕੈਨੇਡਾ ਦਾ ਸਿਟੀਜ਼ਨ ਆ, ਅਮਰੀਕਾ ਯੂ ਵੀਜ਼ਾ ਲਾ ਸਕਦਾ ਜੀ? ਬਿਲਕੁਲ ਲਾ ਸਕਦਾ, ਜੇ ਉਹਨੇ ਪੁਲਿਸ ਨਾਲ ਕੋਲੈਬੋਰੇਟ ਕੀਤਾ ਤਾਂ ਬਿਲਕੁਲ ਲਾ ਸਕਦਾ। ਕੋਈ ਇਹ ਇਦਾਂ ਥੋੜਾ ਕਿ ਹਾਂਜੀ, ਉਹਨੇ ਕੈਨੇਡਾ ਦੀ ਆਈਡੀ ਦਿਖਾਈ ਸੀ, ਉਹ ਕਹਿੰਦੇ ਵੀ ਕੱਲ ਨੂੰ ਜੇ ਅਸੀਂ ਚੋਰ ਨੂੰ ਫੜ ਲੈਂਦੇ ਆ, ਕੀ ਤੂੰ ਕੈਨੇਡਾ ਤੋਂ ਆਏਗਾ? ਉਹ ਕਹਿੰਦਾ ਜੀ ਮੈਂ ਕੋਆਪਰੇਟ। ਹੁਣ ਮੇਰੀ ਵਾਈਫ ਨੇ ਮੈਨੂੰ ਕਿਹਾ ਵੀ ਜੇ ਮੇਰਾ ਇਹ ਸਿਟੀਜ਼ਨ ਆ ਵੀ ਮੈਂ ਤੇ ਚੱਲ ਤੈਨੂੰ ਸਪਾਂਸਰ ਕੀਤਾ, ਮੈਂ ਨਹੀਂ ਸਪਾਂਸਰ ਕਰ ਸਕਦੀ ਵੀ ਉਹ ਬੰਦਾ ਇੱਥੇ ਮਤਲਬ ਯੂ ਵੀਜ਼ਾ ਅਪਲਾਈ ਕਰ ਸਕਦਾ। ਇਹ ਮੇਰਾ ਸਵਾਲ ਸਾਰੇ ਵੀਰ ਜਿਹੜੇ ਰੇਡੀਓ ਤੇ ਸੁਣਦੇ ਦੁਨੀਆ ਭਰ 'ਚ, ਇਹਨੂੰ ਰਿਪੀਟ ਕਰਕੇ ਸੁਣ ਲੈਣ ਫਿਰ ਵੀ ਤੁਹਾਡੇ ਇਹ ਹੈਲਪ ਹੋ ਸਕਦੀ ਆ। ਇਹ ਤਾਂ ਮੈਂ ਸਵਾਲ ਪੁੱਛਿਆ। ਮੇਰੀ ਵਾਈਫ ਨੇ ਮੈਨੂੰ ਕਿਹਾ ਸੀ ਕਿ ਉਹ ਬੰਦਾ ਜਿਹੜਾ ਰਿਸ਼ਤੇਦਾਰ ਮੇਰੀ ਵਾਈਫ ਦਾ ਮਤਲਬ ਮੇਰੇ ਤਾਏ ਸਹੁਰੇ ਦਾ ਮੁੰਡਾ ਵਾ ਜੀ। ਧੰਨਵਾਦ, ਸੁਣਿਓ ਜੀ। ਸੋ ਹਾਂਜੀ, ਬਿਲਕੁਲ ਜਿਹੜਾ ਯੂ ਵੀਜ਼ਾ ਵਾ ਉਹ ਜਿਹੜਾ ਉਹਨਾਂ ਨੇ ਬਣਾਇਆ, ਉਹ ਤਾਂ ਬਣਾਇਆ ਉਹਨਾਂ ਨੇ ਕਿ ਬੰਦੇ ਇਰਰਿਸਪੈਕਟਿਵ ਉਹਨਾਂ ਦਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਕੀ ਸੀਗਾ, ਉਹ ਅੱਗੇ ਆਉਣ ਤੇ ਆ ਕੇ ਜਿਹੜੀ ਲਾਅ ਇਨਫੋਰਸਮੈਂਟ ਦੀ ਉਹ ਜਿਹੜੀ ਮਦਦ ਕਰਨ। ਉਹ 'ਚ ਕੋਈ ਇੱਦਾਂ ਦੀ ਰੋਕ ਟੋਕ ਨਹੀਂ ਕਿ ਇਹ ਕੈਨੇਡੀਅਨ ਸਿਟੀਜ਼ਨ ਆ, ਇਹ ਇੰਡੀਅਨ ਸਿਟੀਜ਼ਨ ਆ ਜਾਂ ਕਿੱਦਾਂ ਵਾ, ਹੈ ਨਾ। ਤੇ ਯੂ ਵੀਜ਼ਾ ਜਿਹੜਾ ਫਾਈਲ ਹੋ ਸਕਦਾ। ਦੂਜੀ ਗੱਲ ਇਹਦੇ ਵਿੱਚ ਹੁਣ ਮੇਨ ਗੱਲ ਇਹ ਆ ਕਿ ਉਹ ਬੰਦਾ ਕੋਲੈਬੋਰੇਟ ਕਰੂਗਾ ਕਿ ਨਹੀਂ ਕਰੂਗਾ। ਸਾਰਾ ਜਿਹੜਾ ਯੂ ਵੀਜ਼ਾ ਦਾ ਇੱਦਾਂ ਨਹੀਂ ਕਿ ਤੁਹਾਨੂੰ ਹਥਿਆਰ ਦਿਖਾ ਕੇ ਲੁੱਟ ਲਿਆ ਤੇ ਤੁਸੀਂ ਕਹੋ ਕਿ ਹੁਣ ਤੁਹਾਨੂੰ ਯੂ ਵੀਜ਼ਾ ਮਿਲ ਜਾਣਾ। ਉਹਦੇ ਵਿੱਚ ਇੱਦਾਂ ਕਿ ਪੁਲਿਸ ਨੇ ਜਾਂ ਲਾਅ ਇਨਫੋਰਸਮੈਂਟ ਨੇ ਜਾਂ ਜੱਜ ਨੇ ਜਾਂ ਡੀਏ ਨੇ ਇੱਕ ਦਸਤਾਵੇਜ਼ ਦੇਣਾ ਹੁੰਦਾ 918B, ਜਿਹੜਾ ਯੂ ਵੀਜ਼ਾ ਹੁੰਦਾ ਉਹ ਫਾਰਮ ਹੁੰਦਾ 918, ਹੈ ਨਾ। ਤੇ ਜਿਹੜੀ 918 ਫਾਰਮ ਦੇ ਨਾਲ ਇੱਕ ਤੁਹਾਡਾ ਫਾਰਮ ਲੱਗਦਾ 918B। ਜਿਹੜਾ 918B ਹੈਗਾ ਉਹ ਇਹ ਪੁਲਿਸ ਲਿਖ ਕੇ ਦਿੰਦੀ ਆ ਉਹਦੇ ਵਿੱਚ ਕਿ ਆਹ ਚੀਜ਼ ਇਹਦੇ ਨਾਲ ਵਾਪਰੀ ਸੀਗੀ, ਇਹਦੇ ਨਾਲ ਫੈਲਨੀ ਹੋਈ ਆ ਜਾਂ ਹਥਿਆਰ ਦਾ ਕਿ ਆਮ ਰੌਬਰੀ ਹੋਈ ਆ, ਤੇ ਇੰਨੇ ਬੰਦੇ ਨੇ ਸਾਡੇ ਨਾਲ ਕੋਆਪਰੇਟ ਕੀਤਾ ਕਿ ਨਹੀਂ ਕੀਤਾ, ਠੀਕ ਹੈ। ਸੋ ਜੇ ਉਹਨਾਂ ਕੋਆਪਰੇਟ ਕਰੋ ਤਾਂ ਕੈਨੇਡੀਅਨ ਸਿਟੀਜ਼ਨ ਆ ਜਿਹੜਾ ਉਹ ਵੀ ਕਰ ਸਕਦਾ। ਦੂਸਰੀ ਗੱਲ ਇੱਦਾਂ ਕਿ ਜਿਹੜਾ ਬੰਦਾ ਕੈਨੇਡੀਅਨ ਸਿਟੀਜ਼ਨ ਆ ਉਹ ਤਾਂ ਸਿੱਧੇ ਜਿਹੜਾ E2 ਆ ਪੈਸੇ ਪੂਹੇ ਖਰਚ ਕੇ ਇੱਥੇ ਜਿਹੜਾ E2 ਵੀਜ਼ੇ ਤੇ ਆਪਣਾ ਜਿਹੜਾ ਕੰਮ ਕਾਰ ਕਰ ਸਕਦਾ ਵਾ। ਯੂ ਵੀਜ਼ਾ ਤਾਂ ਹੁਣ ਹੈਗਾ 8-9 ਸਾਲ 10 ਸਾਲ ਦੀ ਖੇਡ ਆ। ਤੇ ਹੁਣ ਜਿਹੜਾ ਬੰਦਾ 8-9-10 ਸਾਲ ਦਾ ਹੁਣ ਪਤਾ ਨਹੀਂ ਕੀ ਅਮਰੀਕਾ ਦਾ ਕਿੱਦਾਂ ਕੀ ਬਣਨਾ ਕੀ ਨਹੀਂ ਬਣਨਾ, ਤੇ ਆਪਣਾ ਜਿਹੜਾ ਯੂ ਵੀਜ਼ੇ ਦਾ ਜਿਹੜਾ E2 ਵੀਜ਼ੇ ਵਾਲਾ ਕੇਸ ਇਨਵੈਸਟਮੈਂਟ ਵਾਲਾ ਵਾ ਉਹ ਲਾਓ ਜੀ। ਸੋ ਧੰਨਵਾਦ ਜੀ, ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਕਿਉਂਕਿ ਇਹਦੇ ਵਿੱਚ ਇੱਕ ਹੋਰ ਚੀਜ਼ ਹੈ, ਜਿਹੜਾ ਬੰਦਾ ਨਕਲੀ ਵਿਆਹ ਦੀ ਜਿਹੜੀ ਧਾਰਾ ਪੈਂਦੀ ਹੈ ਨਾ ਸੈਕਸ਼ਨ 204C ਇੱਕ ਹੁੰਦਾ, ਉਹ ਬੰਦਾ ਦੁਬਾਰਾ ਵਿਆਹ ਦੇ ਬੇਸ ਤੇ ਪੱਕਾ ਨਹੀਂ ਹੋ ਸਕਦਾ ਜਿੱਦਾਂ ਇਹ ਬਾਈ ਦੱਸਦਾ ਸੀਗਾ। ਜਿੱਦਾਂ ਹੁਣ ਭਾਵੇਂ ਅਸਲੀ ਵਿਆਹ ਵੀ ਹੈ ਸਿਟੀਜ਼ਨ ਦਾ, ਭਾਵੇਂ ਜਵਾਕ ਜੂਕ ਵੀ ਹੋ ਜਾਣ। ਸੋ ਇੱਕ ਵਾਰੀ ਜਿਹੜਾ ਵਿਆਹ ਉਹਨਾਂ ਨੇ ਤਾਂ ਕਰਕੇ ਰੱਖਿਆ ਕਿ ਲੋਕੀ ਦੁਬਾਰਾ ਪੰਗਾ ਨਾ ਲੈਣ, ਕਦੀ ਨਾ ਪਨਿਸ਼ਮੈਂਟ ਦਿੰਦੇ ਉਹ ਜੀ। ਤੇ ਜੇ ਉਹਨਾਂ ਦੇ ਜਵਾਕ 21 ਸਾਲਾਂ ਦੇ ਹੋ ਜਾਂਦੇ ਫਿਰ ਕੁਝ ਹੋ ਸਕਦਾ ਕਿ ਨਹੀਂ? ਉਹਨਾਂ ਤੇ ਜਿਹੜੀ 204C ਦੀ ਫਰਾਡ ਦੀ ਜਿਹੜੀ ਬਾਰ ਉਹ ਲੱਗ ਜਾਂਦੀ ਹੈ, ਹਨਾ। ਇਹਨੂੰ ਬਾਈ ਨੂੰ ਹੁਣ ਵਿਦ ਹੋਲਡਿੰਗ ਮਿਲੀ ਹੈ ਜੀ। ਇਹਦੇ ਵਿੱਚ ਹੁਣ ਕੀ ਹੁੰਦਾ ਕਿ ਕਈ ਵਾਰੀ ਕੇਸ ਕੂਸ ਜਿਹੜੇ ਚੱਲਦੇ ਰਹਿੰਦੇ ਆ, ਉੱਪਰ ਸੁਪਰੀਮ ਕੋਰਟ ਤੱਕ ਵੀ ਚੱਲ ਜਾਂਦੇ ਆ ਕਈ ਵਾਰੀ ਇਮੀਗ੍ਰੇਸ਼ਨ ਵਾਲੇ ਜਿਹੜੇ ਹੁੰਦੇ ਆ ਕਿ ਜੀ ਜੇ ਕੋਈ ਲਾਅ ਸਹੀ ਤਰੀਕੇ ਨਾਲ ਚੈਲੰਜ ਕੀਤਾ ਜਾਵੇ। ਤੇ ਹੁਣ ਜਿਹੜਾ ਇਹ ਤਾਂ 10 ਸਾਲਾਂ ਦੀ ਜਿਹੜੀ ਤੁਸੀਂ ਗੱਲ ਕਰਦੇ ਆ, 10 ਸਾਲਾਂ ਬਾਅਦ ਸਾਨੂੰ ਪਤਾ ਨਹੀਂ ਕੀ ਆ। ਉਹ ਤਾਂ ਹੁਣ ਇੱਦਾਂ ਸਾਡਾ ਕਿ ਅਮਰੀਕਾ ਦੀ ਹੋ ਸਕਦਾ ਕਿ ਆਰਥਿਕ ਸਥਿਤੀ ਮੰਦੀ ਹੋਵੇ, ਉਹਨਾਂ ਨੂੰ ਕਹੇ ਸਾਨੂੰ ਇਮੀਗ੍ਰੈਂਟ ਚਾਹੀਦਾ, ਨਹੀਂ ਹੋ ਸਕਦਾ ਕਿ ਉਹਨਾਂ ਦੀ ਡਿਮਾਂਡ ਇੰਨੀ ਜ਼ਿਆਦਾ ਵਧੇ ਕਿ ਸਾਡੇ ਪੂਰੇ ਨਹੀਂ ਹੋ ਰਹੇ, ਹਨਾ। ਤੇ ਸਾਨੂੰ ਕੰਮ ਚਾਹੀਦੇ ਕੰਮ ਕਰਨ ਲਈ, ਤੇ ਆਪਾਂ ਪੁਆਇੰਟ ਬੇਸ ਬਣਾਤੀ ਇਮੀਗ੍ਰੇਸ਼ਨ। ਸਾਨੂੰ ਨਹੀਂ ਪਤਾ ਕਿੱਦਾਂ, ਇਹ ਤਾਂ ਮੌਕੇ ਦੇ ਹਿਸਾਬ ਨਾਲ ਵਾ। ਕੈਨੇਡਾ ਅੱਗੇ ਵੀ ਜਿੱਦਾਂ ਦੇਸ਼ ਆ, ਉਹਨਾਂ ਨੇ ਕਿੰਨੀ ਵਾਰੀ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮ ਜਿਹੜੇ ਚੇਂਜ ਕੀਤੇ ਆ। ਆਸਟ੍ਰੇਲੀਆ ਵਾਲਿਆਂ ਨੇ ਵੀ ਕਦੀ ਗੇਟ ਖੋਲ੍ਹੇ ਕਦੀ ਬੰਦ ਕੀਤੇ, ਤੇ ਅਮਰੀਕਾ ਦਾ ਵੀ ਇੱਦਾਂ ਹੀ ਚੱਲਦਾ ਰਹਿਣਾ, ਹਨਾ। ਸੋ ਦੇਖਦੇ ਹਾਂ 10-15 ਸਾਲ ਦੀ ਖੇਡ ਤਾਂ ਕੋਈ ਦੱਸ ਨਹੀਂ ਸਕਦਾ ਕਿੱਦਾਂ ਵਾ ਜੀ। ਧੰਨਵਾਦ ਜੀ। ਤੇ ਕੁਛ ਕੁ ਆਪਾਂ ਜਿਹੜੇ ਆਪਣੇ ਹੈਗੇ ਆ ਕੁਐਸਚਨਸ ਉਹ YouTube ਦੇ ਵੀ ਲੈਂਦੇ ਆ, ਉਹ ਤੋਂ ਬਾਅਦ ਫਿਰ ਆਪਾਂ ਨਾਲ ਦੀ ਨਾਲ ਕਾਲਸ ਵੀ ਲਵਾਂਗੇ। ਅਟਾਰਨੀ ਉਹਨਾਂ ਦੇ ਆਫਿਸ ਦਾ ਨੰਬਰ 415-909-0503 ਹੈਗਾ ਆ। ਉਹਨਾਂ ਦੇ ਆਫਿਸ ਤੁਸੀਂ ਜਿਹੜਾ ਆਫਿਸ ਦਾ ਟਾਈਮ ਹੁੰਦਾ ਸਵੇਰ ਦਾ ਤੇ ਸ਼ਾਮ ਤਾਈਂ ਮੰਡੇ ਟੂ ਫਰਾਈਡੇ ਕਾਲ ਕਰ ਸਕਦੇ ਹੋ। ਮਲਕੀਤ ਸਿੰਘ ਕਿੰਗਰਾ ਕਹਿੰਦੇ ਆ ਵੀ ਬਹੁਤ ਗੁੱਡ ਇਨਫੋਰਮੇਸ਼ਨ, ਧੰਨਵਾਦ। ਗਰਮੀਤ ਸਿੰਘ ਹੁਣੀ ਕਹਿੰਦੇ ਆ ਵੀ ਮੇਰਾ ਫਰੈਂਡ ਕੈਨੇਡਾ ਤੋਂ USA ਆ ਰਿਹਾ
ਤੇ ਇੱਥੇ ਆ ਕੇ ਉਸਨੇ ਅਸਾਈਲਮ ਕਰ ਸਕਦਾ ਆ, ਉਹਨੂੰ ਵਰਕ ਪਰਮਿਟ ਮਿਲ ਜੂ? ਸੋ ਸਾਨੂੰ ਬਾਰਡਰ ਟੱਪਣ ਦੀ ਕਿਸੇ ਨੂੰ ਸਲਾਹ ਨਹੀਂ, ਉਹ ਬੰਦੇ ਦਾ ਆਪਣਾ ਫੈਸਲਾ ਵਾ, ਉਹਨੇ ਆਣਾ ਨਹੀਂ ਆਣਾ, ਹੈ ਨਾ, ਉਹਦੇ ਬਾਰੇ ਕੋਈ ਦੱਸ ਨਹੀਂ ਸਕਦੇ। ਕੈਨੇਡਾ ਦਾ ਆਪਾਂ ਪਹਿਲਾਂ ਹੀ ਦੱਸਿਆ ਕਿ ਉਹਨਾਂ ਨੇ ਦੇਖਣਾ ਕਿ ਇਹਦਾ ਅਸਲੀ ਕੇਸ ਹੈਗਾ ਕਿ ਨਹੀਂ ਹੈਗਾ, ਕਿੱਦਾਂ ਦੇਖਣਾ ਉਹਨਾਂ ਨੇ। ਹੁਣ ਜਿਹੜਾ ਤੁਹਾਨੂੰ ਆਪਾਂ ਦੱਸਿਆ ਸੀਗਾ ਕਿ ਕੈਨੇਡਾ ਦਾ, ਉਹ ਦੇਖਦੇ ਕੈਨੇਡਾ 'ਚ ਉਹਨੇ ਪਹਿਲਾਂ ਅਸਾਈਲਮ ਫਾਈਲ ਕੀਤਾ ਨਹੀਂ ਕੀਤਾ, ਉਹਦਾ ਕੀ ਫੈਸਲਾ ਜਿਹੜਾ ਹੋਇਆ। ਮੁੱਖ ਦੀ ਗੱਲ ਇਹ ਹੈ, ਜੇ ਸਵਾਲ ਸਿਰਫ ਇਹ ਹੈ ਕਿ ਜਿਹੜਾ ਬੰਦਾ ਅਸਾਈਲਮ ਫਾਈਲ ਕਰਦਾ ਉਹਨੂੰ ਵਰਕ ਪਰਮਿਟ ਮਿਲਦਾ ਕਿ ਨਹੀਂ ਮਿਲਦਾ, ਹਾਂਜੀ, ਜਿਹੜਾ ਅਸਾਈਲਮ ਫਾਈਲ ਕਰਦਾ ਉਹਨੂੰ 150 ਦਿਨ ਬਾਅਦ ਉਹ ਵਰਕ ਪਰਮਿਟ ਅਪਲਾਈ ਕਰਨ ਦੇ ਲਈ ਐਲੀਜੀਬਲ ਹੋ ਜਾਂਦਾ। ਪਰ ਜਿਹੜਾ ਹੁਣ ਤੁਹਾਡਾ ਸਵਾਲ ਆ ਕਿ ਉਹਨੂੰ ਇੱਥੇ ਆਉਣਾ ਚਾਹੀਦਾ, ਆਵੇ ਨਾ ਆਵੇ, ਕੈਨੇਡਾ 'ਚ ਉਹਨੇ ਕੀਤਾ ਸੀ ਨਹੀਂ ਕੀਤਾ ਸੀਗਾ, ਉਹ ਸਾਰੇ ਮਸਲਿਆਂ ਤੋਂ ਆਪਾਂ ਦੂਰ ਹਾਂ, ਉਹ ਤੁਹਾਡੇ ਆਪਣੇ ਫੈਸਲੇ ਆ ਕਿੱਦਾਂ ਹਨ ਜੀ। ਅਗਲੇ ਸਾਡਾ ਇੱਕ ਕਾਲ ਹੈਗੇ ਆ YouTube ਦੇ ਉੱਤੇ ਕਮੈਂਟ, ਉਹਨਾਂ ਦਾ ਗੁਰਵਿੰਦਰ ਸਿੰਘ ਕਹਿੰਦੇ ਭਾਜੀ ਡਾਕੂਮੈਂਟ ਰੈਡੀ ਕਰਕੇ ਰੱਖ ਲੈਣੇ ਚਾਹੀਦੇ ਆ ਜਾਂ ਜਦੋਂ ਫਿਰ ਡੇਟ ਆਉਂਦੀ ਆ ਉਸ ਟਾਈਮ ਰੈਡੀ ਕਰਨੇ ਚਾਹੀਦੇ ਆ? ਜਦੋਂ ਡੇਟ ਆਉਂਦੀ ਆ ਉਸ ਟਾਈਮ ਜੀ। ਪਰ ਇਹ ਹੁਣ ਮੁੱਖ ਦੀ ਗੱਲ ਇਹ ਹੈ ਕਿ ਬਈ ਜਿਹੜੀ ਡੈਡਲਾਈਨ ਆ ਉਹ ਤੋਂ ਪਹਿਲਾਂ ਸਬਮਿਟ ਹੋਣੇ ਚਾਹੀਦੇ। ਹੁਣ ਕੱਲ ਨੂੰ ਇਦਾਂ ਨਹੀਂ ਕਿ ਇਹਨੇ ਮੈਨੂੰ ਕਿਹਾ ਸੀ ਡੇਟ ਤੇ ਆ ਕੇ ਫਿਰ ਮੇਰੇ ਕੋਲ ਤਿਆਰ ਨਹੀਂ ਹੋਇਆ ਨਾ, ਇਹ ਤੁਹਾਡੀ ਸਪੀਡ ਆ ਹੁਣ ਕਿੱਦਾਂ ਵਾ। ਪਰ ਜਦੋਂ ਤੋਂ ਤੁਹਾਡਾ ਕੇਸ ਲੱਗਾ ਮੇਰੇ ਹਿਸਾਬ ਨਾਲ ਡਾਕੂਮੈਂਟ ਤਾਂ ਉਤੋਂ ਹੀ ਇਕੱਠੇ ਕਰਨੇ ਸ਼ੁਰੂ ਕਰ ਲੈਣੇ ਚਾਹੀਦੇ ਆ। ਜਿਹੜਾ ਹੁਣ ਹਰਜੋਤ ਜੀ ਇਦਾਂ ਕਿ ਜਿਹੜਾ ਤਾਂ ਹੁਣ ਇਹ ਡਿਪੈਂਡ ਕਰਦਾ ਕਿਹੜੇ ਡਾਕੂਮੈਂਟ ਦੀ ਗੱਲ ਕਰਦੇ ਆ, ਬਰਥ ਸਰਟੀਫਿਕੇਟ ਜਾਂ ਕੋਈ ਹੋਰ ਐਫੀਡੇਵਿਟ ਜੇ ਉਹ ਜਿਹੜਾ ਹੁਣ ਮੰਨ ਲਓ ਕਿਸੇ ਦਾ ਮੈਡੀਕਲ ਰੈਕੋਰਡ ਸੀਗਾ, ਉਹਦਾ ਮੈਡੀਕਲ ਰੈਕੋਰਡ ਉਦੋਂ ਆ ਨਾ, ਉਹਨੂੰ ਤਾਂ ਕੋਈ ਪ੍ਰੋਬਲਮ ਨਹੀਂ ਜੀ। ਜਿਹੜਾ ਹੁਣ ਕਿਸੇ ਨੇ ਕਿਸੇ ਹਾਦਸੇ ਬਾਰੇ ਗਵਾਹੀ ਦਿੱਤੀ ਉਹ ਵੀ ਹੋ ਚੁੱਕਾ, ਉਹ ਵੀ ਉਦਾਂ ਦਾ ਉਦਾਂ ਹੀ ਰਹਿਣਾ ਹੈ ਨਾ। ਕਈ ਡਾਕੂਮੈਂਟ ਇਦਾਂ ਦੇ ਆ ਜਿੱਦਾਂ ਹੁਣ ਘਰਦਿਆਂ ਦੇ ਡਾਕੂਮੈਂਟ ਹੋ ਗਏ ਹੈ ਨਾ, ਮਾਤਾ ਪਿਤਾ ਦੇ ਹੋ ਗਏ ਜਾਂ ਗੁਆਂਢੀ, ਉਹਨਾਂ ਦੇ ਕੋਲ ਜੇ ਕੋਈ ਨਵੀਂ ਇਨਫੋਰਮੇਸ਼ਨ ਆ, ਉਹ ਲੇਟੈਸਟ ਇਨਫੋਰਮੇਸ਼ਨ ਆ, ਉਹ ਵੀ ਜਿਹੜੀ ਐਫੀਡੇਵਿਟ 'ਚ ਜਾ ਸਕਦੀ ਹੈ ਨਾ। ਉਹ ਡਾਕੂਮੈਂਟ ਜਿਹੜੇ ਹੈਗੇ ਆ ਉਹ ਤੁਹਾਨੂੰ ਨਵੇਂ ਜਿਹੜੇ ਲਾ ਕੇ ਐਂਡ ਕੇਸ ਦੇ ਲਾਗੇ ਲਾ ਕੇ ਫਾਇਦਾ ਹੁੰਦਾ। ਜਿਹੜੇ ਕਈ ਡਾਕੂਮੈਂਟ ਆ ਜਿਹਨਾਂ 'ਚ ਕੁਛ ਕਦੀ ਚੇਂਜ ਹੋਣਾ ਨਹੀਂ, ਅਪਡੇਟ ਹੋਣਾ ਨਹੀਂ, ਕੁਛ ਨਹੀਂ ਹੋਣਾ, ਉਹ ਤੁਸੀਂ ਪਹਿਲਾਂ ਵੀ ਤਿਆਰ ਕਰ ਸਕਦੇ ਜੀ। ਪਹਿਲਾਂ ਦੀ ਪ੍ਰੋਬਲਮ ਹੁਣ ਇਹ ਆ ਕਿ ਐਂਡ ਆਫ ਦਾ ਡੇ ਹੁਣ ਜਿਹੜਾ ਵਕੀਲ ਉਹਨੇ ਉੱਤੇ ਫੋਕਸ ਕਰਨਾ ਕਿ ਉਹਦੇ ਸਾਹਮਣੇ ਕਿਹੜਾ ਕੇਸ ਪਿਆ ਵਾ। ਸਾਨੂੰ ਅੱਜ ਫਿਕਰ ਹੈਗੀ ਕਿ ਅਗਲੇ ਮਹੀਨੇ ਕੀ ਹੋ ਰਿਹਾ ਸਾਡੇ ਨਾਲ, ਉੱਤੋਂ ਤਾਂ ਪਹਿਲਾਂ ਦਰਿਆ 'ਚੋਂ ਬਾਹਰ ਨਿਕਲੀਏ, ਫਿਰ ਜਿਹੜਾ ਸਾਲ ਬਾਅਦ ਉਹਦੀ ਟੈਨਸ਼ਨ ਲਵਾਂਗੇ ਹੈ ਨਾ। ਸੋ ਜਿਹੜਾ ਕੰਮ ਆ ਇਹ ਡੈਡਲਾਈਨ ਦੇ ਕਲੋਜ਼ ਚੱਲਦਾ। ਸਾਡਾ ਵੀ ਕੋਰਟ ਦਾ ਵੀ ਇੱਦਾਂ ਹੀ ਆ, ਜਿਹੜਾ ਸਰਕਾਰੀ ਵਕੀਲ ਉਹਨੇ ਵੀ ਬਿਲਕੁਲ ਤੁਹਾਨੂੰ 4-5 ਦਿਨ ਪਹਿਲਾਂ ਕਹਿਣਾ ਕਿ ਆਹ ਇੱਦਾਂ ਉੱਦਾਂ ਹੈ ਨਾ। ਤੇ ਇਸ ਕਰਕੇ ਜਿਹੜਾ ਹੈਗਾ ਜਿਹੜਾ ਵਕੀਲ ਆ ਉਹਨੂੰ ਤਾਂ ਜਿਹੜਾ ਹੁਣ ਵਕੀਲ ਦੇ ਪੱਖੋਂ ਦੇਖੋ, ਵਕੀਲ ਤਾਂ ਤੁਹਾਡਾ ਜਦੋਂ ਡਾਕੂਮੈਂਟ ਸਾਰੇ ਰਿਵਿਊ ਕਰਦਾ ਉਹਨੂੰ ਤਾਂ ਸਾਰੀ ਇਕੱਠੀ ਪਿਕਚਰ ਚਾਹੀਦੀ ਹੈ ਕਿ ਇਹਦੇ ਫਾਈਨਲ ਬਿਆਨ ਕੀ ਆ, ਇਹਦਾ ਕੀ ਆ, ਗਲਤੀ ਕਿੱਥੇ ਆ, ਕਮੀ ਪੇਸ਼ੀ ਕਿੱਥੇ ਆ, ਉੱਥੋਂ ਦੇਖ ਕੇ ਉਹ ਕਮੈਂਟ ਕਰ ਸਕਦਾ। ਜਿਹੜਾ ਹੁਣ ਵਿੱਚ ਟਾਵੇਂ ਡਾਕੂਮੈਂਟ ਤੁਸੀਂ ਆਪ ਬਣਾਉਂਦੇ ਹੋ, ਫਿਰ ਉਹ ਤੁਸੀਂ ਔਨ ਹੀ ਔਰ ਉਹ ਨਾ। ਹੁਣ ਮੈਂ ਕਿਹਾ ਵਕੀਲ ਹਰੇਕ ਬੰਦੇ ਦਾ ਕੇਸ 3 ਸਾਲ ਨਹੀਂ ਉਹਨੇ ਇਕੱਠੇ ਲਗਾਤਾਰ ਰਿਵਿਊ ਕਰਨਾ। ਉਹਨੇ ਜਦੋਂ ਇਦਾਂ ਆ ਕਿ ਤਰੀਕ ਜਦੋਂ ਆਣੀ ਆ ਲਾਗੇ ਬੰਨੇ ਹੈ ਨਾ, 3 ਮਹੀਨੇ 2-3 ਮਹੀਨੇ ਪਹਿਲਾਂ, ਉਦੋਂ ਉਹਨੇ ਫਾਈਲ ਫੜਨੀ ਸਾਰੀ ਕਿ ਦੱਸ ਬਈ ਕੀ ਤੇਰੇ ਬਿਆਨ ਆ, ਕੀ ਤੇਰੇ ਡਾਕੂਮੈਂਟ ਆ, ਤੇ ਉਹ ਡਾਕੂਮੈਂਟ ਦੇਖ ਕੇ ਤੁਹਾਨੂੰ ਦੱਸ ਸਕਦਾ ਕਿ ਇਹਦੇ ਵਿੱਚ ਕੀ ਖਰਾਬੀ ਆ ਜਾਂ ਇਦਾਂ ਕਿਉਂ ਆ ਉੱਦਾਂ ਕਿਉਂ ਆ। ਸੋ ਆਹ ਚੀਜ਼ ਆ ਮੇਨ ਤਾਂ ਤੁਹਾਨੂੰ ਇਦਾਂ ਕਿ ਵਕੀਲ ਦਾ ਰਿਵਿਊ ਵੀ ਜਿਹੜਾ ਤੁਹਾਡਾ ਜ਼ਰੂਰੀ ਹੈ ਨਾ, ਤਾਂ ਤੁਸੀਂ ਪਹਿਲਾਂ ਬਣਾਉਣੇ, ਤੁਹਾਨੂੰ ਪੁੱਗਦੇ ਤੁਸੀਂ ਪਹਿਲਾਂ ਬਣਾ ਲਓ ਮੇਰੇ ਹਿਸਾਬ ਨਾਲ। ਤਾਂ ਕਰਕੇ ਇਹ ਹੈ ਕਿ ਕੇਸ ਦੇ ਲਾਗੇ 3 ਮਹੀਨੇ 6 ਮਹੀਨੇ ਪਹਿਲਾਂ ਉਹ ਡਾਕੂਮੈਂਟ ਜਿਹੜੇ ਆ ਬੈਟਰ ਹੁੰਦੇ ਆ ਜੀ। ਅਗਲਾ ਕੁਐਸਚਨ ਸੁਖਰਾਜ ਸਿੰਘ ਦਾ, ਮੈਂ ਉੱਤੇ ਵੀ ਪਾਇਆ, ਕਹਿੰਦੇ ਮਾਈ ਕੁਐਸਚਨ ਇਜ਼ ਮੈਂ ਆਪਣੇ ਪੇਰੈਂਟਸ ਦਾ ਅਪਲਾਈ ਕੀਤਾ ਸੀ ਇਮੀਡੀਏਟ ਫੈਮਿਲੀ ਮੈਂਬਰ ਦੇ ਅੰਡਰ ਤੇ ਰਿਫਿਊਜ਼ ਹੋ ਗਿਆ NVC ਇੰਟਰਵਿਊ ਅੰਡਰ 212AC6C1 ਏਲੀਅਨ ਸਮਗਲਿੰਗ। ਤੇ ਤੁਸੀਂ ਇਦਾਂ ਦੇ ਕੇਸਿਸ ਵੀ ਕੰਮ ਕਰਦੇ ਆ? ਹਾਂਜੀ, ਪਰ ਏਲੀਅਨ ਸਮਗਲਿੰਗ ਦਾ ਨਾ ਉਹ ਵੇਵਰ ਘੱਟ ਦਿੰਦੇ ਆ। ਜਿਹੜੇ ਆਪਣੇ ਜਵਾਕ ਜੂਕ ਨੂੰ ਸਮਗਲ ਕਰਦੇ ਆ ਉਹਨਾਂ ਨੂੰ ਉਹ ਹੁਣ ਡਿਪੈਂਡ ਕਰਦਾ ਕਿਉਂ ਉਹਨਾਂ ਨੇ ਏਲੀਅਨ ਸਮਗਲਿੰਗ ਦਾ ਕਿਹਾ, ਤੇ ਡਿਪੈਂਡਿੰਗ ਕੀ ਵੇਵਰ ਜਾਂ ਐਕਸੈਪਸ਼ਨ ਅਪਲਾਈ ਕਰਦੀ ਆ, ਟਰਾਈ ਕਰ ਸਕਦੇ ਆ, ਪਰ ਇਹ ਮੁਸ਼ਕਿਲ ਹੁੰਦੇ ਆ ਏਲੀਅਨ ਸਮਗਲਿੰਗ ਵਾਲੇ ਕੇਸ ਜੀ। ਅਗਲਾ ਕੁਐਸਚਨ ਸੁਖ ਸਿੰਘ ਕਹਿੰਦੇ ਬਈ ਮੈਂ ਹੋਰ ਘਰ ਦੇ ਵਿੱਚ ਸ਼ਿਫਟ ਹੋ ਗਿਆ ਤੇ ਮੈਨੂੰ ਇਨਫੋਰਮ ਕਰਨਾ ਚਾਹੀਦਾ ਕੋਰਟ ਨੂੰ ਜਾਂ ਜਿੱਥੇ ਕੇਸ ਆ ਜਾਂ ਇਮੀਗ੍ਰੇਸ਼ਨ ਸੈਨ ਫਰਾਂਸਿਸਕੋ ਆਈਸ ਨੂੰ? ਦੋਨਾਂ ਨੂੰ ਹੈ। ਮੇਰਾ ਵੀਰ ਆਪਣੇ ਵਕੀਲ ਨੂੰ ਕੰਟੈਕਟ ਕਰ, ਹੁਣ ਮੈਨੂੰ ਪਤਾ ਨਹੀਂ ਕਿੱਥੇ ਤੇਰਾ ਕੇਸ ਚੱਲਦਾ। ਜੇ ਤਾਂ ਕੋਰਟ ਦੇ ਵਿੱਚ ਆ E33 ਫਾਰਮ ਫਾਈਲ ਹੁੰਦਾ ਵਾ, ਜੇ ਸਾਲਮ ਆਫਿਸ ਦੇ ਵਿੱਚ ਆ ਤੇ ਫਿਰ AR11 ਫਾਈਲ ਹੁੰਦਾ ਵਾ, ਤੇ ਜੇ ਆਈਸ ਦੀ ਗੱਲ ਕਰ ਰਿਹਾ ਕੋਰਟ 'ਚ ਹੋਣਾ ਹੈ ਤਕਰੀਬਨ, ਤੇ ਕੋਰਟ ਨੂੰ ਵੀ ਦੱਸਣਾ ਵਾ ਤੇ ਆਈਸ ਵਾਲਿਆਂ ਨੂੰ ਵੀ ਦੱਸਣਾ ਜੀ। ਅਗਲਾ ਜਿਹੜਾ ਕੁਐਸਚਨ ਆ ਇਹ ਪ੍ਰਹਾਰ ਜਾਸਾ ਕਹਿੰਦੇ ਵੀ ਮੈਂ ਆਪਣਾ BIA ਅਪੀਲ ਫਰਵਰੀ 2020 ਦੇ ਵਿੱਚ ਸਬਮਿਟ ਕੀਤੀ ਸੀ ਤੇ ਬਰੀਫ ਮਾਰਚ 25 2022 ਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਬਰੀਫ ਉਹਨਾਂ ਨੂੰ ਮਿਲ ਗਈ, ਪਰ ਹਜੇ ਵੀ ਕੋਈ ਰਿਜ਼ਲਟ ਨਹੀਂ ਆਇਆ ਹੈਗਾ।
ਤੇ ਯੂ ਵੀਜ਼ਾ ਲਈ ਦਸੰਬਰ 2020 ਚ ਅਪਲਾਈ ਕੀਤਾ ਵੀ ਯੂ ਵੀਜ਼ਾ ਬੈਨੀਫਿਟ ਕਰੂਗਾ ਉਹਨੂੰ ਅਸਾਈਲਮ ਕੇਸ ਨਾਲੋਂ, ਤੇ ਕਿੰਨਾ ਕੁ ਟਾਈਮ ਲੱਗਦਾ BIA ਡਿਸੀਜਨ? BIA ਨੂੰ 1 ਤੋਂ 3 ਸਾਲ ਈਜ਼ੀਲੀ ਲੱਗ ਸਕਦੇ ਆ, ਤੇ ਜਿਹੜਾ ਯੂ ਵੀਜ਼ਾ ਉਹਨੇ ਤਾਂ ਆਪਣੇ ਰੰਗ ਦਿਖਾਣੇ ਆ 7-10 ਸਾਲ ਵਾਲੇ ਗੇੜ ਦੇ ਵਿੱਚ। ਤੇ ਦੇਖੋ ਹੁਣ ਕਿੱਦਾਂ। BIA ਤੇ ਚਾਂਸ ਘੱਟ ਹੀ ਹੁੰਦੇ ਆ ਬੰਦੇ ਦੇ ਕੇਸ ਤੇ ਉਹਨਾਂ ਦੀ ਰੇਟਿੰਗ ਜਿਹੜੀ 10% ਹੀ ਆ ਪਾਸ ਕਰਨ ਦੀ। ਸੋ BIA 'ਚ ਬੰਦੇ ਦੇ ਚਾਂਸ ਘੱਟ ਆ। ਸਰਕਿਟ ਕੋਰਟ ਦੇ ਵਿੱਚ ਫਿਰ ਥੋੜੀ ਜਿਹੀ ਉਮੀਦ ਹੁੰਦੀ ਹੈ। ਤੇ ਬਾਕੀ ਅੱਗੇ ਡਿਪੈਂਡ ਕਰਦਾ ਕਿ ਮੁੱਦੇ ਕੀ ਛਿੜੇ ਆ ਨਾ ਮੇਨ, ਕਿ ਬੰਦਾ ਜਿਹੜਾ ਡਿਨਾਈ ਹੋਇਆ ਕਿਹੜੇ ਗੱਲੋਂ ਡਿਨਾਈ ਹੋਇਆ। ਇੱਕ ਤਾਂ ਹੁਣ ਇਦਾਂ ਦਾ ਕੇਸ ਆ ਕਿ ਬੰਦੇ ਦਾ ਰੀਲੋਕੇਸ਼ਨ ਦਾ ਮੁੱਦਾ ਸੀਗਾ, ਸਾਰਾ ਇਹਦੇ ਬਿਆਨ ਸਹੀ ਹੈ ਤੇ ਜੱਜ ਕਹਿੰਦਾ ਮੈਂ ਐਗਰੀ ਨਹੀਂ ਕਰਦਾ, ਮਾੜਾ ਜੱਜ ਸੀਗਾ ਜਾਂ ਜੋ ਵੀ, ਉਹਦੀ ਤੁਸੀਂ ਉਮੀਦ ਕਰ ਸਕਦੇ ਆ BIA ਦੇ ਉੱਤੇ ਇਤਨਾ। ਹੁਣ ਜਿਹੜਾ ਇੱਕ ਬੰਦਾ ਉਹਨੇ ਹਮਲਿਆਂ ਦੀ ਡੇਟਾਂ ਗਲਤ ਆ, ਬੰਦੇ ਗਲਤ ਆ, ਪਾਰਟੀਆਂ ਗਲਤ ਆ, ਉਹ ਭਾਵੇਂ BIA ਆ ਭਾਵੇਂ ਸਰਕਿਟ ਕੋਰਟ ਆ, ਉਹ ਟਾਈਮ ਟਪਾਉਣ ਵਾਲੀ ਗੱਲ ਆ, ਉਹ ਜਿੱਤ ਨਹੀਂ ਸਕਦਾ ਬੰਦਾ। ਸੋ ਡਿਪੈਂਡ ਕਰਦਾ ਕਿ ਕਿੱਦਾਂ ਹਾਰੇ ਤੁਸੀਂ, ਹੈ ਨਾ ਜੀ। ਅਗਲਾ ਇੱਕ ਕੁਐਸਚਨ ਹੈ, ਕਹਿੰਦੇ ਵੀ ਅਪਲਾਈ ਕੀਤਾ ਸੀ I-730 ਅਪ੍ਰੈਲ 2020 ਚ, ਹਜੇ ਵੀ ਵੇਟ ਕਰ ਰਹੇ ਆ ਫੈਮਿਲੀ ਇੰਟਰਵਿਊ ਲਈ, ਕੋਈ ਸੁਜੈਸ਼ਨ ਹੋਊਗਾ ਕਿੰਨਾ ਕੁ ਟਾਈਮ ਲੱਗੂਗਾ? 3 ਸਾਲ ਆਮ ਜਿਹੜੀ ਉਹਦੀ ਹੈਗੀ ਆ, ਤੁਹਾਨੂੰ ਪ੍ਰੋਸੈਸਿੰਗ ਟਾਈਮ ਆਨਲਾਈਨ ਮਿਲ ਜਾਣਾ। ਪ੍ਰੋਸੈਸਿੰਗ ਟਾਈਮ ਤੋਂ ਜੇ ਤੁਹਾਡਾ ਕੇਸ ਬਾਹਰ ਆ ਤਾਂ ਫਿਰ ਤੁਸੀਂ ਫੋਲੋ ਅਪ ਕਰੋ ਜੀ। ਅਗਲੇ ਕਹਿੰਦੇ ਵੀ ਮੈਂ ਪੋਲੀਟੀਕਲ ਅਸਾਈਲਮ ਦਾ ਅਪਲਾਈ ਕੀਤਾ ਹੈ ਕੁਮਾਰ ਜੀ, ਵੀ ਮੇਰੇ ਫਾਦਰ ਦੀ ਹੈਲਥ ਕੰਡੀਸ਼ਨ ਗੁੱਡ ਨਹੀਂ ਹੈਗੀ, ਕੀ ਮੈਂ I-131 ਅਪਲਾਈ ਕਰ ਸਕਦਾ, ਇੰਡੀਆ ਜਾ ਸਕਦਾ, ਮੇਰੇ ਕੇਸ ਤੇ ਤਾਂ ਨਹੀਂ ਇਫੈਕਟ ਕਰੂ? ਹਾਂਜੀ, ਜੇ ਐਮਰਜੈਂਸੀ ਆ ਤੁਸੀਂ ਜਾ ਸਕਦੇ ਹੋ। ਤੇ ਤੁਹਾਨੂੰ ਜਿਹੜਾ ਸਵਾਲ ਜਵਾਬ ਦੇ ਉਹਨਾਂ ਨੇ ਜ਼ਰੂਰ ਕਰਨੀ ਹੈ ਕਿ ਤੂੰ ਗਿਆ ਸੀ ਜਦੋਂ, ਉਦੋਂ 에ਅਰਪੋਰਟ ਤੋਂ ਗਿਆ ਸੀਗਾ, ਉੱਥੇ ਤੂੰ ਕਿੱਦਾਂ ਆਪਣਾ ਲੁੱਕ ਕੇ ਕਿੱਦਾਂ ਬਚ ਕੇ ਰਿਹਾ, ਫਿਰ ਘਰੇ ਜਦੋਂ ਗਿਆ ਉਦੋਂ ਤੂੰ ਬਾਹਰ ਮਾਰਕੀਟ 'ਚ ਘੁੰਮਿਆ ਕਿ ਆਪਣਾ ਜਿਹੜਾ ਮੇਨ ਕੰਮ ਸੀਗਾ ਕਰਕੇ ਵਾਪਸ ਆ ਗਿਆ। ਮਤਲਬ ਕਿ ਉੱਤੇ ਸਵਾਲ ਜਵਾਬ ਤੁਹਾਡੇ ਹੋਣੇ ਆ, ਜਾ ਸਕਦੇ ਆ। ਬਥੇਰੇ ਬੰਦੇ ਜਿਹੜੇ ਜਾ ਕੇ ਆਏ ਆ ਮਜਬੂਰੀ, ਰਿਸਕ ਲੈ ਕੇ ਗਏ ਆ। ਤੇ ਮੇਰੇ ਖਿਆਲ ਉਹਦੀ ਜਿਹੜੀ ਆਪਣੀ ਫਿਲਮ ਸੀਗੀ ਗੁਰਦਾਸ ਮਾਨ ਦੀ, ਇੱਕ ਵਾਰੀ ਆਈ ਸੀਗੀ, ਦੇਸ਼ ਹੋਇਆ ਪ੍ਰਦੇਸ਼ ਸੀ ਜਾਂ ਕਿਹੜੀ ਸੀਗੀ, ਉਹਦੇ ਵਿੱਚ ਆਹੀ ਸੀਗਾ ਜਿਹੜਾ ਮੇਨ, ਉਹ ਕਹਿੰਦਾ ਮੈਂ ਵਾਪਸ ਜਾਣਾ ਵਾ, ਤਾਂ ਵਾਪਸ ਹੋ ਜਾਂਦਾ, ਉਹਨੂੰ ਟੰਗ ਦਿੰਦੇ ਉੱਥੇ, ਹੈ ਨਾ ਜੀ। ਤੇ ਤੁਹਾਡੇ ਆਪਣੇ ਜਿਹੜੇ ਤੁਹਾਡੀ ਸਟੇਟਮੈਂਟ ਹੈ ਕਿ ਕਿੱਦਾਂ ਰਹੇ, ਕਿਉਂ ਰਹੇ ਲੋਕ, ਕੀ ਪ੍ਰੋਬਲਮ ਸੀਗੀ। ਹੁਣ ਕਈ ਹੁਣ ਇੱਦਾਂ ਦੇ ਆ ਇਟਲੀ ਤੋਂ ਵਾਪਸ ਗਏ ਬੰਦੇ, ਉਹਨਾਂ ਨੂੰ ਪੁੱਛਿਆ ਉਹਨਾਂ ਨੇ ਕਿ ਕਿੱਦਾਂ ਇੰਨੀ ਦੇਰ ਕਿੱਦਾਂ ਤੁਸੀਂ ਰਹੇ ਹਨ। ਇੱਕ ਤਾਂ ਸਾਡਾ ਸੀਗਾ ਬੰਦਾ 4 ਵਾਰੀ ਗਿਆ ਸੀਗਾ ਵਾਪਸ। ਅੱਛਾ ਜੀ। ਉਹਦਾ ਵੀ ਕੇਸ ਸੀਗਾ, 4 ਵਾਰੀ ਦੀ ਜਿਹੜੀ ਸੀ ਐਕਸਪਲੇਨੇਸ਼ਨ ਦਿੱਤੀ, ਸਰਕਾਰੀ ਵਕੀਲ ਗੱਲ ਪਿਆ ਫਿਰ। ਅੱਛਾ ਜੀ। 2-3 ਉਹਦੀਆਂ ਹੀਰੀਆਂ ਪਈਆਂ। ਅੱਛਾ ਜੀ। ਤੇ ਹੋ ਗਿਆ ਪਾਸ ਆਹੋ, ਪਰ ਆਪਣੇ ਤੁਹਾਡੀ ਜਵਾਬਦੇਹੀ ਆ ਕਿ ਕਿੱਦਾਂ ਨਾ ਤੁਹਾਡੀ ਜੱਜ ਦੇਖਦਾ ਕਿ ਕਿੰਨਾ ਇਹਦੇ ਕਿਹੜੇ ਹਿਸਾਬ ਨਾਲ ਬੰਦਾ ਜਵਾਬ ਦਿੰਦਾ, ਕਿੰਨਾ ਦਿੰਦਾ। ਰਿਟਨ ਡਿਸੀਜਨ ਆਇਆ ਸੀਗਾ ਉਹਦਾ, ਕਈ ਚਿਰ ਬਾਅਦ ਆਇਆ ਸੀਗਾ, ਤੇ ਉਮੀਦ ਘੱਟ ਸੀਗੀ, ਪਰ ਜਦੋਂ ਡਿਸੀਜਨ ਦੇਖਿਆ ਸੀ ਜੱਜ ਨੇ ਹੀ ਕਿਹਾ ਕਿ ਆਹ ਸਫਲਤਾਂ ਦਿੱਤੀਆਂ ਨੇ, ਮੈਂ ਕਨਵਿੰਸ ਹਾਂ ਜੀ। ਤੇ ਫਿਰ ਅੱਗੋਂ ਸਰਕਾਰੀ ਵਕੀਲ ਤਾਂ ਆ ਜਾਂਦਾ ਕਿ ਹੁਣ ਅੱਗੇ ਅਪੀਲ ਕਰੇ ਕਿ ਨਾ ਕਰੇ। ਅੱਗੇ ਭਾਈ ਸੁੰਦਰ ਸਿੰਘ ਆ, ਕਹਿੰਦੇ ਵੀ ਮੈਂ R1 ਵੀਜ਼ੇ ਤੇ ਹੈਗੇ ਗੁਰਦੁਆਰਾ ਸਾਹਿਬ ਵੱਲੋਂ, ਤੇ ਮੇਰਾ I-485 ਪੈਂਡਿੰਗ ਆ, ਤੇ ਮੇਰਾ ਪਰਿਵਾਰ R2 ਵੀਜ਼ੇ ਤੇ ਆ ਗਿਆ, ਕਿ ਮੈਨੂੰ ਦੱਸੋ ਵੀ ਮੈਂ ਫੈਮਿਲੀ ਦਾ ਗ੍ਰੀਨ ਕਾਰਡ ਅਪਲਾਈ ਕਰ ਸਕਦਾ? R2 ਵੀਜ਼ੇ ਤੇ ਆ ਗਿਆ? ਹਾਂਜੀ। My family came on R2 visa right now. Please tell me, can I apply for my family's green card? ਹਾਂਜੀ, ਜੇ ਤੁਹਾਡਾ ਪੈਂਡਿੰਗ ਹੈਗਾ ਗ੍ਰੀਨ ਕਾਰਡ 485 ਤੇ ਹਾਂਜੀ ਕਰ ਸਕਦੇ ਹਾਂ ਜੀ। ਧੰਨਵਾਦ। ਤੇ ਸਾਡੇ ਅਗਲੇ ਕਾਲਰ ਹੈਗੇ ਆ ਬਖਸ਼ੀਸ਼। ਹੈਲੋ। ਹਾਂਜੀ ਪੁੱਛਿਆ ਜੀ। ਜੀ ਮੈਂ 2016 ਚ ਆਪਣੇ ਮੁੰਡੇ ਦਾ ਅਪਲਾਈ ਕੀਤਾ ਜੀ, ਤੇ ਮੈਂ ਪ੍ਰੋਸੈਸਿੰਗ ਵਾਲਾ ਵੀਜ਼ਾ ਕਰ ਸਕਦਾ ਅਪਲਾਈ ਜੀ? ਤੁਸੀਂ ਸਿਟੀਜ਼ਨ? ਹਾਂਜੀ ਹਾਂਜੀ। ਤੇ ਕੀ ਹੁਣ ਕੁਝ ਸਵਾਲ ਕੀ ਅਪਲਾਈ ਕਰਨਾ ਚਾਹੁੰਦੇ? ਪੋਸਟਲ ਵੀਜ਼ਾ ਨਹੀਂ ਕਿਦਾਂ ਜੀ ਕਰ ਸਕਦੇ ਆ ਜੀ? ਮੈਨੂੰ ਵਾਏ ਨਹੀਂ ਭਾਜੀ। ਕਿਹੜੇ ਵਾਲਾ ਕਹਿੰਦੇ ਤੁਸੀਂ? ਦੁਬਾਰਾ ਕੀ ਪੁੱਛੋ ਕੁਐਸਚਨ? ਮੈਂ 2016 ਚ ਅਪਲਾਈ ਕੀਤਾ ਸੀ, ਮੁੰਡੇ ਦਾ ਆਪਣਾ ਸਿਟੀਜ਼ਨ ਹੋ ਗਏ ਆਪਣਾ। ਹਾਂਜੀ। ਤੇ ਇਹ ਮੈਂ ਪ੍ਰੋਸੈਸਿੰਗ ਵੀਜ਼ਾ ਖਲਾ ਸਕਦਾ ਉਹਨਾਂ ਜੀ? ਕਿਹੜੇ ਵਾਲਾ ਵੀਜ਼ਾ? ਪ੍ਰੋਸੈਸਿੰਗ ਵਾਲਾ ਵੀਜ਼ਾ, ਜਿਹੜਾ ਉਧਰ ਵੀਜ਼ਾ ਆਉਣਾ ਹੋਵੇ ਉਹਨੇ ਸ਼ਾਇਦ ਵਾਸਤੇ ਜੀ। ਮੇਰਾ ਵੀਰ ਯਾਰ ਥੋੜਾ ਜਿਹਾ ਹੌਲੀ ਹੌਲੀ ਬੋਲ, ਕਿੰਨੀ 4 ਵਾਰੀ ਸਵਾਲ ਪੁੱਛ ਲਾ ਤੇ ਕਿੰਨੀ ਜਨਤਾ ਸੁਣਦੀ। ਉਹ ਕਹਿੰਦੇ ਮੈਂ ਸਿਟੀਜ਼ਨ ਆ, ਸ਼ਾਇਦ ਉਹਨੇ ਮੁੰਡੇ ਦਾ ਪੱਕਾ ਵੀ ਅਪਲਾਈ ਕੀਤਾ ਵੀ ਵਿਜ਼ਟਰ ਵੀਜ਼ੇ ਤੇ ਵੀ ਆ ਸਕਦਾ। ਹਾਂਜੀ ਹਾਂਜੀ ਹਾਂਜੀ। ਅੱਛਾ, ਵਿਜ਼ਟਰ ਵੀਜ਼ਾ, ਹਾਂਜੀ ਹਾਂਜੀ ਟਰਾਈ ਕਰੋ ਜ਼ਰੂਰ, ਪਰ ਉਹਦੇ ਵਿੱਚ ਦੱਸਣਾ ਪੈਣਾ ਕਿ ਮੈਂ ਸਿਟੀਜ਼ਨ, ਆਪਣਾ ਰਿਸ਼ਤੇਦਾਰ ਕੌਣ ਆ ਅਮਰੀਕਾ 'ਚ, ਮਤਲਬ ਮੁੰਡੇ ਨੇ ਐਪਲੀਕੇਸ਼ਨ ਫਾਈਲ ਕਰਨੀ ਤੇ ਉਹ 'ਚ ਪੁੱਛਿਆ ਕਿ ਕਦੀ ਗ੍ਰੀਨ ਕਾਰਡ ਇਮੀਗ੍ਰੈਂਟ ਪਟੀਸ਼ਨ ਫਾਈਲ ਕੀਤੀ ਹੈ, ਉਹ ਦੱਸਣਾ ਪੈਣਾ ਉਹਨੂੰ
ਤੇ ਉਸ ਤੋਂ ਬਾਅਦ ਉਹਨਾਂ ਦੀ ਮਰਜ਼ੀ, ਉਹਨਾਂ ਨੇ ਅਗਲੇ ਨੇ ਵੀ ਇਹ ਦੇਖਣਾ ਕਿ ਇਹ ਵਾਪਸ ਮੁੜ ਜਾਊਗਾ ਕਿ ਨਹੀਂ ਮੁੜੂਗਾ, ਹਨਾ। ਸੋ ਟਰਾਈ ਕਰ ਲਓ, ਅਪਲਾਈ ਕਰ ਸਕਦੇ ਆ। ਹੁਣ ਮਿਲਣਾ ਕਿ ਨਹੀਂ ਮਿਲਣਾ ਇਹ ਤਾਂ ਉਹਨਾਂ ਦੇ ਹੱਥ ਜੀ। ਲਖਵਿੰਦਰ ਜੀ। ਹਾਂਜੀ ਲਖਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਫਰੈਂਡ ਹੈ ਜੀ, ਉਹਦਾ ਨਾ 2016 ਦੇ ਵਿੱਚ ਇੰਡੀਵਿਜੂਅਲ ਹੀਅਰਿੰਗ ਹੋ ਗਈ ਸੀ। ਜੱਜ ਨੇ ਵੀ ਕਹਿਤਾ ਵੀ ਮੈਂ ਕੋਈ ਕੁਐਸਚਨ ਨਹੀਂ ਕਰਨਾ, ਔਰ ਸਰਕਾਰੀ ਵਕੀਲ ਨੇ ਵੀ, ਪਰ ਉਹਨਾਂ ਨੇ ਡਿਸੀਜਨ ਨਹੀਂ ਦਿੱਤਾ ਹਾਲੇ ਤੱਕ। 2 ਵਾਰੀ ਇਸ ਤੋਂ ਬਾਅਦ ਹੀਅਰਿੰਗ ਹੋਰ ਆ ਗਈ ਹੈ, ਪਰ ਇੱਕ ਵਾਰੀ ਜੱਜ ਸਾਹਿਬ ਨਹੀਂ ਆਏ, ਇੱਕ ਵਾਰੀ ਸਰਕਾਰੀ ਵਕੀਲ ਨਹੀਂ ਆਏ। ਇਹਦੇ ਵਿੱਚ ਕੀ ਹੋ ਸਕਦਾ ਹੈ, ਔਰ ਇਹਦੇ ਵਿੱਚ ਜੇ ਕੁਛ ਹੋ ਸਕਦਾ ਤੁਸੀਂ ਹੈਲਪ ਕਰ ਸਕਦੇ ਹੋ ਇਹਦੇ ਵਿੱਚ? ਇਹ ਤਾਂ ਹੁਣ ਜਿਹੜਾ ਸਭ ਤੋਂ ਪਹਿਲਾਂ ਤਾਂ ਇਹਦਾ ਇੱਦਾਂ ਕਿ ਵਕੀਲ ਦੇ ਥਰੂ ਜੱਜ ਨਾਲ ਫੋਲੋਅਪ ਕਰੋ। ਉਹਨਾਂ ਦੇ ਅਸਿਸਟੈਂਟ ਹੁੰਦੇ ਆ ਕਿ ਕਿੱਥੇ ਸਟੈਂਡ ਕਰਦੇ ਹਨ, ਕਿ ਸੂਲ ਹੋ ਉਹਨਾਂ ਤੋਂ ਕਿ ਆਪਣਾ ਉਹਨਾਂ ਨੇ ਡਿਸੀਜਨ ਦੇਣਾ ਵਾ, ਡਿਸੀਜਨ ਦੀ ਵੇਟ ਹੋ ਰਹੀ ਹੈ ਕਿ ਉਹਨਾਂ ਨੇ ਕੇਸ ਰੀਕੈਲੰਡਰ ਕਰਨਾ, ਕਿ ਉਹ ਕੋਈ ਇਨਵੈਸਟੀਗੇਸ਼ਨ ਕਰਨ ਦੇ ਆ, ਕੀ ਚੱਕਰ ਹੈਗਾ। ਹੁਣ ਮੈਨੂੰ ਪਤਾ ਨਹੀਂ ਕਿਉਂ ਨਹੀਂ ਉਹਨਾਂ ਨੇ ਦਿੱਤਾ, ਕਿਉਂ ਨਹੀਂ ਉਹਨਾਂ ਨੇ ਸਵਾਲ ਪੁੱਛਿਆ। ਤੇ ਐਂਡ ਆਫ ਦਾ ਡੇ ਇਹ ਹੈ ਕਿ ਤੁਸੀਂ ਮੋਸ਼ਨ ਟੂ ਰੀਕੈਲੰਡਰ ਜਿਹੜਾ ਉਹ ਪਾ ਸਕਦੇ ਆ, ਪਰ ਪਹਿਲਾਂ ਪਤਾ ਕਰਾ ਲਓ ਕਿ ਕੀ ਚੱਕਰ ਆ। ਸਾਡਾ ਵਕੀਲ ਕੋਈ ਹੈਲਪ ਨਹੀਂ ਕਰ ਰਿਹਾ ਜੀ ਇਹਦੇ ਵਿੱਚ, ਤੁਸੀਂ ਹੈਲਪ ਕਰ ਸਕਦੇ ਹੋ ਜੇ ਅਸੀਂ ਤੁਹਾਨੂੰ ਫਾਇਰ ਕਰੀਏ ਤੇ? ਮਤਲਬ ਹਾਂਜੀ, ਆਫਿਸ ਨੂੰ ਸਾਡੇ ਨੂੰ ਕੰਟੈਕਟ ਕਰ ਲਓ। ਠੀਕ ਹੈ ਜੀ। ਸੋਮਵਾਰ ਨੂੰ ਕਾਲ ਕਰ ਲਿਓ ਭਾਜੀ, 415 909 0503। ਹੁਣ ਹੈਲਪ ਐਕਚੁਅਲ ਦੇ ਵਿੱਚ ਕਿੰਨੀ ਹੋਣੀ ਆ? ਮਤਲਬ ਕਿ ਜੱਜ ਦੇ ਹੁਣ ਆਪਾਂ ਬੰਦੂਕ ਤਾਂ ਰੱਖ ਨਹੀਂ ਸਕਦੇ ਸਿਰ ਦੇ ਉੱਤੇ, ਹਨਾ, ਕਿੱਦਾਂ, ਪਰ ਜਿਹੜੀ ਕਾਰਵਾਈਆਂ ਮੋਸ਼ਨ ਹੈਗੀਆਂ ਉਹ ਆਪਾਂ ਜ਼ਰੂਰ ਪਾ ਦਾਂਗੇ। ਸਾਨੂੰ ਕਈ ਵਾਰੀ ਸਾਡੇ ਆਪਣੇ ਕਲਾਇੰਟ ਹੀ ਪੁੱਛਦੇ ਆ ਕਿ ਕਿੰਨਾ ਟਾਈਮ ਮੇਰਾ ਲੱਗਣਾ, ਹਨਾ, BA ਦੇ ਕਿੰਨਾ ਟਾਈਮ ਲੱਗਣਾ, ਤੇ ਉਹ ਹੁਣ ਉਹ ਨਹੀਂ ਕੁਛ ਆਪਾਂ ਕਰ ਸਕਦੇ, ਉਹ ਨਹੀਂ ਐਕਸਪੈਕਟੇਸ਼ਨ ਹੋਣੀ ਚਾਹੀਦੀ। ਪਰ ਇਹ ਹੈ ਕਿ ਜਿਹੜੀ ਆਪਣੀ ਕਰਨ ਵਾਲੀ ਕੰਮ ਆ ਜਿਹੜਾ ਉਹ ਆਪਾਂ ਅੱਗੇ ਕਾਰਵਾਈ ਪਾ ਦਾਂਗੇ। ਠੀਕ ਹੈ ਜੀ, ਥੈਂਕ ਯੂ ਜੀ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਆ ਬਿਕਰਮਜੀਤ। ਹਾਂਜੀ ਭਾਜੀ, ਜੀ ਮੈਂ ਕੁਐਸਚਨ ਕਰਨਾ ਚਾਹੁੰਦਾ ਕਿ ਮੇਰਾ ਬ੍ਰਦਰ ਵਿਜ਼ਿਟ ਤੇ ਆਇਆ ਕੈਨੇਡਾ, ਤੇ ਮੈਂ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਹੋਲਡਰ ਹਾਂ। ਮੈਂ ਉਹਨੂੰ ਇੱਥੇ ਸਪਾਂਸਰ ਪਾ ਕੇ ਵਿਜ਼ਿਟ ਸੱਦ ਸਕਦਾ ਅਮਰੀਕਾ ਦੇ ਵਿੱਚ, ਕਿ ਜਾਂ ਮੈਂ ਸਿਟੀਜ਼ਨ ਇੱਕ ਕੁੜੀ ਆ ਮੇਰੇ ਕੋਲ, ਕਿ ਮੈਂ ਉਹਦਾ ਉੱਥੇ ਮੈਰਿਜ ਕਰਵਾ ਕੇ ਕੋਰਟ ਮੈਰਿਜ ਕਿ ਉਹਨੂੰ ਇੱਥੇ ਸੱਦ ਸਕਦਾ? ਨਹੀਂ, ਤੁਸੀਂ ਸਪਾਂਸਰ ਜਿਹੜਾ ਟੂਰਿਸਟ ਵੀਜ਼ਾ ਉਹ ਤਾਂ ਆਪਣਾ ਉਹਨੇ ਆਪਣੇ ਬੇਸ ਤੇ ਲਵਾਉਣਾ ਹੁੰਦਾ ਬੰਦੇ ਨੇ। ਉਹ 'ਚ ਸਪਾਂਸਰ ਦਾ ਤੁਸੀਂ ਫਾਈਨੈਂਸ਼ੀਅਲੀ ਸਪਾਂਸਰ ਕਰ ਸਕਦੇ ਆ ਕਿ ਮੈਂ ਇਹਦੀ ਟੇਕ ਕੇਅਰ ਆਪਣਾ ਉਹ ਰੱਖੂੰਗਾ। I-134 ਜਿਹੜਾ ਫਾਰਮ ਹੁੰਦਾ ਉਹ ਭਰ ਸਕਦੇ ਆ ਕਿ ਮੈਂ ਇਹਦੀ ਰਹਿਣ ਸਹਿਣ ਦਾ ਮੈਂ ਪ੍ਰਬੰਧ ਕਰ ਸਕਦਾ। ਟੂਰਿਸਟ ਵੀਜ਼ਾ ਲੱਗਣਾ, ਤੇ ਹੋਰ ਤਾਂ ਨਹੀਂ ਕੋਈ ਗ੍ਰੀਨ ਕਾਰਡ ਭਰਾ ਵਾਲਾ ਤਾਂ ਨਹੀਂ ਸਪਾਂਸਰ ਤੁਸੀਂ ਕਰ ਸਕਦੇ ਸਿਟੀਜ਼ਨ ਜਦ ਤੱਕ ਨਹੀਂ ਬਣਦੇ। ਕਿ ਜਿੱਦਾਂ ਸਿਟੀਜ਼ਨ ਆ ਉਹ ਉੱਥੇ ਮੈਰਿਜ ਕਰਵਾ ਕੇ ਉਹਦੇ ਨਾਲ ਕੈਨੇਡਾ ਚੋਂ ਹੀ ਉਹਨੂੰ ਇੱਥੇ ਲਿਆ ਸਕਦੀ ਹੈ? ਜੇ ਤਾਂ ਭਾਈ ਅਸਲੀ ਵਿਆਹ ਫਿਰ ਤਾਂ ਜ਼ਰੂਰ, ਫਿਰ ਤਾਂ ਕੋਈ ਪ੍ਰੋਬਲਮ ਨਹੀਂ। ਹਾਂਜੀ ਹਾਂਜੀ, ਮਤਲਬ ਕੈਨੇਡਾ ਦਾ ਉਹਦਾ ਟਾਈਮ ਲੱਗਣਾ ਆਪਣਾ ਕਿੱਦਾਂ, ਹੈ ਨਾ। ਇੰਡੀਆ ਦਾ ਜਿੱਦਾਂ ਹੁੰਦਾ ਕੈਨੇਡਾ ਦਾ ਉਹੀ ਜਿਹੜਾ ਮੈਰਿਜ ਬੇਸ ਕੇਸ ਆ ਸਾਰਾ ਉਹਨਾਂ ਨੇ ਦੇਖਣਾ, ਕਿੱਦਾਂ ਮਿਲੇ ਸੀਗੇ, ਕਿਉਂ ਮਿਲੇ ਸੀਗੇ, ਵਿਆਹ ਜੈਨੂਇਨ ਆ ਨਹੀਂ ਜੈਨੂਇਨ ਆ, ਉਹ ਚੀਜ਼ਾਂ ਤੇ। ਠੀਕ ਠੀਕ, ਧੰਨਵਾਦ ਜੀ। ਅਮੀਸ਼ਾ ਜੀ। ਭਾਜੀ ਸਤਿ ਸ਼੍ਰੀ ਅਕਾਲ। ਭਾਜੀ ਮੇਰਾ ਕੁਐਸਚਨ ਸੀਗਾ ਕਿ ਮੈਂ ਮੇਰੇ ਫਿਆਂਸੀ ਦਾ ਨਾ ਕੇਸ ਪਾਸ ਹੋਇਆ ਸੀ ਸ਼ਿਕਾਗੋ ਚ ਅਜ਼ਾਈਲਮ ਦਾ, ਹੁਣੀ ਅਪਰੂਵ ਹੋਇਆ ਅਪ੍ਰੈਲ ਦੇ ਵਿੱਚ ਜੀ, ਤੇ ਮੇਰਾ ਵੀ ਅਜ਼ਾਈਲਮ ਲੱਗਿਆ ਭਾਜੀ। ਮੈਂ ਸਟੱਡੀ ਵੀਜ਼ਾ ਤੇ ਆਈ ਸੀ ਇੱਥੇ ਜੀ। ਮੈਂ ਪੁੱਛਣਾ ਸੀਗਾ ਕਿ ਉਹ ਮੈਨੂੰ ਪਟੀਸ਼ਨ ਕਰ ਸਕਦੇ ਨੇ? ਨਹੀਂ, ਵਿਆਹ ਤੁਹਾਡਾ ਜਿਹੜਾ ਕੇਸ ਲੱਗਣ ਪਾਸ ਹੋਣ ਤੋਂ ਪਹਿਲਾਂ ਵਿਆਹ ਹੋਣਾ ਚਾਹੀਦਾ ਸੀਗਾ। ਜੇ ਨਹੀਂ ਹੋਇਆ ਤਾਂ ਤੁਹਾਡਾ ਰਿਲੇਸ਼ਨ ਨਹੀਂ, ਕੋਈ ਫਿਆਂਸੇ ਵਾਲਾ ਤਾਂ ਮੰਨਦੇ ਨਹੀਂ ਉਹ। ਹੁਣ ਉਹ ਜਦੋਂ ਉਹਦਾ ਸਿਟੀਜ਼ਨ ਬਣ ਕੇ ਉਹ ਤੁਸੀਂ ਵੀਜ਼ੇ ਤੇ ਆਏ ਸੀ 2 ਨੰਬਰ 'ਚ ਆਏ ਸੀਗੇ? ਵੀਜ਼ਾ ਤੇ ਆਈ ਸੀ ਭਾਜੀ ਮੈਂ, ਉਹ 2 ਨੰਬਰ 'ਚ ਆਏ ਹੋਏ ਨੇ। ਹਾਂਜੀ, ਉਹਦਾ ਹੁਣ ਜਦੋਂ ਗ੍ਰੀਨ ਕਾਰਡ ਆ ਜਾਊਗਾ ਉਹ ਫਾਈਲ ਕਰ ਸਕਦਾ ਪਟੀਸ਼ਨ, ਪਰ ਜਿਹੜਾ ਤੁਸੀਂ 485 ਆ ਉਹ ਤੁਸੀਂ ਉਦੋਂ ਹੀ ਕਰ ਸਕਦੇ ਜਦੋਂ ਸਿਟੀਜ਼ਨ ਬਣੂਗਾ। ਗ੍ਰੀਨ ਕਾਰਡ ਜਿਹੜਾ ਉਹ ਕੱਚੇ ਬੰਦੇ ਨੂੰ ਨਹੀਂ ਪੱਕਾ ਕਰਾ ਸਕਦਾ। ਸੋ ਮੇਨਲੀ ਜਦੋਂ ਗ੍ਰੀਨ ਕਾਰਡ ਆਊਗਾ ਤਾਂ ਉਹ ਪ੍ਰੋਸੈਸ ਸ਼ੁਰੂ ਕਰ ਸਕਦਾ, ਪਰ ਜਿਹੜਾ ਤੁਹਾਨੂੰ ਫਲ ਮਿਲਣਾ ਉਹ ਉਦੋਂ ਮਿਲਣਾ ਜਦੋਂ ਉਹ ਸਿਟੀਜ਼ਨ ਬਣੂਗਾ। ਠੀਕ ਹੈ ਭਾਜੀ। ਤੇ ਭਾਜੀ ਗ੍ਰੀਨ ਕਾਰਡ ਕਦੋਂ ਅਪਲਾਈ ਕਰ ਸਕਦੇ? ਉਹਨਾਂ ਦਾ ਅਪ੍ਰੈਲ ਦੇ ਵਿੱਚ ਹੋਇਆ ਹੁਣੀ ਕੇਸ। ਹੁਣੇ ਕਰ ਸਕਦੇ। ਓਕੇ, ਧੰਨਵਾਦ ਜੀ। ਅਗਲੇ ਸਾਡੇ ਕਾਲਰ ਰਜਿੰਦਰ ਜੀ। ਸਤਿ ਸ੍ਰੀ ਅਕਾਲ ਜੀ। ਜੀ, ਮੇਰਾ ਕੇਸ ਯੂ ਵੀਜ਼ਾ ਜੀ। ਮੈਂ ਪਿਛਲੀ ਵਾਰੀ ਵੀ ਕਾਲ ਕੀਤੀ ਸੀ ਤੇ ਮੇਰੀ ਨਾ ਮੈਸੇਜ ਆ ਗਈ ਹੈ U2 ਵੀਜ਼ੇ ਤੇ ਇੱਥੇ ਪਿਛਲੇ ਵੀਕ। ਮੇਰੀ ਸਪਾਊਸ ਸੀਗੀ। ਉਹ ਸੌਰੀ ਭਾਜੀ, ਮੈਂ ਤੁਹਾਡਾ ਨਾ ਭੁੱਲ ਗਿਆ ਆਪਣਾ ਜਾਂ ਹਾਂਜੀ ਮੈਂ ਤੁਹਾਡਾ ਭੁੱਲ ਗਿਆ, ਮੈਨੂੰ ਯਾਦ ਆ ਤੁਸੀਂ ਕਿਹਾ ਸੀਗਾ, ਮੈਂ ਤੁਹਾਨੂੰ ਕਿਹਾ ਸੀਗਾ ਮੈਂ ਤੁਹਾਨੂੰ ਦੱਸੂਗਾ, ਮੇਰੇ ਜ਼ਹਿਨ ਚੋਂ ਨਿਕਲ ਗਿਆ। ਇੱਕ ਵਾਰੀ ਸਵਾਲ ਦੱਸ ਦਿਓ ਕਿੱਦਾਂ, ਮੇਰੇ ਕੋਲ ਜਵਾਬ ਤੁਹਾਡਾ ਹੋਣਾ ਨਹੀਂ ਹੈ। ਇਹ ਸੀਗਾ ਜੀ, ਮੈਂ ਉਹਦੇ ਵਾਸਤੇ ਵਰਕ ਪਰਮਿਟ ਜਿਹੜਾ ਅਪਲਾਈ ਕਰਾਂ ਕਿ 4 ਸਾਲੇ ਦਾ ਵੀਜ਼ਾ ਯੂ ਵੀਜ਼ਾ ਆਪੇ ਆ ਜਾਊਗਾ ਮੇਰੇ ਘਰੇ? ਠੀਕ ਹੈ, ਮੈਂ ਨੈਕਸਟ ਟਾਈਮ ਤੁਹਾਡਾ ਮੈਂ ਲਿਖ ਕੇ ਰੱਖ ਲਿਆ, ਮੈਂ ਨੋਟ ਬਣਾ ਲਿਆ। ਮੈਂ ਨੈਕਸਟ ਟਾਈਮ ਤੁਹਾਡਾ ਜਿਹੜਾ ਵਰਕ ਪਰਮਿਟ ਵਾਲਾ ਸਵਾਲ ਆ ਮੈਂ ਨੈਕਸਟ ਵੀਕ ਦੇ ਦੂੰਗਾ।
ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਪ੍ਰਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਜੀ ਮੈਂ ਨਾ ਆਪਣੇ 2020 ਵਿੱਚ ਕੀਤਾ ਜੀ ਅਪਲਾਈ ਆਪਣੀ ਫੈਮਿਲੀ ਦਾ। ਅਸਲ ਮੇਰਾ ਪਾਸ ਹੈ I-730 ਤੇ ਉਹ 2 ਵਾਰੀ ਮੈਂ ਪਟੀਸ਼ਨ ਆਪਣੀ ਕੀ ਰਿਕੁਐਸਟ ਪਾ ਚੁੱਕਾ ਜੀ। ਪਹਿਲਾਂ ਵਾਰੀ ਉਹਨਾਂ ਨੇ ਈਮੇਲ ਦਾ ਸਹੀ ਵਾਸਤਾ ਹੈ ਕਿ ਉਹਨਾਂ ਨੇ ਮੇਲ ਦਾ ਸਹੀ ਵਾਸਤਾ। ਉਹ ਕਹਿ ਰਹੇ ਆ ਵੀ ਪਤਾ ਹੀ ਨਹੀਂ ਹੈਗਾ ਕਿੰਨਾ ਟਾਈਮ ਲੱਗੇਗਾ। ਹੋਰ ਆਲਰੇਡੀ 3 ਸਾਲ ਪਲੱਸ ਹੋ ਗਏ ਨੇ ਜੀ। ਤੇ ਮੇਰਾ ਕੁਐਸਚਨ ਇਹ ਹੈ ਵੀ ਜਦੋਂ ਮੈਨੂੰ ਹੁਣ ਜਵਾਬ ਆ ਗਿਆ ਮੇਲ ਰਸਤੇ ਤੇ ਮੈਂ ਦੁਬਾਰਾ ਈ ਰਿਕੁਐਸਟ ਪਾਉਣੀ ਹੈ, ਕਿੰਨੇ ਦਿਨ ਬਾਅਦ ਪਾਉਣੀ ਹੈ, ਕਿੰਨਾ ਵਿੱਚ ਅਰਸਾ ਚਾਹੀਦਾ ਗੈਪ? ਮਿਨੀਮਮ ਭਾਜੀ 30 ਡੇਜ਼। ਤੇ ਜਦੋਂ ਹੁਣ ਮੈਨੂੰ ਜਿਹੜੀ ਮੇਲ ਪਿਛਲੇ ਮਹੀਨੇ 30 ਤਰੀਕ ਹੋਇਆ ਤੇ ਇਸ ਮਹੀਨੇ 30 ਤਰੀਕ ਤੋਂ ਬਾਅਦ ਮੈਂ ਫਿਰ ਪਾ ਸਕਦਾ ਵਾ। ਤੇ ਇਹ ਮੈਂ ਕਿੰਨੀ ਵਾਰੀ ਪਾ ਸਕਦਾ ਜੀ ਰਿਕੁਐਸਟ ਬਾਰ-ਬਾਰ? ਭਾਜੀ ਜਿੰਨੀ ਵਾਰੀ ਮਰਜ਼ੀ ਪਾ ਦਿਓ, ਜ਼ਿਆਦਾ ਉਹਨਾਂ ਨੂੰ ਕਲਪਾਉਂਗੇ। ਉਹਨਾਂ ਨੇ ਹੁਣ ਕੋਈ ਤੁਹਾਡਾ ਇਦਾਂ ਤਾਂ ਹੈ ਨਹੀਂ ਕਿ ਰਿਕੁਐਸਟ ਕਰਕੇ ਉਹਨਾਂ ਤੁਹਾਡਾ ਛੇਤੀ ਕਰ ਦੇਣਾ। ਇਦਾਂ ਆ ਕੇ ਜਵਾਬ ਦੇਈ ਤੁਹਾਡੇ ਨਾਲ ਹੋਣੀ ਨਹੀਂ ਜਦੋਂ ਲੋੜ ਪੈਣੀ ਹੈ। ਸੋ ਇਦਾਂ ਕਿ 30 ਦਿਨ ਤੋਂ ਪਹਿਲਾਂ ਪਾਉਣ ਤੇ ਕੋਈ ਸਿਆਣਪ ਵੀ ਨਹੀਂ ਹੈ ਨਾ, ਕੁਛ ਇੰਨਾ ਵੀ ਛੇਤੀ ਚੀਜ਼ਾਂ ਨਹੀਂ ਮੂਵ ਕਰਨੀਆਂ। ਥੋੜੀ ਸਬਰ ਰੱਖੋ। ਤੇ ਭਾਜੀ ਦਾ ਕੋਈ ਟਾਈਮ ਪੀਰੀਅਡ ਨਹੀਂ ਹੈਗਾ ਕਿੰਨਾ ਕੁ ਟਾਈਮ ਲੱਗ ਸਕਦਾ? ਨਹੀਂ, ਇਹਦਾ ਕੋਈ ਟਾਈਮ ਪੀਰੀਅਡ ਨਹੀਂ। ਉਹ ਅਪਰੋਕਸੀਮੇਟ ਉਹਨਾਂ ਕੋਲ ਟਾਈਮ ਹੁੰਦਾ। ਜਿਹੜੇ ਹੁਣ ਸਰਵਿਸ ਰਿਕੁਐਸਟ ਵਾਲੇ ਆ, ਇਹ ਤਾਂ ਉਹੀ ਗੱਲ ਹੋ ਗਈ ਕਿ ਮੇਰੀ ਰਿਸੈਪਸ਼ਨ ਤੇ ਬੰਦਾ ਹੁਣ ਫੋਨ ਕਰਕੇ ਕਹੀਏ ਕਿ ਛੇਤੀ ਕਰ ਮੈਂ ਬੈਠਾ ਕੋਰਟ ਤੇ। ਹੁਣ ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਚੱਲਣਾ। ਜਿਹੜੇ ਤੁਸੀਂ ਗੱਲ ਕਰ ਰਹੇ ਕਸਟਮਰ ਸਰਵਿਸ ਵਾਲਿਆਂ ਨਾਲ, ਐਂਡ ਆਫ ਦਾ ਡੇ ਉਹਨਾਂ ਨੇ ਆਪਣੀ ਸਪੀਡ ਨਾਲ ਚੱਲਣਾ ਵਾ। ਜੇ ਉਹ ਤੁਹਾਡਾ ਕੇਸ ਲੇਟ ਆ ਤੇ ਉਹ ਤੁਹਾਡਾ ਕਿਤੇ ਕਿਸੇ ਗੱਲੋਂ ਛੁੱਟ ਗਿਆ ਕੇਸ, ਉਹ ਚੀਜ਼ 'ਚ ਉਹ ਦੇਖ ਸਕਦੇ ਆ। ਪਰ ਨਾਰਮਲ ਕੇਸ ਨੂੰ ਨਹੀਂ ਉਹਨਾਂ ਨੇ ਐਕਸਪੀਡਾਈਟ ਕਰਨਾ ਜਿਹੜਾ 730 ਨੂੰ ਟਾਈਮ ਲੱਗ ਰਿਹਾ। ਧੰਨਵਾਦ ਜੀ, ਥੈਂਕ ਯੂ। ਅਗਲੇ ਸਾਡੇ ਕਾਲਰ ਆ ਸੁਖ ਜੀ। ਸੁਖ ਜੀ। ਅਗਲੇ ਸਾਡੇ ਕਾਲਰ ਆ ਵਰਨ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਆ ਕਿ ਅਸੀਂ 2017 ਚ ਅਫਰਮੇਟਿਵ ਅਸਾਈਲਮ ਅਪਲਾਈ ਕੀਤਾ ਸੀਗਾ। ਅਜੇ ਤੱਕ ਕੋਈ ਵੀ ਉਹਦੀ ਡੇਟ, ਕੋਈ ਇੰਟਰਵਿਊ, ਕੋਈ ਲੈਟਰ ਵਗੈਰਾ ਕੁਝ ਨਹੀਂ ਆਇਆ। ਤੇ ਉਹਦਾ ਕੀ ਹੋ ਸਕਦਾ? ਮਤਲਬ ਅਜੇ ਹੋਰਾਂ ਨੂੰ ਵੇਟ ਕਰਨੀ ਪਊਗੀ? ਉਹਦਾ ਕੀ ਕਰੀਏ ਅਸੀਂ? ਉਹਦੀ ਵੇਟ ਕਰਨੀ ਪੈਣੀ ਆ। ਦੂਜੀ ਚੀਜ਼ ਉਹਦੇ ਵਿੱਚ ਇਹੀ ਹੁੰਦੀ ਹੈ ਕਿ ਮੈਂਡੇਮਸ ਜਿਹੜੀ ਰਿਟ ਆ ਉਹ ਫਾਈਲ ਤੁਸੀਂ ਕਰ ਸਕਦੇ ਆ ਕੋਰਟ ਕਚਹਿਰੀ 'ਚ ਉਹਨਾਂ ਨੂੰ ਘਸੀਟ ਕੇ, ਤੇ ਉਹਦੇ ਬੇਸ ਤੇ ਕਈ ਵਾਰੀ ਉਹ ਐਕਸਪੀਡਾਈਟ ਕਰ ਦਿੰਦੇ। ਕਿਵੇਂ ਮਤਲਬ ਭਾਜੀ? ਮਤਲਬ ਤੁਸੀਂ ਨਾਰਮਲ ਤਾਂ ਉਹਨਾਂ ਦੀ ਵੇਟਿੰਗ ਹੈ। ਇਹਦੇ ਵਿੱਚ ਇੱਦਾਂ ਹੈ ਕਿ USCIS ਨੂੰ ਤੁਸੀਂ ਸੂ ਕਰ ਸਕਦੇ ਹੋ ਮੈਂਡੇਮਸ ਰਿਟ ਜਿਹੜੀ ਹੁੰਦੀ ਆ ਉਹ ਫਾਈਲ ਕਰਕੇ। ਉਹਦੇ ਬੇਸ ਤੇ ਤੁਹਾਡਾ ਜਿਹੜਾ ਕੇਸ ਉਹ ਕਈ ਵਾਰੀ ਐਕਸਪੀਡਾਈਟ ਕਰ ਦਿੰਦੇ, ਕਈ ਵਾਰੀ ਨਹੀਂ ਕਰਦੇ। ਅੱਛਾ ਭਾਈ, ਜੇ ਅਸੀਂ ਤੁਹਾਡੇ ਥਰੂ ਕਰਾਉਣਾ ਹੋਏ ਪ੍ਰੋਸੈਸ ਤੁਸੀਂ ਕਰ ਦਿੰਦੇ ਭਾਜੀ? ਇਹਦੇ ਇਮੀਗ੍ਰੇਸ਼ਨ ਵਾਲਾ ਕੰਪੋਨੈਂਟ ਆਪਾਂ ਕਰ ਦਾਂਗੇ। ਇਹਦੇ ਵਿੱਚ ਸਿਵਲ ਲਿਟੀਗੇਸ਼ਨ ਵਾਲੇ ਲਾਇਰ 2-4 ਲੱਭੇ ਆਪਾਂ। ਉਹ ਜਿਹੜੇ ਹੈਗੇ ਆ ਉਹ ਉਹਨਾਂ ਨੇ 1-2 ਕਲਾਇੰਟਾਂ ਦੇ ਜਿਹੜੇ ਕੇਸ ਜਿਹਨਾਂ ਨੇ ਕਰਾਏ ਸੀਗੇ ਉਹਨਾਂ ਦੇ ਥਰੂ ਹੀ ਆਪਾਂ ਰੈਫਰੈਂਸ ਲਿਆ ਕਿ ਕਿਹੜੇ ਬੰਦੇ ਆ ਸਾਡੇ ਆਫਿਸ ਨਾਲ ਉਹਨਾਂ ਦਾ ਕਨੈਕਸ਼ਨ ਹੈਗਾ। ਉਹ ਜਿਹੜਾ ਹੈਗਾ ਇਮੀਗ੍ਰੇਸ਼ਨ ਦਾ ਕੰਮ ਨਹੀਂ, ਉਹ ਜਿਹੜਾ ਸਿਵਲ ਲਿਟੀਗੇਸ਼ਨ ਵਾਲਾ ਕੋਰਟ ਕਚਹਿਰੀ ਵਾਲਾ ਜਿਹੜਾ ਹੈਗਾ ਉਹ ਕੰਮ ਕਰਦੇ ਆ। ਸੋ ਉਹਨਾਂ ਨਾਲ ਹਾਂਜੀ ਤੁਹਾਨੂੰ ਲਿੰਕ ਅਪ ਕਰਕੇ ਆਪਾਂ ਜਿਹੜਾ ਤੁਹਾਡਾ ਮੈਂਡੇਮਸ ਵਾਲਾ ਕੰਮ ਕਰਾ ਸਕਦੇ ਆ। ਤੇ ਫਿਰ ਜਿਹੜਾ ਇਮੀਗ੍ਰੇਸ਼ਨ ਦਾ ਕੰਪੋਨੈਂਟ ਆ ਉਹ ਆਪਾਂ ਸਾਂਭ ਸਕਦੇ ਹਾਂ। ਚਲੋ ਠੀਕ ਹੈ ਭਾਈ, ਥੈਂਕ ਯੂ। ਨਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਸੀ ਜੀ ਮੈਂ 2020 ਦੇ ਵਿੱਚ ਆਪਣੇ ਪੇਰੈਂਟਸ ਦਾ ਕੀਤਾ ਸੀਗਾ। ਉਹ ਕਿਸੇ ਦੀ ਮਿਸਗਾਈਡੈਂਸ ਦੇ ਨਾਲ ਮੈਂ ਇੱਕੋ ਫਾਈਲ ਦੇ ਵਿੱਚ ਦੋਨਾਂ ਦਾ ਕੇਸ ਲਾ ਦਿੱਤਾ ਸੀਗਾ। ਬਟ ਪ੍ਰਿੰਸੀਪਲ ਮੇਰੇ ਫਾਦਰ ਸਾਹਿਬ ਸੀ, ਉਹ ਤਾਂ ਆ ਗਏ ਆ। ਤੇ ਉਸ ਤੋਂ ਬਾਅਦ ਮੈਂ ਦੁਬਾਰਾ ਹੁਣ ਸੈਪਰੇਟ ਕੀਤਾ ਆਪਣੀ ਮਦਰ ਦਾ, ਤੇ ਉਹਨੂੰ 7-8 ਮਹੀਨੇ ਹੋ ਗਏ ਆ। ਉਹਨਾਂ ਦੀ ਉਹ ਲੈਟਰ ਤਾਂ ਆ ਗਈ ਸੀਗੀ ਜਿਹਦੇ ਤੇ ਹੁੰਦਾ ਕਿ ਤੁਹਾਡੇ ਡਾਕੂਮੈਂਟ ਮਿਲ ਗਏ, ਪਰ ਅਪਰੂਵਲ ਲੈਟਰ ਨਹੀਂ ਆਇਆ ਅਜੇ ਤੱਕ। NVC ਵਾਲਿਆਂ ਦੀ ਗੱਲ ਕਰ ਰਹੇ ਤੁਸੀਂ? ਹਾਂਜੀ, ਮੈਂ ਸਿਟੀਜ਼ਨ ਮੈਂ ਆਪਣੇ ਪੇਰੈਂਟਸ ਦਾ ਅਪਲਾਈ ਕੀਤਾ ਹੋਇਆ। ਮੇਰੇ ਫਾਦਰ ਸਾਹਿਬ ਆ ਗਏ। ਉਹ ਨਾ ਤੁਹਾਨੂੰ ਵੇਟ ਹੀ ਕਰਨੀ ਪੈਣੀ ਆ, ਉਹਦੀ ਫੋਲੋ ਅਪ ਹੀ ਕਰ ਸਕਦੇ ਆ। ਹੋਰ ਤਾਂ ਨਹੀਂ ਉਹਦੇ ਵਿੱਚ ਕੁਝ ਇਸ ਵੇਲੇ ਸਾਡੇ ਕੋਲ ਆਪਸ਼ਨ ਹੈਗੇ। ਉਹਦੇ ਤੇ ਇਹ ਰੀਜ਼ਨ ਤਾਂ ਨਹੀਂ ਹੈਗਾ ਕਿ ਜਿੱਦਾਂ ਮੈਂ ਪਹਿਲਾਂ ਇਕੱਠਿਆਂ ਦਾ ਕੀਤਾ ਸੀਗਾ ਅਪਲਾਈ ਤੇ ਫਿਰ ਉਹ ਫਾਦਰ ਸਾਹਿਬ ਕੋਈ ਰੀਜ਼ਨ ਹੈਗਾ? ਉਹ ਤਾਂ ਤੁਸੀਂ ਫਾਈਲ ਗਲਤ ਕੀਤੀ, ਫਾਈਲ ਹੀ ਇੱਕ ਬੰਦੇ ਦਾ ਕੀਤਾ ਸੀਗਾ। ਉਹ ਕੋਈ ਨਹੀਂ ਤੁਹਾਡਾ, ਉਹ ਤਾਂ ਤੁਸੀਂ ਹੁਣ ਬੇਸਿਕਲੀ ਇਮੀਗ੍ਰੇਸ਼ਨ ਦੇ ਪੱਖੋਂ ਤਾਂ ਤੁਸੀਂ ਹੁਣ ਜਦੋਂ ਫਾਈਲ ਕੀਤਾ ਉਦੋਂ ਮਾਤਾ ਦਾ ਫਾਈਲ ਕੀਤਾ। ਸ਼ਮਸ਼ੀਰ ਜੀ ਉਹਨਾਂ ਦਾ ਕੀਤਾ ਹੋਇਆ। ਠੀਕ ਹੈ, ਠੀਕ ਹੈ। ਹਾਂਜੀ ਭਾਜੀ, ਭਾਈ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਭਾਜੀ ਕੁਐਸਚਨ ਇਹ ਹੈਗਾ ਵਾ, ਮੇਰੇ ਡੈਡੀ ਨੇ ਮੇਰੀ ਸਿਸਟਰ ਦਾ ਅਪਲਾਈ ਕੀਤਾ ਸੀਗਾ ਤੇ ਹੁਣ ਉਹਨਾਂ ਦੀ ਪਟੀਸ਼ਨ ਨਿਕਲ ਆਈ ਆ। ਤੇ ਮੇਰੇ ਡੈਡੀ ਹੈਗੇ ਰਿਟਾਇਰਡ ਤੇ ਇਹ ਸਾਡੇ ਨਾਲ ਰਹਿੰਦੇ ਆ। ਤੇ ਸਾਨੂੰ ਕਿਹੜਾ I-864 ਭਰਨਾ ਚਾਹੀਦਾ? ਅਸੀਂ ਮੈਂ ਤੇ ਮੇਰੀ ਵਾਈਫ ਦੋਨੋਂ ਮੈਰਿਡ ਫਾਈਲ ਕਰਦੇ ਆ ਜੁਆਇੰਟ ਟੈਕਸ, ਤੇ ਅਸੀਂ ਇਹਨਾਂ ਦੀ ਹੈਲਪ ਕਰਨੀ ਆ। ਜਿੱਦਾਂ ਇਹ ਰਿਟਾਇਰਡ ਹੈਗੇ ਤੇ ਸਾਨੂੰ ਕਿਹੜਾ I-864 ਭਰਨਾ ਚਾਹੀਦਾ ਵਾ? ਤੁਹਾਡੇ ਬਾਪੂ ਨੂੰ ਪਹਿਲਾਂ ਤਾਂ I-864 ਆਪਣਾ ਭਰਨਾ ਪੈਣਾ, ਤੇ ਫਿਰ ਤੁਹਾਡੀ ਜੇ ਇਨਕਮ ਹੈਗੀ ਆ ਇਨਫ, ਆਪਣੇ W2 ਹੈਗੇ, ਤੁਸੀਂ I-864 ਆਪਣਾ ਭਰ ਸਕਦੇ ਹੋ ਜੇ ਵਾਈਫ ਤੁਹਾਨੂੰ ਲੋੜ ਨਹੀਂ ਹੈਗੀ।
ਅਗਰ ਮੇਰਾ I-864 ਦੇ ਮੇਰੀ ਇਨਕਮ ਇਨਫ ਨਹੀਂ ਹੈਗੀ ਤਾਂ ਮੇਰੇ ਵਾਈਫ ਦਾ ਵੀ I-864 ਲੱਗੂਗਾ ਨਾਲ? ਹਾਂਜੀ, ਉਹ ਇਹ ਲੱਗੂਗਾ ਕਿ ਇਕੱਲਾ I-864 ਹੀ ਲੱਗੂਗਾ ਭਾਜੀ? ਸੋ ਭਾਜੀ I-864 ਜਿਹੜਾ ਤੁਹਾਡਾ ਮੇਨ ਫਾਰਮ ਹੁੰਦਾ ਵਾ, ਤੇ ਕਈ ਵਾਰੀ ਜਿਹੜੇ I-864A ਜਾਂ EZ ਜਿਹੜੇ ਹੈਗੇ ਆ ਉਹ ਤੁਸੀਂ ਦੇਖ ਲਓ ਹੁਣ ਕਿ ਵਾਈਫ ਦਾ, ਮੈਨੂੰ ਹੁਣ ਪਤਾ ਨਹੀਂ ਤੁਹਾਡੀ ਕੀ ਇਨਕਮ ਪ੍ਰੋਬਲਮ ਹੈਗੀ ਤੁਹਾਡੀ ਪਰਸਨਲ ਲੈਵਲ ਤੇ? ਐਕਚੁਅਲੀ ਡੈਡੀ ਜਿੱਦਾਂ ਰਿਟਾਇਰਡ ਹੈਗੇ ਆ, ਮੈਂ ਤੇ ਮੇਰੇ ਵਾਈਫ ਅਸੀਂ ਹੈਲਪ ਕਰਨਾ ਚਾਹੁੰਦੇ ਸੀਗੇ ਜਿੱਦਾਂ ਮੇਰੀ ਸਿਸਟਰ ਨੂੰ ਇੱਥੇ ਆਉਣ ਵਾਸਤੇ। ਮੇਰਾ ਸਵਾਲ ਇਹ ਹੈਗਾ ਕਿ ਮੈਂਬਰ ਆ, ਤੇਰੀ ਇਨਕਮ ਪੂਰੀ ਨਹੀਂ ਹੁੰਦੀ ਤਾਂ ਕਰਕੇ ਵਾਈਫ ਦੀ ਲੋੜ ਆ ਤੈਨੂੰ? ਹਾਂਜੀ ਹਾਂਜੀ, ਸਾਡਾ ਟੈਕਸ ਵੀ ਜੁਆਇੰਟ ਆ ਨਾ, ਸਾਡਾ ਮੇਰਾ ਤੇ ਵਾਈਫ ਦਾ ਟੈਕਸ ਤਾਂ ਜੁਆਇੰਟ ਆ, ਪਰ W2 ਵਗੈਰਾ ਤਾਂ ਹੋਣਾ ਨਾ ਤੇਰਾ। ਜੇ W2 ਵਗੈਰਾ ਤੁਹਾਡੀ ਇਨਕਮ ਜੇ ਪੂਰੀ ਹੋ ਜਾਂਦੀ ਹੈ ਤੁਸੀਂ ਆਪਣਾ 864 ਨਾਲ ਕਰ ਸਕਦੇ ਆ, ਵਾਈਫ ਦੀ ਲੋੜ ਨਹੀਂ ਹੈਗੀ। ਓਕੇ, ਤੇ ਜਾਂ ਅਸੀਂ ਹਾਊਸ ਹੋਲਡ ਮੈਂਬਰ ਹੋਈ ਜਿੱਦਾਂ ਡੈਡੀ ਮੇਰੇ ਨਾਲ ਰਹਿੰਦੇ, ਸਾਨੂੰ I-864A ਭਰਨਾ ਚਾਹੀਦਾ ਮੇਰੇ ਵੱਲੋਂ ਜਾਂ ਕੱਲਾ I-864 ਭਰਨਾ ਪੈਣਾ ਮੈਨੂੰ? I-864 ਭਰ ਦਿਓ, ਜ਼ਿਆਦਾ ਸਟੇਬਲ ਨਾਰਮਲ ਡਾਕੂਮੈਂਟ ਆ। ਤੁਸੀਂ ਸਿੱਧੇ ਜਿਹੜੀ ਗਾਰੰਟੀ ਐਜ਼ ਅ ਕੋ ਸਪਾਂਸਰ ਜਿਹੜੀ ਚੱਕ ਰਹੇ ਹਨ, ਜੇ ਤੁਹਾਡੀ ਇਨਕਮ ਹੈਗੀ ਆ 864 ਭਰ ਦਿਓ, ਕੋਈ ਪ੍ਰੋਬਲਮ ਨਹੀਂ ਹੈਗੀ। ਦੋਨੇ ਤਰੀਕੇ ਹੈਗੇ ਆ, ਪਰ 864 ਬੈਟਰ ਤਰੀਕਾ ਵਾ ਜੀ। ਗੁਰਵਿੰਦਰ ਜੀ, ਗੁਰਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ ਮੇਰਾ ਨਾ ਕੇਸ ਪਾਸ ਹੋਇਆ ਸੀ ਲਾਸਟ ਤੇ ਜਦੋਂ ਉਹ ਇੰਟਰਵਿਊ ਚੱਲਦੀ ਸੀ ਤਾਂ ਜੱਜ ਨੇ ਮਤਲਬ 3-4 ਐਡਰੈਸ ਬੋਲੇ ਸੀ, ਤਾਂ ਵਿੱਚ ਮੈਂ ਰਹਿੰਦਾ ਨਹੀਂ ਸੀਗਾ। ਤੋ ਹੁਣ ਮੈਂ UCIS ਆਫਿਸ ਗਿਆ ਸੀਗਾ, UCIS ਤੇ ਉੱਥੇ ਮੈਂ I-94 ਲੈਣਾ ਸੀ। ਜਦੋਂ ਉਹਨਾਂ ਨੇ ਮੇਰੀ ਫਾਈਲ ਪੁੱਲ ਕੀਤੀ ਉਹਨੇ ਐਡਰੈਸ ਸੇਲ ਸ਼ੋ ਕਰ ਪਾਇਆ, ਤਾਂ ਉਹਦੇ ਕਰਕੇ ਉਹਨਾਂ ਨੇ ਹੋਲਡ ਤੇ ਪਾਇਆ ਹੋਣਾ। ਤੇ ਮੈਂ ਇਹਦੇ ਵਿੱਚ ਮੈਨੂੰ ਕੋਈ ਇਫੈਕਟ ਨਹੀਂ ਪੈਂਦਾ ਜਿਹੜਾ ਅਸਾਈਲਮ ਗ੍ਰਾਂਟ ਹੋਣ ਦਾ? ਮੈਨੂੰ ਸਵਾਲ ਨਹੀਂ ਸਮਝ ਆਇਆ। ਜਿਹੜਾ ਅਸਾਈਲਮ ਦੀ ਐਪਲੀਕੇਸ਼ਨ ਜਿਹੜੀ ਤੁਸੀਂ ਫਾਈਲ ਕੀਤੀ ਸੀਗੀ, ਹਾਂਜੀ, ਵਿੱਚ ਤੁਸੀਂ ਐਡਰੈਸ ਗਲਤ ਲਿਖੇ ਸੀ, ਇਹ ਦੱਸ ਰਹੇ ਆ? ਨਹੀਂ, ਐਡਰੈਸ ਕਿਸੇ ਦਾ ਕੇਸ ਹੋਰ ਵਿੱਚ ਮਰਜ ਹੋ ਗਿਆ ਸੀਗਾ, 2 ਕੇਸ ਇਕੱਠੇ ਹੋ ਗਏ ਸੀਗੇ, ਮੇਰਾ ਤੇ ਹੋਰ ਕਿਸੇ ਬੰਦੇ ਦਾ। ਤੁਹਾਡਾ ਮਿਕਸ ਅਪ ਹੋ ਗਿਆ ਹੈਗਾ ਨਾ? ਹਾਂਜੀ, ਮਿਕਸ ਅਪ ਹੋ ਗਿਆ ਸੀ। ਪਰ ਤੁਸੀਂ ਆਪਣਾ ਜਿਹੜਾ ਸਾਰਾ ਸਹੀ ਕੀਤਾ ਸੀਗਾ, ਹੈ ਨਾ? ਹਾਂਜੀ, ਸਾਰਾ ਕੁਝ ਸਹੀ ਸੀਗਾ ਜੀ। ਪਰ ਹੁਣ ਜਦੋਂ ਮੈਂ UCI ਆਫਿਸ ਗਿਆ ਤਾਂ ਉਹਨਾਂ ਨੇ ਫਿਰ ਉਹ ਦੁਬਾਰਾ ਪੁੱਲ ਕੀਤੀ ਫਾਈਲ, ਤਾਂ ਉਹਦੇ ਵਿੱਚ 3 ਐਡਰੈਸ ਹੋਰ ਸ਼ੋ ਕਰਦੇ ਪਏ ਜਿੱਥੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਰਹਿੰਦਾ ਸੀ ਤੂੰ। ਪਰ ਮੇਰੇ ਇਹ ਨੰਬਰ ਤੇ ਮੇਰਾ ਜਿਹੜਾ ਕੇਸ ਨੰਬਰ ਉਹ ਗ੍ਰਾਂਟ ਹੋਇਆ, ਉਹਦੇ ਕਰਕੇ ਉਹਨਾਂ ਨੇ I-94 ਹੋਲਡ ਤੇ ਪਾਤਾ। ਕੀ ਕਰਨਾ ਪਊਗਾ ਮੈਨੂੰ? ਮਤਲਬ ਆਪਣੇ ਕਲੀਨ ਕਰਾਉਣ ਲਈ, ਸਾਰਾ ਕੁਝ ਆਪਣਾ ਰੈਕਡ ਕਲੀਨ ਕਰਨ ਲਈ, ਵਿੱਚ ਨੈਕਸਟ ਟਾਈਮ ਮੈਂ ਕੁਝ ਅਪਲਾਈ ਕਰਦਾ ਇਹ ਦੁਬਾਰਾ ਤੁਸੀਂ ਕਹਿੰਦੇ ਕਿ ਐਡਰੈਸ ਉਹਨਾਂ ਨੂੰ ਹੋਰ ਸ਼ੋ ਹੁੰਦੇ ਆ, ਤੁਹਾਡਾ ਕੀ ਮਤਲਬ ਹੈਗਾ ਐਡਰੈਸ ਹੋਰ ਸ਼ੋ ਹੁੰਦੇ ਆ ਉਹਨਾਂ ਨੂੰ? ਉਹਦੇ ਮੇਰੀ ਇਹ ਨੰਬਰ ਦੇ ਉੱਪਰ ਜੋ ਆਪਾਂ ਜਾਂਦੇ ਮੇਰਾ ਰੈਕਡ ਖੋਲਦੇ ਜੀ ਆਪਣੇ ਦੇ ਉੱਪਰ, ਉਹਦੇ ਉੱਪਰ ਐਡਰੈਸ ਅਲੱਗ-ਅਲੱਗ ਉਤਾਰੀ, ਉਹਦੇ LA ਦੇ 3 ਐਡਰੈਸ ਸ਼ੋ ਹੁੰਦੇ ਨੇ। ਕਿੱਥੇ ਰੈਕਡ ਖੋਲਦੇ ਹੈਗੇ? ਕੌਣ ਰੈਕਡ ਖੋਲਦਾ ਹੈਗਾ? ਕਿਹੜੇ ਸੌਫਟਵੇਅਰ 'ਚ ਰੈਕਡ ਖੋਲਦਾ ਹੈ? ਆਪਾਂ UCIS ਦੀ ਵੈਬਸਾਈਟ ਤੇ ਜਦੋਂ ਆਪਣਾ ਦੇਖਦੇ ਨਾ ਵੀ ਆਪਣਾ ਕੀ ਆ ਉਹਦੇ ਉੱਪਰ UCIS ਦੀ ਵੈਬਸਾਈਟ ਤੇ ਕਿਹੜਾ ਰੈਕਡ ਖੋਲਦਾ? ਇਦਾਂ ਦਾ ਕੋਈ ਫੀਚਰ ਹੀ ਨਹੀਂ ਹੈਗਾ ਵੈਬਸਾਈਟ ਤੇ। ਉਹਨਾਂ ਨੇ ਕਿੱਥੇ ਮਤਲਬ ਇਨਫੋਰਮੇਸ਼ਨ ਦੇ ਸਹੀ ਤਰ੍ਹਾਂ ਅਕਾਊਂਟ ਬਣਾਉਣੇ ਨਾ ਭਾਈ, ਆਪਣਾ UCI ਆਫਿਸ ਵਿੱਚ ਦੇ ਵਿੱਚ, ਉਹਦੇ ਵਿੱਚ ਤੁਹਾਡੇ ਐਡਰੈਸ, ਤੁਹਾਡਾ ਕੇਸ ਜਿੱਦਾਂ ਗ੍ਰਾਂਟਡ ਹੋਇਆ ਜਾਂ ਕੁਝ ਦੱਸਦੇ ਨੇ, ਉਹਦੇ ਵਿੱਚ ਵੀ ਆਉਂਦੇ ਆ। ਤੇ ਉੱਥੇ ਵੀ ਮੈਂ ਕਿਹਾ ਆਫਿਸਰ ਨੇ ਵੀ ਇਹ ਕਿਹਾ ਵੀ ਤੇਰੇ ਐਡਰੈਸ ਅਲੱਗ-ਅਲੱਗ ਸ਼ੋ ਕਰਦੇ ਪਏ, ਮੈਨੂੰ ਫਾਈਲ ਮੰਗਵਾਉਣੀ ਪੈਣੀ। ਪਹਿਲਾਂ ਤੇਰੀ ਫਾਈਲ ਮੰਗਵਾਉਣ ਤੋਂ ਬਾਅਦ ਤੈਨੂੰ ਅਸੀਂ ਕਾਲ ਕਰਾਂਗੇ, ਫਿਰ ਤੂੰ ਆਪਣਾ ਕੇ ਫਿਰ ਉਹਨਾਂ ਨੇ ਨਾ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਤੇ ਪਾਇਆ, ਉਹਨੂੰ ਟਾਈਮ ਲੱਗ ਜਾਣਾ ਤੁਹਾਡਾ। ਜੇ ਤੇਰੇ ਐਡਰੈਸ ਸਾਰੇ ਸਹੀ ਲਿਖੇ ਆ ਤੂੰ, ਫਿਰ ਤੈਨੂੰ ਕੋਈ ਡਰਨ ਦੀ ਲੋੜ ਨਹੀਂ। ਹੁਣ ਟਾਈਮ ਕਿੰਨਾ ਲੱਗਣਾ ਹੈ ਤਾਂ ਆਫਿਸਰ ਨਾਲ ਤੁਸੀਂ ਫੋਲੋ ਅਪ ਕਰ ਸਕਦੇ ਹੋ। ਅੱਛਾ ਜੀ। ਹਾਂਜੀ, ਤੇ ਬਾਕੀ ਆਪਣੇ ਜਿਹੜੇ ਐਡਰੈਸ ਐਡਰੂਸ ਆਪਣੇ ਜਿਹੜੇ ਮੇਨ ਮੁੱਖ ਦੀ ਗੱਲ ਇਹਦੀ ਇਹ ਹੈ ਕਿ ਤੁਹਾਡੇ ਜਿਹੜੇ 589 ਐਪਲੀਕੇਸ਼ਨ ਹੈ ਨਾ ਅਸਾਈਲਮ ਦੀ ਭਰੀ ਆ, ਉਹਦੇ ਨਾਲ ਮੈਚ ਸਾਰੇ ਜਿਹੜੇ ਹੋਣੇ ਚਾਹੀਦੇ ਆ, ਕਿਉਂਕਿ ਉਹ ਜੱਜ ਬੜੀ ਵਾਰੀ ਪੁੱਛਦੇ ਆ। ਆਪਾਂ ਪ੍ਰੋਗਰਾਮ 'ਚ ਵੀ ਕਈ ਵਾਰੀ ਦੱਸਿਆ ਕਿ ਐਡਰੈਸ ਜਿਹੜੇ ਉਹ ਮੇਨ ਚੀਜ਼ ਆ। ਕੋਈ ਵੀ ਜੇ ਅਸਾਈਲਮ ਐਪਲੀਕੇਸ਼ਨ ਤੇ ਝੂਠ ਬੋਲਿਆ ਵਾ, ਭਾਵੇਂ ਐਡਰੈਸ ਦਾ ਵੀ ਆ, ਤੇ ਉਹਨੂੰ ਤੁਹਾਡਾ ਸਾਰੀ ਫਿਰ ਅਸਾਈਲਮ ਐਪਲੀਕੇਸ਼ਨ ਨੂੰ ਫਰਾਡ ਮੰਨਦੇ ਆ, ਹੈ ਨਾ। ਸੋ ਜੇ ਤੁਸੀਂ ਸਹੀ ਲਿਖਿਆ, ਸੋ ਇਹ ਤੁਹਾਡਾ ਵੱਡਾ ਵੀ ਚੱਕਰ ਪੈ ਸਕਦਾ, ਛੋਟਾ ਵੀ ਚੱਕਰ ਪੈ ਸਕਦਾ, ਡਿਪੈਂਡ ਕਰਦਾ ਕਿ ਜਿਹੜੇ ਉਹਨਾਂ ਕੋਲ ਐਡਰੈਸ ਆ ਕਿ ਉਹਨਾਂ ਕੋਲ ਕੋਈ ਇਦਾਂ ਦੀ ਇਨਫੋਰਮੇਸ਼ਨ ਆ ਜਿਹੜੀ ਤੁਹਾਡੇ ਅਗੇਂਸਟ ਵਰਤੀ ਜਾ ਸਕਦੀ ਹੈ, ਹੈ ਨਾ। ਸੋ ਇਹਦੇ ਬਾਰੇ ਹੁਣ ਵੇਟ ਹੀ ਕਰੋ ਤੁਸੀਂ, ਦੇਖਦੇ ਆ ਫਿਰ ਕੀ ਬਣਦੀ ਗੱਲ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਆ ਗੁਰਵਿੰਦਰ ਜੀ। ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਸਰ ਜੀ, ਮੈਂ ਆਪਣੇ ਯੂਰਪ ਦੇ ਵਿੱਚ 2016 ਦੇ ਵਿੱਚ ਅਸਾਈਲਮ ਕੀਤਾ ਸੀਗਾ, ਬਟ ਮੈਂ ਇੱਥੇ ਦੱਸਿਆ ਨਹੀਂ ਸੀਗਾ ਉਹਨਾਂ ਨੂੰ। ਉਹਦਾ ਕੋਈ ਚੱਕਰ ਤਾਂ ਨਾ ਪਊਗਾ? ਯਾਰ ਉਹ ਤਾਂ ਤੇਰੇ ਫੇਵਰ 'ਚ ਗੱਲ ਜਾਂਦੀ ਹੈ, ਅਸਾਈਲਮ ਫਾਈਲ ਕੀਤਾ ਹੈਗਾ ਤੇ ਬਟ ਉਹਨਾਂ ਨੂੰ ਮੈਂ ਆਪ ਹੀ ਕਹਿਤਾ ਸੀਗਾ ਮੈਨੂੰ ਵਾਪਸ ਭੇਜ ਦਿਓ ਉੱਥੇ। ਕਿਹਨਾਂ ਨੂੰ? ਯੂਰਪ ਦੇ ਵਿੱਚ? ਹਾਂਜੀ, ਉੱਥੇ ਵੀ ਟਾਈਮ ਜ਼ਿਆਦਾ ਲੱਗਦਾ ਸੀਗਾ, ਰਹਿਣਾ ਅੰਦਰ ਪੈਂਦਾ ਸੀਗਾ, ਫਿਰ ਮੈਨੂੰ ਦੱਸਿਆ ਨਹੀਂ ਸੀ ਕੋਈ ਇੱਦਾਂ ਦਾ, ਫਿਰ ਮੈਂ ਆਪ ਹੀ ਵਾਪਸ ਆ ਗਿਆ ਸੀ। ਹਾਂਜੀ, ਉਹ ਵੀ ਦੱਸ ਸਕਦੇ ਆ ਤੁਸੀਂ ਕਿ ਮੈਂ ਆਪ ਹੀ ਵਾਪਸ ਆ ਗਿਆ ਸੀਗਾ।
ਉਹ ਤਾਂ ਹੁਣ ਮੁੱਦਾ ਇਹ ਹੈ ਕਿ ਯੂਰਪ 'ਚ ਬੰਦਾ ਪੱਕਾ ਸੀਗਾ ਕਿ ਨਹੀਂ ਪੱਕਾ ਹੈ। ਜਿਹੜਾ ਬੰਦਾ ਗ੍ਰੀਨ ਕਾਰਡ ਹੋਲਡਰ ਪੱਕਾ ਸੀਗਾ ਉਹਨੂੰ ਮਸਲਿਆ, ਜਿਹੜਾ ਵਾਪਸ ਗਿਆ ਸੀਗਾ ਉਹਨੇ ਫਿਰ ਜਦੋਂ ਮਤਲਬ ਫਿਰ ਤੁਹਾਡੀ ਸਵਾਲ ਜਵਾਬੀ ਇਹ ਆ ਕਿ ਵਾਪਸ ਕਿਉਂ ਗਿਆ ਹੈ ਨਾ। ਹੁਣ ਜਿੱਦਾਂ ਤੁਸੀਂ ਦੱਸ ਰਹੇ ਆ ਕਿ ਮੈਨੂੰ ਜੇਲ੍ਹ ਦੇ ਵਿੱਚ ਰੱਖਿਆ, ਟਾਈਮ ਜ਼ਿਆਦਾ ਲੱਗ ਰਿਹਾ ਸੀਗਾ, ਉਹ ਚੀਜ਼ ਉਹਨਾਂ ਨੂੰ ਦੱਸੋ ਸਾਰੀ ਸਹੀ ਸਹੀ ਕਿ ਕਿਉਂ ਆ। ਹੁਣ ਕਿਸੇ ਤੇ ਧੱਕਾ ਤਾਂ ਹੈ ਨਹੀਂ ਕਿ ਹਨਾ ਤੂੰ ਜੇਲ੍ਹ 'ਚ ਕਿਉਂ ਛੱਡ ਕੇ ਆਇਆ, ਤੂੰ ਕਹਣਾ ਕਿ ਜੇਲ੍ਹ 'ਚ ਤਾਂ ਹੁਣ ਆਪਣਾ ਟਾਈਮ ਦੱਸੋ ਜ਼ਿਆਦਾ, ਤੁਸੀਂ ਕਿਹਨੂੰ ਕਹਿੰਦੇ ਆ 6 ਮਹੀਨੇ ਸਾਲ, ਤੇ ਆਪਣੀ ਮਾਨਸਿਕ ਸਥਿਤੀ ਦੱਸੋ ਉਹਨਾਂ ਨੂੰ ਕੀ ਸੀਗੀ, ਕਿਉਂ ਵਾਪਸ ਗਿਆ। ਤੇ ਫਿਰ ਜਦੋਂ ਵਾਪਸ ਗਿਆ ਉਹਦਾ ਉਹਨਾਂ ਨੇ ਪੁੱਛਣਾ ਕਿ ਭਾਈ ਉੱਥੇ ਕਿਉਂ ਸੁਰੱਖਿਅਤ ਰਿਹਾ, ਕਿੱਦਾਂ ਰਿਹਾ, ਉਹਦੇ ਬਾਰੇ ਤੁਹਾਨੂੰ ਜਿਹੜੇ ਸਵਾਲ ਜਵਾਬ ਪੁੱਛੇ ਜਾਣੇ ਹਨਾ। ਮਤਲਬ ਕਿ ਆਪਣੀ ਸਹੀ ਸਹੀ ਜਿਹੜੀ ਟਾਈਮ ਲਾਈਨ ਹੈ ਦੱਸੋ, ਇਹਦੇ ਵਿੱਚ ਕੁਝ ਲੁਕਾਉਣ ਵਾਲਾ ਤਾਂ ਕੋਈ ਮਤਲਬ ਨਹੀਂ ਬਣਦਾ ਹਨਾ। ਹਾਂਜੀ, ਬਟ ਮੇਰੇ ਕੈਂਪ 'ਚ ਬਿਆਨ ਹੋਏ ਸੀ, ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਤੁਸੀਂ ਕਿਤੇ ਪਹਿਲੋਂ ਗਏ, ਉੱਥੇ ਮੈਂ ਕਹਿਤਾ ਸੀ ਨਹੀਂ। ਯੂਰਪ ਗਏ ਉਹਦੀ ਗੱਲ ਕਰਦੇ? ਹਾਂਜੀ, ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਤੁਸੀਂ ਹੋਰ ਕਿਤੇ ਵੀ ਅਸਾਈਲਮ ਪਹਿਲੋਂ ਕੀਤਾ, ਮੈਂ ਕਿਹਾ ਨਹੀਂ। ਮੈਂ ਤਾਂ ਮੇਰਾ ਵੀਰ ਦੇਖ ਐਜ਼ ਅ ਲਾਇਰ ਹੁਣ ਹਾਂਜੀ ਕਿਸੇ ਕਰਕੇ ਆਪਣਾ ਲਾਇਸੈਂਸ ਤਾਂ ਮੈਂ ਕੈਂਸਲ ਕਰਾ ਨਹੀਂ ਸਕਦਾ, ਆਪ ਮੈਂ ਜੇਲ੍ਹ ਜਾ ਨਹੀਂ ਸਕਦਾ। ਮੈਂ ਤਾਂ ਹੁਣ ਇਹੀ ਕਹਿ ਸਕਦਾ ਨਾ ਕਿ ਭਾਈ ਜਿਹੜੀ ਇਨਫੋਰਮੇਸ਼ਨ ਸਹੀ ਆ ਉਹਨੂੰ ਕਰੈਕਟ ਕਰੋ, ਉਹਨੂੰ ਸਹੀ ਦੱਸੋ। ਇਸ ਤੋਂ ਇਲਾਵਾ ਤਾਂ ਮੈਂ ਕੋਈ ਜਵਾਬ ਦੇ ਹੀ ਨਹੀਂ ਸਕਦਾ ਕਿਸੇ ਨੂੰ। ਉਹ ਠੀਕ ਹੈ ਜੀ। ਤੇ ਇਹੀ ਹੈ ਕਿ ਮੈਂ ਉਹਨਾਂ ਨੂੰ ਦੱਸਾਂ ਕਿ ਨਾ ਦੱਸਾਂ, ਤਾਂ ਮੈਂ ਤਾਂ ਇਹੀ ਕਹਿਣਾ ਨਾ ਕਿ ਦੱਸੋ। ਤਾਂ ਹੁਣ ਜਿਹੜੇ ਮੇਰੇ ਐਕਚੁਅਲ ਦੇ ਕੇਸ ਚੱਲਦੇ ਉਹਨਾਂ ਨੂੰ ਵੀ ਮੈਂ ਕਿਹਾ ਜਦੋਂ ਬੰਦੇ ਨੇ ਮੇਰੇ ਮੂਹਰੇ ਗੱਲ ਰੱਖਤੀ ਕਿ ਇਦਾਂ ਤਾਂ ਮੈਂ ਦੱਸਣਾ ਹੀ ਆ। ਹੁਣ ਸਾਡੇ ਕੱਲ ਪਰਸੋਂ ਦੀ ਗੱਲ ਆ, ਕਿਸੇ ਦਾ ਹਰਜੋਤ ਜੀ ਕੇਸ ਤਿਆਰ ਕਰਦੇ ਸੀ, ਐਂਡ ਮੂਮੈਂਟ ਤੇ ਜਦੋਂ ਇੰਨੀ ਦੇਰ 1-2 ਮਹੀਨੇ ਕਹਾਂਗਾ ਗਰੀਸ ਸੀਗਾ ਕੋਈ ਕਾਰਡ, ਐਂਡ ਦੇ ਵਿੱਚ ਦੱਸੇ ਕਿ ਕਹਿੰਦਾ ਮੇਰੇ ਕੋਲ ਨਾ ਗਰੀਸ ਦਾ ਵੀ ਕਹਿੰਦਾ ਆਹ ਕਾਰਡ ਹੈਗਾ, ਮੈਨੂੰ ਕਹਿੰਦਾ ਪਤਾ ਨਹੀਂ ਪਰ ਮੈਂ ਆਪਣਾ ਨਾ ਕਿ ਕੱਚਾ ਉੱਥੇ ਕਿ ਪੱਕਾ ਹੈਗਾ। ਮੈਂ ਕਿਹਾ ਯਾਰ ਇੰਨਾ ਤਾਂ ਤੂੰ ਦੁਕਾਨ ਹੈ ਨਹੀਂਗਾ ਕਿ ਤੈਨੂੰ ਪਤਾ ਨਾ ਹੋਵੇ ਹਨਾ। ਤੇ ਤੂੰ ਵੀ ਮੈਂ ਕਿਹਾ ਬਿਲਕੁਲ ਐਂਡ ਮੂਮੈਂਟ ਤੇ ਵਕੀਲ ਨੂੰ ਈਮੇਲ ਕਰ ਦਿੰਦੇ ਆ ਕਿ ਚੱਲ ਇਹਨੂੰ ਬਾਅਦ ਫਸਾ ਦਾਂਗੇ ਕਿ ਇਹਨੂੰ ਆਪਾਂ ਦੱਸਿਆ ਸੀਗਾ, ਇਹਨੇ ਸਾਨੂੰ ਕਿਹਾ ਕਿ ਦੱਸਣਾ ਜਾਂ ਨਹੀਂ ਦੱਸਣਾ ਹੈ ਨਾ। ਫੇਰ ਕਹਿੰਦਾ ਯਾਰ ਭਾਜੀ ਮੇਰੀ ਤਾਂ ਕਹਿੰਦਾ ਡੈਡਲਾਈਨ ਮਿਸ ਹੋ ਜਾਣੀ। ਮੈਂ ਤੂੰ ਵੀ ਤਾਂ ਫਿਰ ਉਸੇ ਚੀਜ਼ ਦੀ ਵੇਟ ਕਰਦਾ ਹੈਗਾ ਕਿ ਐਂਡ ਮੂਮੈਂਟ ਤੇ ਬੰਬ ਫਾੜੀ ਇਹਨਾਂ ਦੇ ਉੱਤੇ ਹੈ ਨਾ। ਸੋ ਏਦਾਂ ਕਿ ਹੋਇਆ ਏਦਾਂ ਹੋਣਾ ਕਿ ਪਹਿਲਾਂ ਸਲਾਹਕਾਰ ਕਈ ਵਾਰੀ ਬੜੇ ਹੁੰਦੇ, ਮੈਂ ਭਰਾ ਦਾ ਪੁੱਛ ਲਾਂ, ਮੈਂ ਏਦਾਂ ਬੜਾ ਸਾਨੂੰ ਕਰਦੇ ਕਿ ਮੈਂ ਦੋਸਤ ਤੋਂ ਪੁੱਛ ਲਾਂ ਹੈ ਨਾ। ਵਕੀਲ ਸਾਈਡ ਤੇ ਵੀ ਬੜੇ ਬਣੇ ਹੁੰਦੇ ਆ, ਤੇ ਜਦੋਂ ਫਿਰ ਮੌਕਾ ਜਦੋਂ ਆਉਂਦਾ ਰਾਤ ਨੂੰ ਫਿਰ ਨੀਂਦ ਨਹੀਂ ਆਉਂਦੀ, ਫਿਰ ਵਕੀਲ ਚੇਤੇ ਆ ਜਾਂਦਾ ਕਿ ਯਾਰ ਹੁਣ ਭਾਜੀ ਕਿੱਦਾਂ ਕਰਦੀ ਹੈ ਨਾ। ਤੇ ਉਹਦਾ ਫਿਰ ਏਦਾਂ ਸੀਗਾ ਕਿ ਭਾਈ ਦੱਸਣਾ ਪੈਂਦਾ ਸਾਰਾ ਕੁਝ, ਤੇ ਵਕੀਲ ਨਹੀਂ ਤੁਹਾਨੂੰ ਕੋਈ ਦੱਸ ਸਕਦਾ ਕਿ ਤੂੰ ਝੂਠ ਬੋਲਦੇ ਜਾਂ ਏਦਾਂ ਬੋਲਦੇ ਹਨ, ਸਾਨੂੰ ਕੀ ਲੋੜ ਪਈ ਹੈ। ਬਿਲਕੁਲ ਹੁਣ ਰੋਲ ਨਹੀਂ ਹੈਗਾ ਜੀ। ਸੋ ਬਿਲਕੁਲ ਅੱਜ ਦੇ ਇੰਟਰਨੈਟ ਯੁੱਗ ਦੇ ਵਿੱਚ ਸਾਰਾ ਕੁਝ ਸਰਚ ਹੋ ਜਾਂਦਾ, ਕਿਹੜੀ ਦੁਨੀਆ 'ਚ ਤੁਸੀਂ ਕਿੱਥੇ ਰਹੇ ਹੈਗੇ, ਕੋਈ ਬੜਾ ਔਖਾ ਨਹੀਂ। ਉਹ ਤਾਂ ਤੁਹਾਡੇ ਪਿੰਡ ਤੁਹਾਡੇ ਘਰ ਵੀ ਦਿਸ ਪੈਂਦਾ ਵੀ ਫਲੱਡ 'ਚ ਪਾਣੀ ਕਿੱਥੇ ਦੀ ਜਾ ਰਿਹਾ ਕਿ ਨਹੀਂ। ਸੋ ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਸਟੋਰੀ ਡਿਫਰੈਂਟ ਸੀ, ਅੱਜ ਕੱਲ ਬਹੁਤ ਜ਼ਿਆਦਾ ਇਨਫੋਰਮੇਸ਼ਨ ਆ, ਤੁਸੀਂ ਕਿਤੇ ਵੀ ਰਹੇ ਆ ਈਜ਼ੀਲੀ ਲੱਭ ਸਕਦੇ ਹੈਗੇ। ਇਹ ਤਾਂ ਕਈ ਵਾਰੀ ਆਪਾਂ ਦੇਖੀਏ 10 ਬੰਦੇ ਦਾ ਇੱਕ ਦਾ ਕੇਸ ਚੱਲਦਾ, ਸੁਣਦਾ ਵੀ ਹੋਣਾ ਵਾ ਇੱਥੇ ਸੋ ਵਾਸ਼ਿੰਗਟਨ ਦਾ 10-15 ਵਾਰੀ ਬੰਦੇ ਨੇ ਸੈਸ਼ਨ ਕਰਾ ਲਏ ਸਟਾਫ ਦੇ ਨਾਲ, 10-15 ਵਾਰੀ, ਮਜ਼ਾਕ ਨਹੀਂ। ਤੇ 2-3 ਮਹੀਨੇ ਹੋ ਗਏ ਉਹਨੂੰ ਕਿਹਾ ਵੀ ਕਿ ਭਾਈ ਤੇਰਾ ਆਹ ਕੇਸ ਏਦਾਂ ਕਰ, ਪਤਾ ਨਹੀਂ ਉਹਦਾ ਭਰਾ ਉਹਨੂੰ ਸਲਾਹ ਦੇਣ ਲੱਗਾ ਕੋਈ ਕਿ ਮੈਂ ਭਰਾ ਤੋਂ ਪੁੱਛ ਕੇ ਦੱਸਦਾ, ਮੈਂ ਦੋਸਤ ਤੋਂ ਪੁੱਛ ਕੇ ਦੱਸਦਾ ਜੀ। ਤੇ ਬਿਲਕੁਲ ਜਦੋਂ ਖੜੇ ਪੈਰ ਜਦੋਂ ਹੁੰਦਾ ਨਾ ਉਦੋਂ ਫਿਰ ਦੋਸਤ ਵੀ ਗਾਇਬ ਹੋ ਜਾਂਦਾ, ਭਰਾ ਵੀ ਗਾਇਬ ਹੋ ਜਾਂਦਾ। ਫਿਰ ਏਦਾਂ ਫਿਰ ਐਂਡ 'ਚ ਵਕੀਲ ਚੇਤੇ ਆ ਜਾਂਦਾ ਬੰਦੇ ਨੂੰ ਕੋਈ ਕਿੱਦਾਂ ਯਾਰ ਕਿੱਦਾਂ ਕਰਨੀ ਭਾਜੀ, ਕਿੱਦਾਂ ਕਰਨੀ ਦੱਸੋ। ਤੇ ਕਦੀ ਕਹੀ ਜਾਵੇ ਕਿ ਘਰ ਵਾਲੀ ਨਾਲ ਮੇਰੀ ਲੜਾਈ ਹੋਈ ਆ, ਨਹੀਂ ਉਹ ਫਿਰ ਨਹੀਂ ਘਰ ਵਾਲੀ ਐਫੀਡੇਵਿਟ ਦੇ, ਮੈਂ ਤੂੰ ਭਰਾਵਾ ਪਹਿਲਾਂ ਸੋਚ ਤਾਂ ਲਾ ਕੇ ਕੀ ਤੇਰਾ ਹੈਗਾ, ਘਰ ਵਾਲੀ ਤੇਰੀ ਤੇਰੇ ਨਾਲ ਆ ਕਿ ਨਹੀਂ ਨਾਲ ਆ, ਹੈ ਨਾ। ਤੇ ਗੱਲਾਂ ਗੋਲ-ਮੋਲ ਬੜੀਆਂ। ਸਾਡਾ ਸਿੱਧੇ ਕੰਮ ਆ ਕਿ ਬਈ ਆਪਾਂ ਲੀਗਲ ਸਰਵਿਸ ਪ੍ਰੋਵਾਈਡਰ, ਜੋ ਤੁਹਾਡਾ ਕੇਸ ਆਪਾਂ ਜਿਹੜਾ ਸਾਡੀ ਜ਼ਿੰਮੇਵਾਰੀ ਬਸ ਇਹ ਹੈ ਕਿ ਟੈਕਨੀਕਲੀ ਆਪਾਂ ਜਿਹੜਾ ਪ੍ਰੈਜ਼ੈਂਟ ਕਰਨਾ, ਜਿਹੜਾ ਸਾਡਾ ਕੰਮ ਕਰਨ ਵਾਲਾ ਮੋਸ਼ਨ ਉਹ ਕਰਨੀ। ਵਿੱਚ ਜਿਹੜਾ ਡਰਾਮਾ ਕਿੱਦਾਂ ਕੀ ਆਹ ਚੇਂਜ ਹੋ ਗਿਆ ਉਹ ਚੇਂਜ ਹੋ ਗਿਆ, ਮੈਂ ਕਿਹਾ ਉਹ ਤਾਂ ਵਕੀਲ ਨੇ ਤਾਂ ਤੁਹਾਨੂੰ ਇਹੀ ਦੱਸਣਾ ਕਿ ਬਈ ਤੇਰੀ ਲੀਗਲ ਜ਼ਿੰਮੇਵਾਰੀ ਹੈ, ਤੂੰ ਸਾਰਾ ਕੁਝ ਸੱਚ ਦੱਸਣਾ। ਸੋ ਸਾਡਾ ਕੋਈ ਏਦਾਂ ਨਹੀਂ ਕਿ ਮੈਂ ਦੋਨਾਂ ਚੋਂ ਕਿਹੜਾ ਲਾ ਝੂਠ ਬੋਲਾਂ, ਆਪਾਂ ਕਹਿਣਾ ਕੋਈ ਵੀ ਨਹੀਂ ਬੋਲ, ਤੂੰ ਸੱਚ ਦੱਸਣਾ ਕੀ। ਹੁਣ ਜਿੱਦਾਂ ਬਾਈ ਨੇ ਸਵਾਲ ਕੀਤਾ ਕਿ ਮੈਂ ਯੂਰਪ ਦਾ ਦੱਸਿਆ ਨਹੀਂ ਸੀਗਾ ਹੈ ਨਾ ਜੀ। ਹੁਣ ਅਫਕੋਰਸ ਇਹ ਦੱਸੂਗਾ ਇਹਦਾ ਕੇਸ, ਇਹਨੂੰ ਸਵਾਲ ਜਵਾਬ ਪੁੱਛੋਗੇ ਹੋਗੇ ਕਿਉਂ ਨਹੀਂ ਦੱਸਿਆ ਜੀ, ਕਿਉਂ ਨਹੀਂ ਦੱਸਿਆ ਤੂੰ, ਕਿਉਂ ਤੇਰੇ ਕੋਲ ਰਹਿ ਗਿਆ, ਬਾਰਡਰ ਤੇ ਆਇਆ ਸੀਗਾ, ਕਿਸ ਕਾਰਨ ਤੇਰਾ ਜਿਹੜਾ ਸੀਗੀ ਇਨਫੋਰਮੇਸ਼ਨ ਤੂੰ ਨਹੀਂ ਦਿੱਤੀ, ਤੈਨੂੰ ਸਮਝ ਨਹੀਂ ਆਇਆ ਟਰਾਂਸਲੇਟਰ ਦਾ, ਤੇਰੇ ਏਜੰਟ ਨੇ ਕਿਹਾ ਸੀਗਾ, ਤੂੰ ਆਪ ਡਰ ਗਿਆ ਸੀਗਾ, ਆਪੇ ਤੂੰ ਝੂਠ ਬੋਲਿਆ, ਕਿਉਂ ਬੋਲਿਆ, ਤੂੰ ਹੁਣ ਸੱਚ ਕਿਉਂ ਬੋਲਿਆ ਵਾ। ਤਾਂ ਉਹ ਹੁਣ ਸੱਚ ਤਾਂ ਦੱਸਣਾ ਹੀ ਪੈਣਾ। ਦੂਜੀ ਗੱਲ ਜਿੱਦਾਂ ਹਰਜੋਤ ਜੀ ਨੇ ਕਹੀ ਫਲਾਈਟ ਪਾਥ ਵਗੈਰਾ ਜਿਹੜੇ ਹੈਗੇ ਆ ਸਾਰੇ, ਜਦੋਂ ਬੈਕਗਰਾਉਂਡ ਉਹਨਾਂ ਨੇ ਚੈੱਕ ਕਰਨਾ, ਸਰਕਾਰੀ ਵਕੀਲ ਕਈ ਵਾਰੀ ਏਦਾਂ ਹੁੰਦਾ ਕਿ ਇਨਫੋਰਮੇਸ਼ਨ ਕੱਢ ਕੇ ਲਿਆਉਂਦਾ ਸਾਹਮਣੇ ਕਿ ਆਹ ਤਾਂ ਬੰਦਾ ਇੱਥੇ ਸੀਗਾ ਹੈ ਨਾ ਜੀ, ਉਹ ਫਿਰ ਤੁਹਾਡੀ ਪ੍ਰੋਬਲਮ। ਉਹ ਤਾਂ ਹੁਣ ਜਿਹੜੇ ਸਟੂਡੈਂਟ ਆ ਜਾਂ ਟੂਰਿਸਟ ਵੀਜ਼ਾ ਕੋਈ ਵੀ ਐਪਲੀਕੇਸ਼ਨ ਆ, ਹਰੇਕ 'ਚ ਸਵਾਲ ਆ ਕਿ ਕੀ ਕਿਸੇ ਦੇਸ਼ ਨੇ ਤੁਹਾਨੂੰ ਕਦੀ ਡਿਨਾਈ ਤਾਂ ਨਹੀਂ ਕੀਤਾ ਵੀਜ਼ਾ। ਸੋ ਜਿਹੜੇ ਸਵਾਲ ਆ ਇਹ ਸਾਰੇ ਸੱਚ ਦੇ ਨੇ।
ਜੀ ਬਿਲਕੁਲ ਸਰੋਤਿਓ, ਮੈਂ ਇੱਕ ਆਪਣਾ ਪਰਸਨਲ ਦੱਸਦਾ। ਮੇਰਾ ਇੱਕ ਦੋਸਤ ਸੀ ਤੇ ਉਹਨੂੰ ਫਸ ਗਿਆ ਇਮੀਗ੍ਰੇਸ਼ਨ ਦੇ ਚੱਕਰ ਦੇ ਵਿੱਚ, ਐਂਡ ਤੇ ਈਲੋਏ ਜਿਹੜੀ ਪ੍ਰਿਜ਼ਨ ਆ ਉੱਥੇ ਲੈ ਗਿਆ। ਈਲੋਏ ਇਦਾਂ ਦੀ ਆ ਜਿੱਥੋਂ ਵਾਪਸੀ ਜਾਂਦੇ ਆ ਬਹੁਤ ਘੱਟ ਨਿਕਲਦੇ ਆ। ਸੋ ਉਹਦਾ ਕਾਰਨ ਇਹ ਸੀ ਵੀ ਉਹਨਾਂ 2 ਵਾਰੀ ਉਹ ਇੰਡੀਆ ਚਲੇ ਗਿਆ ਸੀ ਪੋਲੀਟੀਕਲ ਅਸਾਈਲਮ ਵੇਲੇ। ਤੇ ਇੱਥੇ ਦਾ ਇੱਕ ਬਹੁਤ ਮਸ਼ਹੂਰ ਵਕੀਲ ਆ, ਉਹਦਾ ਵੀ ਦੋਸਤ ਆ ਤੇ ਮੈਨੂੰ ਵੀ ਜਾਣਦਾ ਸੀ। ਉਹ ਕਹਿੰਦਾ ਵੀ ਤੁਸੀਂ ਮੁੱਕਰ ਜਿਓ, ਵੀ ਮੈਂ ਨਹੀਂ ਗਿਆ ਹੈ, ਇਹਨਾਂ ਕੋਲ ਕਿਹੜਾ ਰੈਕਡ ਹੁੰਦਾ। ਇਹ 15 ਕੁ ਸਾਲ ਦੀ ਗੱਲ ਆ। ਤੇ ਜਦੋਂ ਆਪਾਂ ਕੋਰਟ ਦੇ ਵਿੱਚ ਗਏ, ਪਰ ਜਿਹੜਾ ਇਹਨੂੰ ਵਕੀਲ ਹਾਇਰ ਕੀਤਾ ਸੀ ਉਹ ਕਹਿੰਦਾ ਪਹਿਲਾਂ ਤਾਂ ਅਸੀਂ ਵੀ ਉਹਨੂੰ ਏਦਾਂ ਗੋਲ ਮੋਲ ਜਿਹਾ ਕਰਦੇ ਰਹੀਏ ਵੀ ਦੱਸੀਏ ਜਾਂ ਨਹੀਂ। ਉਹ ਕਹਿੰਦਾ ਸਹੀ ਦੱਸੋ ਤੁਸੀਂ, ਕੁਝ ਨਹੀਂ ਹੁੰਦਾ। ਉਹ ਗਏ ਕੋਰਟ ਦੇ ਵਿੱਚ, FBI ਸਾਰਾ ਕੁਝ ਆਇਓ ਹਨਾ, ਉਹਨੇ ਟੈਰਰਿਜ਼ਮ ਚਾਰਜ ਬਹੁਤ ਕੁਝ ਲਾਇਆ ਸੀ ਤੇ ਉਹ ਸਾਰਾ ਕੱਢ ਕੇ ਲਿਆਏ। ਉਹਨੇ ਵਿਟਨਸ ਤੇ ਪੁੱਛਿਆ ਵੀ ਹਾਂ ਕਿੰਨੀ ਵਾਰੀ ਇੰਡੀਆ ਗਿਆ, ਕਹਿੰਦਾ ਵੀ ਮੈਂ 4 ਵਾਰ ਗਿਆ। FBI ਵਾਲੇ 2 ਵਾਰੀ ਰੈਕਡ ਲਿਆਇਓ ਸੀ, ਉਹਨਾਂ ਕੋਲ ਵੀਡੀਓ ਪਿਕਚਰ ਸਾਰਾ ਕੁਝ ਸੀਗਾ। ਤੇ ਉਹ ਕਹਿੰਦੇ ਕਾਹਤੇ ਗਿਆ, ਕਹਿੰਦਾ ਮੇਰੇ ਫਾਦਰ ਦੀ ਡੈਥ ਹੋ ਗਈ ਸੀ, ਮੇਰਾ ਬ੍ਰਦਰ ਸੀ ਉਹ ਇੱਦਾਂ ਉੱਥੇ ਪੰਜਾਬ 'ਚ ਹੜ੍ਹ ਆਏ ਸੀ ਤੇ ਉਹਨਾਂ 'ਚ ਬੱਸ ਡਿੱਗ ਪਈ ਤੇ ਉਹ ਬੱਸ ਦੇ ਵਿੱਚੋਂ ਉਹ ਪਲੇਅਰ ਸੀਗਾ, ਬਾਰ-ਬਾਰ ਉਹਨ ਸਾਰਿਆਂ ਨੂੰ ਬਚਾਇਆ। ਅਲਟੀਮੇਟਲੀ ਕੀ ਹੋਇਆ, ਵਿਚਾਰਾ ਉਹਦੀ ਡੈਥ ਹੋ ਗਈ। ਤਾਂ ਮੇਰੀ ਕਹਿੰਦਾ ਮਦਰ ਵੀ ਜਿਹੜੀ ਆ ਕੋਮੇ 'ਚ ਜਾਂ ਬਹੁਤ ਮੈਂਟਲੀ ਡਿਸਟਰਬ ਹੋ ਗਈ, ਇਸ ਕਰਕੇ ਮੈਂ ਜਾਣਾ ਪਿਆ ਹਨਾ। ਤੇ ਜਿਹੜਾ ਜੱਜ ਸੀਗਾ ਉੱਥੇ ਉਹ ਸਪੈਨਿਸ਼ ਮੂਲ ਦਾ ਸੀ। ਉਹ ਕਹਿੰਦਾ ਵੀ ਜੇ ਮੈਂ ਵੀ ਹੁੰਦਾ ਮੈਂ ਵੀ ਇਹੀ ਕੁਝ ਕਰਦਾ। ਸੋ ਹੁਣ $25,000 ਦੀ ਬੇਲ ਦੇ ਕੇ ਤਾਂ ਉਹਨੂੰ ਛੱਡਤਾ ਹਨਾ। ਤੇ ਜੇ ਝੂਠ ਬੋਲ ਜਾਂਦੇ ਤਾਂ ਉੱਥੋਂ ਸਿੱਧਾ ਹੀ ਫੜ ਹੋਣਾ ਸੀ। ਸਾਡਾ ਹੁਣ ਜਿਹੜਾ ਉਹਦੀ ਵੀਡੀਓ ਵੀ ਬੰਦੇ ਨੇ ਪਾਈ ਹੈ, ਇਟਲੀ ਵਾਲੇ ਕੇਸ, ਗ੍ਰੀਸ ਵਾਲੇ ਕੇਸ, ਦੁਬਈ ਵਾਲੇ ਵਾਪਸ ਜਿੱਦਾਂ ਗਏ, ਹਰੇਕ ਦਾ ਆਪਣਾ ਆਪਣਾ ਰੀਜ਼ਨ ਉਹਨੇ ਦਿੱਤਾ। ਇੱਕ ਦਿੱਤਾ ਉਹ ਕਹਿੰਦਾ ਪਹਿਲਾਂ ਮੇਰੀ ਗਰਲਫ੍ਰੈਂਡ ਕਹਿੰਦਾ ਮਗਰ ਆ ਗਈ ਸੀ, ਜਦੋਂ ਮੇਰੇ ਮਾੜੇ ਜਿਹੇ ਪੈਰ ਲੱਗੇ ਮੈਂ ਵਾਪਸ ਗਿਆ, ਮੈਂ ਵਿਆਹ ਕਰਾਇਆ, ਉਹਨਾਂ ਨੇ ਧੱਕੇ ਨਾਲ ਵਿਆਹ ਕਰ ਦੇਣਾ ਸੀਗਾ। ਇੰਡੀਆ 'ਚ ਤਾਂ ਇੱਦਾਂ ਹੀ ਕਹਿੰਦਾ, ਉੱਥੇ ਹੁਣ ਸਾਰੀ ਉਮਰ ਤਾਂ ਉਹਨੇ ਵੇਟ ਨਹੀਂ ਕਰਨੀ। ਫਿਰ ਦੂਜੀ ਵਾਰੀ ਕਿੱਦਾਂ ਗਿਆ, ਕਹਿੰਦਾ ਫਿਰ ਕਹਿੰਦਾ ਜਿੱਦਾਂ ਕਹਿੰਦਾ ਪ੍ਰੈਗਨੈਂਟ ਸੀ, ਕਹਿੰਦਾ ਉਹ ਜਵਾਕ ਜਿਹੜਾ ਸੀਗਾ ਉਹ ਕਹਿੰਦਾ ਬੜਾ ਮੇਰੇ ਲਈ ਇੰਪੋਰਟੈਂਟ ਸੀਗਾ ਜੀ। ਅੱਜ ਕਹਿੰਦਾ ਆਹੋ ਇਹ ਤਾਂ ਸਾਰਿਆਂ ਲਈ ਇੰਪੋਰਟੈਂਟ ਹੁੰਦਾ ਵਾ ਜੀ। ਇਹ ਕਹਿੰਦਾ ਗੱਲ ਹੀ ਗਿਆ, ਕਹਿੰਦਾ ਫੇਰ ਕਹਿੰਦਾ ਜਿਹੜਾ ਪੋਸਟਮਾਰਟਮ ਡਿਪਰੈਸ਼ਨ ਜਿਹੜਾ ਹੁੰਦਾ ਵਾ ਜਵਾਕ ਜੂਕ ਤੋਂ ਬਾਅਦ ਬਲੀਡਿੰਗ ਹੋਇਆ, ਕਹਿੰਦਾ ਉਹਦਾ ਫਸਿਆ ਜਦੋਂ ਮੈਂ ਉੱਥੇ ਦਾ ਉਹ ਨਾ ਲੱਗੇ। ਤੇ ਉਹ ਜਿਹੜੇ ਸੀਗੇ ਬੋਲੀ ਚਲੀ ਗਏ ਹਨਾ ਕਿ 4 ਵਾਰੀ ਗਿਆ ਤਾਂ ਸਾਰਿਆਂ ਦੀ ਸੈਂਸ ਬਣਦੀ ਸੀ। ਕਹਿੰਦਾ ਮੈਂ ਕਿਹੜਾ ਕਹਿੰਦਾ ਘੁੰਮਣ ਨੂੰ ਗਿਆ ਵਾ ਉੱਥੇ ਹਨਾ, ਜਿਹੜਾ ਮੌਕੇ ਦਾ ਉਹ ਸੀਗਾ ਪ੍ਰੈਕਟੀਕਲ ਨੀਡ ਦਾ। ਕਹਿੰਦਾ ਹੁਣ ਬੰਦੇ ਨੇ ਕਹਿੰਦਾ ਜ਼ਿੰਦਗੀ ਥੋੜਾ ਆਪਣੀ ਉਹ ਕਰ ਦੇਣੀ ਜੀ। ਵਿੱਚ ਉਹਦੇ ਉਹੀ ਸਵਾਲ ਪੁੱਛਣਾ ਕਿ ਤੂੰ ਕਿੱਦਾਂ ਰਿਹਾ, ਕਿੱਥੇ ਰਿਹਾ, ਚੁੱਪ ਚੁਪੀਤੇ ਰਿਹਾ, ਆਪਣੇ ਘਰੇ ਰਿਹਾ, ਕਿੱਥੇ ਰਿਹਾ, ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਾ ਤੇਰਾ। ਜਵਾਬ ਦਿਓ ਤੁਸੀਂ ਉਹਨਾਂ ਨੂੰ ਸਿੱਧੇ ਤੌਰ ਤੇ ਕਿ ਭਾਈ ਮੇਰੀ ਆਹ ਸਟੋਰੀ ਹੈ, ਇੱਥੇ ਇੱਥੇ ਮੈਂ ਗਿਆ ਹੈਗਾ। ਫਿਰ ਤੁਸੀਂ ਉਹਨਾਂ ਦੇ ਛੱਡ ਦਿਓ ਕਿ ਉਹਨਾਂ ਨੇ ਕੇਸ ਪਾਸ ਕਰਨਾ ਕਿ ਨਹੀਂ ਕਰਨਾ। ਇਹ 'ਚ ਹੁਣ ਗੋਲਮੋਲ ਕਰੋਗੇ, ਕੋਈ ਝੂਠ ਦੱਸੋਗੇ, ਅਗਲਾ ਸਾਹਮਣੇ ਰੱਖੂਗਾ, ਸਿੱਧਾ ਹੀ ਤੁਹਾਡਾ ਜਿਹੜਾ ਕਲੀਨ ਕੇਸ ਜਿਹੜਾ ਡਿਨਾਈ ਹੋ ਜਾਣਾ ਹੈ ਜੀ। ਸਾਨੂੰ ਅਜੇ ਤੱਕ ਤੇ ਕੋਈ ਆਈ ਨਹੀਂ ਯੂਰਪ ਵਾਲੇ ਗ੍ਰੀਨ ਕਾਰਡ ਅਜੇ ਤੱਕ ਨਹੀਂ ਕੋਈ ਪ੍ਰੋਬਲਮ ਆਈ ਹੈਗੀ ਕਿ ਬੰਦਾ ਪੱਕਾ ਵਾ। ਇੱਕ ਕੇਸ ਸਾਡਾ ਜ਼ਰੂਰ ਹੈਗਾ ਜਿਹੜਾ ਬੰਦੇ ਦਾ ਇਟਲੀ ਵਾਲੇ ਦਾ ਫਸਿਆ ਵਾ ਤੇ ਉਹਦੀਆਂ 3-4 ਹੀਰਿੰਗਾਂ ਪਾਤੀਆਂ, ਪਰ ਉਹਦਾ ਵੀ ਜਿਹੜਾ ਕਦੀ ਛੋਟਾ ਇੱਕ ਤੂੰ ਆਹ ਨਹੀਂ ਟਰਾਂਸਲੇਟ ਕੀਤਾ, ਉਹ ਨਹੀਂ ਕੀਤਾ। ਇੱਕ ਬੰਦੇ ਦਾ ਕੇਸ ਜ਼ਰੂਰ ਅਜੇ ਫਸਿਆ, ਡਿਨਾਈ ਨਹੀਂ ਅਜੇ ਤੱਕ ਕੋਈ। ਜਿਹੜਾ ਆਪਣਾ ਯੂਰਪ ਵਾਲੇ ਮਸਲੇ ਦਾ ਆਪਾਂ ਦੇਖਦੇ ਹਾਂ ਹੁਣ ਕਿੱਦਾਂ। ਅਜੇ ਇਟਲੀ ਵਾਲੇ ਤਾਂ ਸਾਰੇ ਜਿਹੜੇ ਸੋਜੋਰਨੋ ਵਰਕ ਪਰਮਿਟ ਦੇ ਨਾਲ ਰਿਲੇਟਡ ਆ ਉਹ ਪਾਸ ਆ। ਜਿਹੜੇ ਸਾਇਲਮ ਸੁਲਮ ਫੇਲ ਹੋ ਕੇ ਆਏ ਆ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਅਜੇ ਤੱਕ ਆਈ। ਤੇ ਹੁਣ ਜਿਹੜਾ ਆਹ ਇਹ ਬਾਈ ਜਿਹੜਾ ਹੁਣ ਸਵਾਲ ਪੁੱਛਿਆ ਸੀਗਾ, ਇਹਦੀ ਸਟੋਰੀ ਹੋ ਰਿਹਾ, ਇਹ ਕਹਿੰਦਾ ਮੈਂ ਦੱਸਿਆ ਨਹੀਂ। ਤੇ ਹੁਣ ਇਹ ਹੈ ਕਿ ਜੇ ਇਹ ਦੱਸੂਗਾ ਹੁਣ ਇੱਥੇ ਹੋ ਸਕਦਾ ਇਹ ਵੀ ਹੋ ਸਕਦਾ ਕਿ ਕੋਰਟ ਕਚਹਿਰੀ ਉਦੋਂ ਬਿਜ਼ੀ ਆ, ਉਹ ਜੱਜ ਕਵੇ ਕਿ ਨਹੀਂ ਇਹਨੂੰ ਤਾਂ ਜੇਲ੍ਹ 'ਚ ਸੀਗਾ, ਮੈਂ ਇਹਦੀ ਟੈਨਸ਼ਨ ਨਹੀਂ ਲੈਣੀ, ਇੰਨੀ ਕਿਉਂ ਵਾਪਸ ਗਿਆ ਉੱਤੇ। ਹੋ ਸਕਦਾ ਕਿ ਉਹਦੇ ਸਵਾਲ ਜਿਹੜੇ ਸਾਰੇ ਉੱਤੇ ਰਹਿਣ ਕਿ ਤੂੰ ਬਾਰਡਰ ਤੇ ਕਿਉਂ ਝੂਠ ਬੋਲਿਆ। ਇਹ ਤਾਂ ਹੁਣ ਡਿਪੈਂਡ ਕਰਦਾ ਕਿ ਉਹਨਾਂ ਨੇ ਲੱਤ ਕਿਹੜੇ ਐਂਗਲ ਤੋਂ ਖਿੱਚਣੀ ਹੈ ਨਾ। ਹੋ ਸਕਦਾ ਕਿ ਉਹ ਇਸੇ ਪਾਸੋਂ ਪੁੱਛੇ ਕਿ ਮੈਂ ਦੇਖਣਾ ਚਾਹੁੰਦਾ ਕਿ ਤੂੰ ਵਾਪਸ ਕਿਉਂ ਮੁੜਿਆ ਸੀ, ਸੇਫ ਰਹਿ ਸਕਦਾ ਸੀ, ਨਹੀਂ ਰਹਿ ਸਕਦਾ ਸੀ, ਜਾਂ ਹੋ ਸਕਦਾ ਕਿ ਮੇਰਾ ਤਾਂ ਫੋਕਸ ਹੀ ਸਾਰਾ ਇਹ ਹੈ ਕਿ ਤੂੰ ਝੂਠ ਕਿਉਂ ਬੋਲਿਆ ਬਾਰਡਰ ਤੇ। ਜੀ। ਸੋ ਇੱਕ ਸੁਖ ਸਿੰਘ ਸਾਡੇ ਆ, ਉਹ ਕਹਿੰਦੇ ਵੀ YouTube ਤੇ ਕਿੱਦਾਂ ਰਿਵਿਊ ਪਾ, YouTube ਤੇ ਰਿਵਿਊ ਨਹੀਂ, YouTube ਤੇ ਕਮੈਂਟ ਪਾ ਸਕਦੇ ਆ, YouTube ਸ਼ੇਅਰ ਕਰ ਸਕਦੇ ਫਰੈਂਡਸ ਨਾਲ। ਗੂਗਲ ਤੇ ਜਾ ਕੇ ਸਰਚ ਕਰ ਲਿਓ ਤਿਰਕੀਆਣਾ ਇਮੀਗ੍ਰੇਸ਼ਨ ਤੇ ਉੱਥੇ ਜਾ ਕੇ ਤੁਸੀਂ ਜਿਹੜੇ ਆ ਸਟਾਰ ਦੇ ਸਕਦੇ ਆ। ਤੇ ਇਹ ਜ਼ਰੂਰ ਕਰਿਓ। ਸੋ ਬਾਕੀ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਤੋਂ ਆਪਾਂ ਮਾਫੀ ਮੰਗਦੇ ਜਿਨ੍ਹਾਂ ਦੇ ਅਸੀਂ ਕਾਲਸ ਨਹੀਂ ਲੈ ਸਕੇ ਜਾਂ ਜਿਨ੍ਹਾਂ ਦੇ ਕਮੈਂਟਸ ਦੇ ਜਵਾਬ ਨਹੀਂ ਦੇ ਸਕੇ। ਕੋਸ਼ਿਸ਼ ਅਸੀਂ ਪੂਰੀ ਕੀਤੀ ਆ। ਤੇ ਜਾਂਦੇ ਜਾਂਦੇ ਆਪਾਂ ਇੱਕ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਵੱਲੋਂ ਫ੍ਰਿਜ਼ਨੋ ਦੇ ਵਿੱਚ ਜਿਹੜਾ ਸਾਡਾ ਸਟੂਡੀਓ ਆ, ਆਰਟ ਕੈਂਪ ਬੱਚਿਆਂ ਦਾ ਲੱਗ ਰਿਹਾ ਹੈਗਾ। 7 ਸਾਲ ਤੋਂ ਲੈ ਕੇ 18-19 ਸਾਲ ਤੱਕ ਦੇ ਬੱਚੇ। ਪਰਮ ਸਿੰਘ ਬਹੁਤ ਹੀ ਵਧੀਆ ਆਰਟਿਸਟ ਆ ਕੈਨੇਡਾ ਤੋਂ। ਉਹ 18ਵੀਂ ਸਦੀ ਦੇ ਵਿੱਚ ਸਿੱਖਾਂ ਦਾ ਜੋ ਹਿਸਟਰੀ ਆ ਉੱਦਾਂ ਦੀਆਂ ਪੇਂਟਿੰਗਸ ਉਹ ਬਣਾਉਂਦੇ ਹੈਗੇ ਆ। ਪਿਛਲੇ 3 ਸਾਲਾਂ ਤੋਂ ਲਗਾਤਾਰ ਉਹ ਕੈਂਪ ਲਗਾਉਂਦੇ ਆ। ਤੇ ਲੋਕ ਜਿਹੜੇ ਬੱਚੇ ਆ ਆਪਣੇ ਬੱਚਿਆਂ ਨੂੰ ਆਰਟ ਦੇ ਵਿੱਚ ਜ਼ਰੂਰ ਪਾਇਆ ਕਰੋ। ਸੋਮਵਾਰ ਤੋਂ ਸ਼ੁਰੂ ਹੋਣਾ ਆ, 17 ਤਰੀਕ ਤੋਂ ਲੈ ਕੇ 22 ਤਰੀਕ ਤੱਕ।
2.5 ਘੰਟੇ ਦਾ ਸਵੇਰ ਨੂੰ ਹੁੰਦਾ, 2.5 ਦਾ ਸ਼ਾਮ ਨੂੰ, 2 ਸੈਸ਼ਨ ਹੁੰਦੇ ਵੱਖ-ਵੱਖ ਏਜ ਗਰੁੱਪ ਨਾਲ। ਉਹਦੇ ਲਈ ਤੁਸੀਂ ਕਾਲ ਕਰ ਲਿਓ ਪੰਜਾਬੀ ਰੇਡੀਓ USA ਦੇ ਸਟੂਡੀਓ ਵਿੱਚ 408 272 5200 4082725200। ਸੋ ਜੀ ਆਪਾਂ ਹੁਣ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ ਪੰਜਾਬੀ ਰੇਡੀਓ USA ਦੇ ਸਰੋਤਿਆਂ ਦਾ ਮੇਰੇ ਵੱਲੋਂ ਬਹੁਤ ਹੀ ਧੰਨਵਾਦ। ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।